ਜੇ ਮੇਰੇ ਵਰਗੇ ਤੋਂ ਕੁਛ ਨਹੀਂ ਹੁੰਦਾ ਨਾ ਤਾਂ ਮੈਂ ਤਾਂ ਇਹੀ ਕਹਿ ਕੇ ਨਿਕਲਣਾ ਕਿ ਟੀਕੇ ਲਾਉਂਦੇ ਆ, ਗੱਲ ਮੁੱਕੀ। ਮੈਂ ਤਾਂ ਇੱਥੇ ਛੱਡ ਦੇਣੀ ਆ, ਇਹ ਤਾਂ ਖਤਮ ਆ। ਜਦੋਂ ਮੈਂ ਖਤਮ ਆ ਤੇ ਮੇਰੇ ਭਾਅ ਉਹ ਵੀ ਖਤਮ ਆ, ਤੇ ਨਾ ਹੀ ਤਾਂ ਮੇਰੇ ਕਹਿਣ ਤੇ ਖਤਮ ਕੁਛ ਤਾਂ ਕਹਿ ਕੇ ਨਿਕਲਣਾ, ਕੁਛ ਤਾਂ ਕਹਿ ਕੇ ਛੁੱਟਣਾ ਹੀ ਆ, ਨਿਕਲਣਾ ਹੀ ਆ ਨਾ। ਜੇ ਮੈਂ ਇਹਨੂੰ ਕਹੂੰਗਾ ਕਿ ਭਰਾਵਾ ਮੈਂ ਹੀ ਕਾਹੇ ਜੋਗਾ ਨਹੀਂ ਸੀ, ਮੈਂ ਹੀ ਇਹ ਆਪ ਲਾਂਤੀ ਸੀਗਾ, ਇਹ ਉਵੇਂ ਦੀ ਉਵੇਂ ਹੀ ਆ, ਜਿਹਨੇ ਇਹਦੇ 'ਚ ਜਿਹੋ ਜਿਹਾ ਕੀਤਾ ਉਹ ਜਿਹਾ ਹੀ ਪਾਇਆ। ਅੱਜ ਖੁਦ ਪ੍ਰਮੋਟਰ ਆ ਯਾਰ, ਉਹਨਾਂ ਦੇ ਬੱਚੇ ਨਹੀਂ ਖੇਡਦੇ ਕਬੱਡੀ, ਖੁਦ ਪਲੇਅਰ ਆ ਉਹ ਆਪਦੇ ਬੱਚੇ ਨਹੀਂ ਲਾਉਂਦੇ ਕਬੱਡੀ ਤੇ। ਜੇ ਅੱਜ ਇੱਕ ਪਲੇਅਰ ਨਸ਼ਾ ਕਰਕੇ ਜੇ ਉਹ ਟਰੈਕਟਰ ਜਿੱਤੀ ਬੈਠਾ ਜਾਂ ਮਸ਼ੀਨ ਜਿੱਤੀ ਬੈਠਾ, ਤੁਸੀਂ ਦੱਸੋ ਕਿ ਉਹ ਚਾਬੀ ਆਪਦੇ ਹੱਥੀ ਨਹੀਂ ਫੜਦਾ? ਉਹ ਆਪਦੇ ਹੱਥੀ ਚੀਜ਼ ਚਲਾ ਕੇ ਨਹੀਂ ਘਰੇ ਲੈ ਕੇ ਜਾਂਦਾ, ਉਹਨੂੰ ਫੜ ਕੇ ਛੱਡ ਕੇ ਆਉਣੇ ਆ। ਉਹ ਬਹੁਤ ਟਾਈਟ ਹੁੰਦਾ। ਉੱਥੇ ਹੀ ਟੂਰਨਾਮੈਂਟ ਤੇ ਕਿੰਨੇ ਦਰਸ਼ਕ ਭਰਾ, ਕਿੰਨੇ ਮੇਰੇ ਉਵੇਂ ਵੇਖਣ ਵਾਲੇ ਦਾਰੂ ਪੀ ਕੇ ਡਿੱਗੇ ਪਿਆ ਤੁਹਾਨੂੰ ਘਰੇ ਛੱਡ ਕੇ ਆਉਣੇ ਪੈਂਦੇ ਆ, ਜਾਂ ਹੋਰ ਕੁਛ ਖਾ ਕੇ ਉੱਥੇ ਖਾਲਿਆਂ 'ਚ ਪਏ ਦੂਜੇ ਦਿਨ ਤੱਕ ਵੀ ਪਿੰਡ ਨਹੀਂ ਗਏ ਹੁੰਦੇ। ਉਹ ਨਸ਼ਾ ਉਹ ਕਿ ਇਹ ਅੱਜ ਹੀ ਛੋਟੀ ਉਮਰ ਆ, ਕੋਈ 15-14 ਸਾਲ ਦੇ ਯਾਰ, ਲਵੇ ਅੰਗ ਆ, ਹਜੇ ਬਲੱਡ ਦਾ ਤੁਹਾਡੇ ਦੇ ਵਿੱਚ ਖੂਨ ਦਾ ਜੋਸ਼ ਆ, ਇਹ ਪ੍ਰੋਡਕਟਾਂ ਨਾਲੋਂ ਵੀ ਜ਼ਿਆਦਾ ਹੁੰਦਾ ਜਿਹੜਾ ਬਲੱਡ ਦਾ ਨੈਚੁਰਲ ਜੋਸ਼ ਹੁੰਦਾ ਕੁਦਰਤੀ ਹੈ। ਵੀ ਤੁਸੀਂ ਇਹਨੂੰ ਬਰਕਰਾਰ ਰੱਖੋ ਯਾਰ। ਮੈਂ ਕਹਿੰਦਾ ਕਿ ਤੁਸੀਂ ਬੋਲੋ, ਤੁਸੀਂ ਕਹੋ ਕਬੱਡੀ ਬਾਰੇ, ਤੁਹਾਨੂੰ ਕਬੱਡੀ ਤੁਸੀਂ ਸਟਾਰ ਪਲੇਅਰ ਆ। ਸਟਾਰ ਪਲੇਅਰ ਕਦੀ ਨਹੀਂ ਬੋਲਦਾ, ਉਹਨੂੰ ਪ੍ਰਮੋਟਰਾਂ ਦਾ ਡਰ, ਉਹਨੂੰ 36 ਤਰ੍ਹਾਂ ਦੇ ਆਪਣੇ ਝਗੜੇ ਝੇੜਿਆਂ ਦਾ ਡਰ ਉਹਨੂੰ ਹੁੰਦਾ ਵੀ ਜੇ ਮੇਰੀ ਤੂਤੀ ਬੋਲਦੀ ਆ, ਮੇਰੀ ਤੂਤੀ ਬੋਲਦੀ ਰਹੇ, ਬਸ ਮੇਰੇ ਤੇ ਕੋਈ ਇਲਜ਼ਾਮ ਨਾ ਲੱਗੇ, ਕਦੀ ਕੋਈ ਨਹੀਂ ਮੂੰਹ ਖੋਲਦਾ। ਉਹ ਇਹਦਾ ਪਤਾ ਹੋਣਾ ਚਾਹੀਦਾ ਕਿ ਜਿਸ ਟਾਈਮ ਤੁਸੀਂ ਸਟਾਰ ਸੀਗੇ ਜਾਂ ਸਟਾਰ ਬਣੇ ਸੀ, ਉਦੋਂ ਕਿੰਨੇ ਸਟਾਰ ਸੀਗੇ। ਅੱਜ ਤੁਸੀਂ ਖੁਦ ਹੀ ਸਟਾਰ ਰਹਿ ਗਏ ਤੇ ਮਗਰ ਵੇਖੋ ਪਿੱਛੇ ਕੋਈ ਆਉਂਦਾ ਤੁਹਾਡੇ ਹੋਰ ਪਨੀਰੀ ਉਗਰੇ ਮਗਰ ਆਉਂਦਾ ਕੋਈ ਹੈ ਵੀ ਮਸਾਂ ਸਾਲ ਚੋਂ 1-2 ਪਲੇਅਰ ਨਿਕਲਦੇ ਆ, ਨਹੀਂ ਤਾਂ ਸਾਲ ਚੋਂ 10-10 ਪਲੇਅਰ ਨਿਕਲਦੇ ਸੀਗੇ। ਉਹਦੇ ਵਿੱਚ ਜੇ ਪੈਸੇ ਹੁਣ ਮੇਰੇ ਕੋਲੇ, ਮੈਂ ਕਹਾਂਗੇ ਯਾਰ ਗੁਰਪ੍ਰੀਤ ਤੇਰੀ ਟੀਮ ਆ ਯਾਰ, ਤੈਨੂੰ ਆਪਾਂ 50,000 ਦੇਵਾਂਗੇ, 60,000 ਦੇਵਾਂਗੇ। ਇੱਕ ਟੀਮ ਲੋਕਲ ਬਣ ਕੇ ਆਈ ਆ ਯਾਰ, ਉਹਨੂੰ ਵਿਚਾਰੇ ਨੂੰ ਉਹਨੂੰ ਐਂਟਰੀ ਫੀਸ ਇਕੱਲੀ ਮੋੜਨੀ, ਉਹਨੂੰ ਕਿਰਾਇਆ ਨਹੀਂ ਦੇਣਾ। ਅੱਛਾ ਯਾਰ ਉਹਦੇ ਚੋਂ ਪਲੇਅਰ ਹੀ ਉੱਠਣੇ, ਜਿਹਨੇ 60,000 ਦੇਣਾ ਉਹ ਤਾਂ ਪਲੇਅਰ ਹੈਗਾ ਹੀ ਆ। ਫਿਰ ਕੋਈ ਵੀ ਅੰਗ ਹੈ ਚਲੋ ਟੁੱਟ ਜਾਂਦਾ, ਬਹੁਤ ਵੱਡੇ ਪੱਧਰ ਤੇ ਇਹ ਸਵਾਲ ਆਉਂਦਾ ਹੈ ਕਿ ਯਾਰ ਅੰਗ ਟੁੱਟ ਗਿਆ, ਕਦੀ ਕਿਸੇ ਪ੍ਰਮੋਟਰ ਨੇ, ਕਦੀ ਕਿਸੇ ਉਸ ਟੀਮ ਦੇ ਖਿਡਾਰੀ ਨੇ ਨਹੀਂ ਪੁੱਛਿਆ। ਪਾਸਾ ਜਿਹੜਾ ਮੈਂ ਟੱਚ ਕਰਨਾ ਚਾਹੁੰਦਾ ਉਹ ਇਹ ਆ ਵੀ ਲੋਕ ਤਾਂ ਇਹ ਵੀ ਗੱਲਾਂ ਕਰਦੇ ਨੇ ਕਿ ਭਾਈ ਇਹ ਹੁਣ ਸਾਨੂੰ ਨਿੰਦਦੇ ਨੇ, ਪ੍ਰਮੋਟਰਾਂ ਨੂੰ ਕਹਿੰਦੇ ਨੇ ਕਿ ਇਹ ਸਾਡੀ ਕੋਈ ਬਾਹ ਨਹੀਂ ਫੜਦਾ, ਪਰ ਜਦੋਂ ਇਹ ਪੈਰਾਂ ਸਿਰ ਸੀ, ਜਦੋਂ ਵਧੀਆ ਕਬੱਡੀ ਚੱਲਦੀ ਸੀ, ਉਦੋਂ ਇਹਨਾਂ ਨੇ ਵੀ ਤਾਂ ਮੂੰਹ ਮੰਗੇ ਪੈਸੇ ਲਏ ਆ ਕਬੱਡੀ ਵਾਲਿਆਂ ਦੇ ਕੋਲੋਂ ਵੀ ਅਸੀਂ ਇੰਨੇ 'ਚ ਆਹ ਟੀਮ ਨਾਲ ਖੇਡਦੇ, ਤੂੰ ਆਪਣੀ 'ਚ ਖਿਡਾਉਣਾ ਤਾਂ ਇੰਨੇ ਪੈਸੇ ਲੈਣੇ ਆ। ਮੈਨੂੰ ਕਹਿੰਦੇ ਕਿ ਤੂੰ ਕਿੱਡਾ ਕੁ ਪਲੇਅਰ ਆ, ਮੈਂ ਕਹਿੰਦਾ ਹੁੰਦਾ ਕਿ ਜਿਹੜੇ ਖੁਦ ਵਿੱਚ ਜਮਾਂ ਹੀ ਜਿਨ੍ਹਾਂ ਨੇ ਵੇਖੀ ਵੀ ਨਹੀਂ ਕਬੱਡੀ, ਉਹ ਬੰਦੇ ਕਬੱਡੀ ਨੂੰ ਚਲਾਈ ਜਾਂਦੇ ਆ। ਹਾਂ, ਪ੍ਰਮੋਟਰ ਬਣੀ ਬੈਠੇ ਨੇ। ਉਹਨਾਂ ਦਾ ਕੀ ਕਰੀਏ? ਜਿਹੜੇ ਬੰਦਿਆਂ ਨੇ ਜਮਾਂ ਹੀ ਕਬੱਡੀ ਦਾ ਊੜਾ ਵੀ ਨਹੀਂ ਪਤਾ, ਕਬੱਡੀ ਦੇ ਬਾਰੇ ਹੀ ਨਹੀਂ ਪਤਾ ਕਿ ਕਬੱਡੀ ਕੀ ਚੀਜ਼ ਹੁੰਦੀ ਆ, ਉਹ ਬੰਦੇ ਵਿੱਚ ਪ੍ਰਧਾਨ ਬਣੇ, ਫਿਰ ਕੀ ਕਰੀਏ ਉਹਨੂੰ? ਜਿਹੜੇ ਆ ਟਰੈਕਟਰ ਦੇਣੇ ਆ, ਕੰਬਾਈਨਾਂ ਦੇਣੀਆਂ ਆ, ਇਹ ਸਾਰਾ ਇੱਕ ਸ਼ੋਸ਼ਾ ਹੈ ਅੱਜ ਦੇ ਸਮੇਂ ਦੇ ਵਿੱਚ। ਸ਼ੋਸ਼ਾ ਕਿੱਦਾਂ ਹੈ ਇਹ ਜ਼ਰਾ ਮੇਰੀ ਪੂਰੀ ਗੱਲ ਸੁਣ ਲਿਓ। ਉਹ ਕਹਿੰਦੇ ਵੀ ਕਿਹਨੂੰ ਦੇਣਾ ਹੈ, ਕਦੋਂ ਦੇਣਾ, ਕਿਹੜੇ ਟੂਰਨਾਮੈਂਟ ਤੇ ਦੇਣਾ, ਇਹ ਨਿਰਧਾਰਤ ਹੁੰਦਾ। ਉੱਥੇ ਜਿਹੜੇ ਮੈਚਾਂ 'ਚ ਰੇਡਾਂ ਪੈਂਦੀਆਂ, ਫਲਾਨਾ ਟਮਕਾਨਾ, ਇਹ ਤਾਂ ਸਿਰਫ ਬਸ ਹਾਥੀ ਦੇ ਦੰਦ ਹੁੰਦੇ ਨੇ ਕਿ ਐ ਹੁੰਦਾ। ਜਿਵੇਂ ਆਪਾਂ ਕਹਿੰਦੇ ਕਿ ਰੈਸਲਿੰਗ ਆ ਜਾਂ ਕੁਛ ਵੀ, ਉਹ ਫੇਕ ਆ, ਉਹ ਸਟੰਟ ਹੈ, ਹੌਲੀ ਹੌਲੀ ਵੀ ਸਟੰਟ ਬਣਦਾ ਜਾਂਦਾ। ਕਬੱਡੀ ਵੀ ਸਟੰਟ ਬਣਦਾ ਹੈ ਵੀ ਇਹਨੂੰ ਰੀਅਲ ਤੋਂ ਫੇਕ ਕਰਦੇ ਜਾਂਦੇ ਆ। ਉਹ ਇਹਦਾ ਮਤਲਬ ਤਾਂ ਹੋ ਗਿਆ ਵੀ ਪ੍ਰਮੋਟਰ ਨਾਲ ਨੇੜਤਾ ਹੋਣੀ ਚਾਹੀਦੀ ਆ ਪਲੇਅਰ, ਇਹ ਨਹੀਂ ਵੀ ਕੱਲਾ ਗਰਾਊਂਡ 'ਚ ਹੀ ਬੁੱਕੀ ਜਾਂਦਾ, ਉਹਦਾ ਦਿਮਾਗ ਇੰਨਾ ਵੀ ਤੇਜ਼ ਹੋਣਾ ਚਾਹੀਦਾ ਵੀ ਉਹ ਪ੍ਰਮੋਟਰ ਨੂੰ ਜੱਫੀ ਪਾਉਂਦਾ ਹੋਵੇ, ਘੁੱਟ ਕੇ ਪੈਰ ਫੜਦਾ ਹੋਵੇ। ਵੀ ਇੱਕ ਬੰਦਾ ਕੋਚ ਬਣਿਆ ਫਿਰਦਾ, ਡੰਡਾ ਫੜ ਕੇ ਕਹਿੰਦਾ ਕਿ ਭੱਜੋ, ਮੈਂ ਮੋਟਰਸਾਈਕਲ ਤੇ ਆਉਣਾ ਜਾਂ ਮੋਟਰਸਾਈਕਲ ਤੇ ਆਉਣਾ, ਇੱਕ ਖੁਦ ਨਾਲ ਭੱਜਦਾ ਹੈ, ਉਹ ਬੈਸਟ ਆ ਕਿ ਜਿਹੜਾ ਭਜਾਉਂਦਾ ਉਹ ਬੈਸਟ ਹੈ। ਆਪਾਂ ਕਹਿੰਦਾ ਜਿਹੜਾ ਖੁਦ ਭੱਜਦਾ ਯਾਰ, ਉਹਨੂੰ ਆਪਦੇ ਟੈਂਪਰੇਚਰ ਦਾ ਪਤਾ ਵੀ ਇੱਥੇ ਮੇਰਾ ਮੀਟਰ ਚੱਲਦਾ, ਇੱਥੇ ਉਹਨਾਂ ਤੱਕ। ਜੇ ਅੱਜ ਕਿਸੇ ਜਵਾਕ ਨੂੰ ਕਹਿ ਦਈਏ ਨਾ ਕਿ ਖੁਰਾਕ ਖਾ, ਦੁੱਧ ਪੀ, ਘਿਓ ਖਾ, ਦਹੀਂ ਪੀ, ਆ ਕਰ, ਉਹ ਕਰ, ਉਹ ਗੱਲ ਤੇ ਨਹੀਂ ਖੜਦਾ ਬਾਈ। ਉਹ ਕਹਿੰਦਾ ਵੀ ਪ੍ਰੋਡਕਟ ਦੱਸੋ, ਜਿਹੜੇ ਪ੍ਰੋਡਕਟ ਕਿਹੜੇ ਲਈਏ। ਭਲਾਂ ਦੀ ਉਹ ਦਿਹਾੜੀ ਜਾ ਕੇ 5-4 ਹਜ਼ਾਰ ਰੁਪਇਆ, ਪ੍ਰੋਟੀਨ ਕਿਹੜਾ ਖਾਣਾ, ਬਸ ਹਾਂ ਟੀਕਾ ਕਿਹੜਾ ਖਾਣਾ, ਮੈਂ ਉਹ ਚੀਜ਼ ਕਿਹੜੀ ਕਰਨੀ ਆ, ਉਹਦਾ ਦਿਮਾਗ ਹੀ ਉੱਥੇ ਖੜਾ ਆ ਕੇ। ਬਾਈ ਉਹਨੇ ਕਹਿਣਾ ਮੈਂ ਆਹ ਨਹੀਂ ਵਰਤਿਆ, ਉਹਨੇ ਕਹਿਣਾ ਫਿਰ ਇਹ ਵਰਤ। ਅੱਛਾ, ਕਾਹ ਤੋਂ ਨਹੀਂ ਤੂੰ ਵਰਤਿਆ? ਪ੍ਰਮੋਟਰ ਕਹਿੰਦੇ ਨੇ ਜਾਂ ਕੋਈ ਵੀ ਯਾਰ ਪ੍ਰਮੋਟਰ ਲਾਲਾ ਚੱਲ, ਆਪਾਂ ਹਨਾ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੂੰ ਨਹੀਂ ਕਹਿੰਦੇ ਕਿ ਜਦੋਂ ਸਾਡਾ ਹੀ ਆਪਦਾ ਹੀ ਮਨ ਉੱਥੇ ਖੜਾ। ਪ੍ਰਮੋਟਰ ਨੇ ਤਾਂ ਬਣਿਆ ਬਣਾਇਆ ਚੱਕਣਾ। ਅੱਛਾ, ਪ੍ਰਮੋਟਰ ਨੇ ਅੱਜ ਸਾਨੂੰ ਨਹੀਂ ਚੱਕ ਲਿਆ, ਉਹਨੇ ਤਾਂ ਬਣਿਆ ਬਣਾਇਆ, ਉਹਨੇ ਤਾਂ ਤਰਾਸ਼ਿਆ ਵੇ ਲੈਣਾ, ਉਹਨਾਂ ਨੇ ਤਾਂ ਉੱਥੇ ਸੱਦ ਕੇ ਉਹਨਾਂ ਦਾ ਉਹਦਾ ਮੁੱਲ ਲਾਉਣਾ। ਜੋ ਉਹਨੇ ਉੱਥੇ ਜਾ ਕੇ ਨਾ ਕਹੋ ਕੀਤਾ, ਉਹਨਾਂ ਨੇ ਗਾਲਾਂ ਵੀ ਕੱਢਣੀਆਂ। ਤੈਨੂੰ ਲੰਗਰ ਖਾਣ ਨੂੰ ਨਹੀਂ ਸੱਦਿਆ ਇੱਥੇ, ਤੈਨੂੰ ਕੀ ਕਾਹਦੇ ਹੱਥੇ ਸੱਦਿਆ ਤੈਨੂੰ ਇੱਥੇ। ਮੇਰੇ ਨਾਲ ਬਾਈ ਲੱਖਾ ਕੋਟ ਕਰੋੜ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ, ਮੈਂ ਪੰਜਾਬ ਰੇਡੀਓ USA ਚੈਨਲ ਦਾ ਧੰਨਵਾਦ ਕਰਦਾ ਤੇ ਸਾਰੀ ਟੀਮ ਦਾ ਕਿ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਵੀਰੇ ਕਿ ਤੁਸੀਂ ਇੱਕ ਜਿੱਦਾਂ ਕੋਈ ਵੀ ਆਪਾਂ ਕਹਿੰਦੇ ਚਲ ਯਾਰ ਮੈਂ ਤਾਂ ਪਤਾ ਗਏ ਗੁਜਰੇ ਹੀ ਸਮਝਦੇ ਕਹਿਣਾ ਕਿ ਗਏ ਗੁਜਰੇ ਬੰਦਿਆਂ ਨੂੰ ਤੁਸੀਂ ਅੱਗੇ ਲੈ ਕੇ ਆਉਣੇ ਆ ਜਾਂ ਕੁਛ ਵੀ ਆ,
ਕਿ ਡਿੱਗੇ ਢਹਿ ਨੂੰ ਅੱਗੇ ਲੈ ਕੇ ਆਉਣੇ ਯਾਰ ਵੀਰੇ, ਇੱਕ ਚੈਨਲ ਦੇ ਮਾਧਿਅਮ ਦੇ ਰਾਹੀਂ ਹਨਾ, ਜਿਹੜੇ ਬੰਦੇ ਨੂੰ ਕੋਈ ਪੁੱਛ ਦੱਸ ਨਹੀਂ ਸਕਦਾ ਸੀ ਜਾਂ ਸੁਣਦਾ ਨਹੀਂ ਸੀ ਆਵਾਜ਼, ਤੁਸੀਂ ਉਹ ਆਵਾਜ਼ ਇਹ ਅੱਗੇ ਲੈ ਕੇ ਆਉਣੇ ਆ ਤੇ ਸਰਕਾਰਾਂ ਤੱਕ ਪਹੁੰਚਾਉਣੇ ਆ, ਤੇ ਜਾਂ ਆਪਣੇ ਪ੍ਰਮੋਟਰਾਂ ਤੱਕ ਜਾਂ NRI ਭਰਾਵਾਂ ਤੱਕ ਹਨਾ ਪਹੁੰਚਦੀ ਆ ਕਿ ਦਾਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਹੁੰਦੇ ਆ ਯਾਰ ਬਾਈ, ਉਹਨਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਹਨਾ, ਕਿ ਦਾਨ ਕਰਨ ਵਾਲੇ ਬਹੁਤ ਗਾਂਹ ਤੋਂ ਗਾਂਹ ਬੈਠੇ ਆ, ਪਰ ਇੱਕ ਜੇ ਉਹਨਾਂ ਨੂੰ ਆਵਾਜ਼ ਨਹੀਂ ਸੁਣਦੀ ਜਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਹ ਵਿਚਾਰੇ ਦਾਨ ਦੇਣ ਕਿੱਥੇ। ਤੇ ਅੱਜ ਸੋਸ਼ਲ ਦਾ ਯੁੱਗ ਆ, ਜੇ ਇਹਦੇ ਰਾਹੀਂ ਆਪਾਂ ਕਿਸੇ ਤੱਕ ਪਹੁੰਚਦੇ ਆ ਤਾਂ ਬਾਈ ਇਹ ਤੁਹਾਡਾ ਹੀ ਇੱਕ ਕਰਮ ਹੈ ਕਿ ਤੁਸੀਂ ਇਸ ਆਵਾਜ਼ ਨੂੰ ਅੱਗੇ ਪਹੁੰਚਾਉਣੇ ਆ, ਤੇ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੀ ਟੀਮ ਦਾ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਕਿ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ, ਜਵਾਨੀ ਦੇ ਨਾਲ ਜਵਾਨਾਂ ਦੇ ਨਾਲ ਸਰਕਾਰ ਕਿਹੋ ਜਿਹਾ ਵਤੀਰਾ ਕਰ ਰਹੀ ਹੈ, ਸਰਕਾਰ ਕੀ ਸਮਾਜ ਕਿਹੋ ਜਿਹਾ ਵਤੀਰਾ ਕਰ ਰਿਹਾ। ਅਸਲ 'ਚ ਤਾਂ ਅਸੀਂ ਸਮਾਜ 'ਚ ਵਿਚਰਨਾ ਹੈ ਨਾ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਗੱਲਬਾਤ ਆਪਾਂ ਤੁਹਾਡੇ ਕਰੀਅਰ ਤੋਂ ਸ਼ੁਰੂਆਤ ਕਰਦੇ ਹਾਂ। ਜਿੱਦਾਂ ਮੈਂ ਕਿਹਾ ਕਿ ਕਬੱਡੀ ਵਾਲਾ ਨੌਜਵਾਨ ਹੈ, ਤੇ ਉਹ ਤਾਂ ਡੀਲ ਡੋਲ ਦੇਖ ਕੇ ਵੀ ਪਤਾ ਲੱਗਦਾ ਵੀ ਕਬੱਡੀ ਵਾਲਾ ਨੌਜਵਾਨ ਹੈ। ਤੇ ਫਿਰ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਬੱਡੀ ਖੇਡਦਿਆਂ ਨੂੰ ਸਮਾਂ ਕਿੰਨਾ ਹੋ ਗਿਆ? ਬਾਈ ਕੋਈ 30-32 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਆਪਾਂ ਨੂੰ। 30-32 ਸਾਲ? ਹਾਂਜੀ ਬਾਈ। ਤੇ ਉਮਰ ਕਿੰਨੀ ਹੋ ਗਈ? 42 ਸਾਲ ਹੋ ਗਏ ਬਾਈ, 43ਵਾਂ ਸਾਲ ਲੱਗ ਜਾਣਾ, ਕਿਉਂਕਿ ਸਾਰੀ ਵੀਰੇ ਕਬੱਡੀ ਹੋਈ, ਪਰਮਾਤਮਾ ਨੇ ਜਿਵੇਂ ਕਬੱਡੀ ਵੀ ਲੈ ਕੇ ਭੇਜਿਆ ਵੀ ਸਾਰੀ, ਤੇ ਕਬੱਡੀ ਕਿ ਚਲੋ ਖੇਡੀ ਚੰਗੀ ਜਾਂ ਮਾੜੀ ਆਪਾਂ ਨਹੀਂ ਕਹਿੰਦੇ, ਕਿ ਹੁਣ ਸਾਡੇ ਆਪਣੇ ਹੁਣ ਇੰਨੇ ਪੋਡਕਾਸਟਾਂ ਵਿੱਚ ਇੰਟਰਵਿਊਆਂ ਵਿੱਚ ਖੁਦ ਜਿਹੜੇ ਪਲੇਅਰਾਂ ਨੂੰ ਗੋਡ ਗਿਫਟ ਸੀਗਾ ਕਿ ਗੇਮ ਦਾ ਹੀ, ਕਿ ਹਨਾ ਉਹਨਾਂ ਨੇ ਖੇਡ ਲਈ ਵਧੀਆ, ਪਰਮਾਤਮਾ ਉਹਨਾਂ ਨੂੰ ਦਿੱਤੀ, ਸਟਾਰ ਹੋ ਕੇ ਵੀ ਖਤਮ ਹੋ ਗਏ, ਅੱਜ ਉਹ ਵੀ ਮੇਰੇ ਬਰਾਬਰ ਹੀ ਮੰਗਦੇ ਫਿਰਦੇ ਆ। ਸਾਰਾ ਕੁਝ ਹੁੰਦਿਆਂ ਵੀ, ਕੈਨੇਡਾ ਅਮਰੀਕਾ ਦੇ ਟੂਰ ਵੀ ਸਾਰਾ ਕੁਝ ਹੋ ਕੇ ਵੀ ਉਹ ਵੀ ਮੰਗਦੇ ਫਿਰਦੇ ਆ, ਤੇ ਮੈਂ ਤਾਂ ਕਿਤੇ ਗਿਆ ਹੀ ਨਹੀਂ ਬਾਈ ਯਾਰ, ਮੇਰਾ ਤਾਂ ਮੰਗਣਾ ਵੀ ਜਾਇਜ਼ ਆ ਹਨਾ, ਤੇ ਮੈਂ ਫੇਰ ਵੀ ਨਹੀਂ ਮੰਗਦਾ। ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਬਾਈ, ਜਿਹੜਾ ਕੋਈ ਲੋੜਵੰਦ ਆ ਯੰਗ ਮੁੰਡਾ, ਜਿਹਨੇ ਅੱਗੇ ਤਕੜਾ ਹੋਣਾ ਯਾਰ, ਉਹਨੂੰ ਦੇ ਦਿਓ, ਕੋਈ ਗੱਲ ਨਹੀਂ, ਮੈਨੂੰ ਕੋਈ ਦੁੱਖ ਨਹੀਂ। ਰੋਟੀ ਪਰਮਾਤਮਾ ਦੇਈ ਜਾਂਦਾ 2 ਵਕਤ ਦੀ, ਆਪਾਂ ਨੂੰ ਮਿਲੀ ਜਾਂਦੀ ਆ ਤੇ ਆਪਾਂ ਖਾਈ ਜਾਂਦੇ ਆ, ਕੋਈ ਗੱਲ ਨਹੀਂ। ਵੀ ਸਾਰੇ ਜਿਹੜੇ ਬੰਦੇ ਨਹੀਂ ਵੀ ਕਬੱਡੀ ਖੇਡਦੇ ਜਾਂ ਵਿਚਾਰੇ ਨਹੀਂ ਇਹ ਪੋਡਕਾਸਟ ਕਰਾ ਸਕਦੇ, ਨਹੀਂ ਇੰਟਰਵਿਊ ਕਰਾਉਂਦੇ, ਜਿਉਂਦੇ ਤਾਂ ਉਹ ਵੀ ਆ ਹਨਾ, ਨਾ ਦੇ ਦੋਸਤ ਤੂੰ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ, ਜਿਨ੍ਹਾਂ ਦੇ ਹੱਥ ਹੀ ਹੈ ਨਹੀਂ, ਰੋਟੀ ਤਾਂ ਉਹ ਵੀ ਖਾ ਕੇ ਹੀ ਸੌਂਦੇ ਆ, ਜਿਉਂਦੇ ਤਾਂ ਉਹ ਵੀ ਆ। ਜੇ ਆਪਾਂ ਕਹੀਏ ਕਿ ਅੱਜ ਇੱਥੇ ਮੇਰਾ ਹੀ ਜ਼ਰੂਰੀ ਆ, ਨਹੀਂ, ਆਪਾਂ ਕਹਿੰਦਾ ਸਭ ਦਾ ਜ਼ਰੂਰੀ ਆ, ਆਪਾਂ ਸਭ ਦੇ ਹੱਕ 'ਚ ਬੋਲਦੇ ਆ ਕਿ ਜੇ ਜਵਾਨੀ ਨੂੰ, ਜੇ ਕਬੱਡੀ ਨੂੰ ਬਚਾਉਣੇ ਆ ਜਾਂ ਬਚਾਉਣਾ ਚਾਹੁੰਦੇ ਆ, ਫਿਰ ਤੁਸੀਂ ਨਿਊ ਮੁੰਡਿਆਂ ਨੂੰ ਚੱਕੋ, ਜਿਹੜੀ ਥੱਲੜਾ ਲੈਵਲ ਚੱਕੋ, ਜਿਹੜੇ ਉੱਪਰ ਆ ਉਹ ਤਾਂ ਗਏ ਹੀ ਆ। ਉਹ ਪਲੇਅਰ ਹੀ ਖੁਦ ਕਹਿ ਦਿੰਦੇ ਕਿ ਇਹ ਕਿਹੜਾ ਪਲੇਅਰ ਆ, ਇਹ ਕਿਹੜਾ। ਮੈਂ ਕਹਿੰਦਾ ਕਿ ਤੁਸੀਂ ਬੋਲੋ, ਤੁਸੀਂ ਕਹੋ ਕਬੱਡੀ ਬਾਰੇ, ਤੁਹਾਨੂੰ ਕਬੱਡੀ, ਤੁਸੀਂ ਸਟਾਰ ਪਲੇਅਰ ਆ, ਤੁਸੀਂ ਸੁਪਰ ਸਟਾਰ ਪਲੇਅਰ ਤਾਂ ਬਾਈ ਰੋਕ ਲਓ, ਤੁਹਾਡੀ ਗੱਲ ਕਰਦਾ। ਸਟਾਰ ਪਲੇਅਰ ਨਹੀਂ ਕਦੀ ਬੋਲਦੇ, ਬਹੁਤੀ ਵਾਰੀ ਅਸੀਂ ਇਹੀ ਦੇਖਦੇ ਆ, ਅਸੀਂ ਵੀ ਮੈਦਾਨਾਂ 'ਚ ਗਰਾਊਂਡਾਂ ਦੇ ਵਿੱਚ ਕਈ ਵਾਰੀ ਮੈਚ ਕਵਰ ਕਰਨ ਜਾਈਦਾ, ਸਟਾਰ ਪਲੇਅਰ ਕਦੀ ਨਹੀਂ ਬੋਲਦਾ। ਉਹਨੂੰ ਪ੍ਰਮੋਟਰਾਂ ਦਾ ਡਰ, ਉਹਨੂੰ 36 ਤਰ੍ਹਾਂ ਦੇ ਆਪਣੇ ਝਗੜੇ ਝੇੜਿਆਂ ਦਾ ਡਰ ਉਹਨੂੰ ਹੁੰਦਾ ਵੀ ਜੇ ਮੇਰੀ ਤੂਤੀ ਬੋਲਦੀ ਆ, ਮੇਰੀ ਤੂਤੀ ਬੋਲਦੀ ਰਹੇ, ਬਸ ਮੇਰੇ ਤੇ ਕੋਈ ਇਲਜ਼ਾਮ ਨਾ ਲੱਗੇ। ਕਦੀ ਕੋਈ ਨਹੀਂ ਮੂੰਹ ਖੋਲਦਾ, ਉਹ ਇਹੀ ਡਰ ਆ ਉਹਨਾਂ ਨੂੰ ਕਿ ਵੀ ਸਾਡੇ ਮੂੰਹ 'ਚੋਂ ਕੋਈ ਲਫ਼ਜ਼ ਗਲਤ ਨਾ ਨਿਕਲ ਜੇ ਕਿਸੇ ਪ੍ਰਤੀ, ਕੋਈ ਪ੍ਰਮੋਟਰ ਨਾ ਰੁੱਸ ਜੇ, ਵੀ ਸਾਡੇ ਨਾਲ ਕੋਈ ਰੁੱਸ ਨਾ ਜਾਵੇ ਹਨਾ, ਉਹਨਾਂ ਨੂੰ ਇਹ ਚੀਜ਼ ਦਾ ਡਰ ਆ। ਆਪਾਂ ਕਹਿੰਦੇ ਕੋਈ ਗੱਲ ਨਹੀਂ, ਡਰ ਆ, ਤੁਸੀਂ ਨਾ ਬੋਲੋ ਯਾਰ। ਆਪਾਂ ਕਹਿੰਦੇ ਹੁੰਦੇ ਕਿ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਹਨਾ, ਵੀ ਜਿਹਦੇ ਨਾਲ ਤੁਸੀਂ ਜੁੜੇ ਆ ਕੋਈ ਗੱਲ ਨਹੀਂ, ਇਹਨੂੰ ਨਾ ਬੋਲੋ। ਪਰ ਜਿਹੜਾ ਲੈਵਲ ਆ, ਜਿਹੜਾ ਸਾਡਾ ਮਿਆਰ ਆ ਕਬੱਡੀ ਦਾ, ਉਹ ਸਾਡਾ ਡਿੱਗਦਾ ਜਾ ਰਿਹਾ। ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਸ ਟਾਈਮ ਤੁਸੀਂ ਸਟਾਰ ਸੀਗੇ, ਜਦੋਂ ਸਟਾਰ ਬਣੇ ਸੀ, ਉਦੋਂ ਕਿੰਨੇ ਸਟਾਰ ਸੀਗੇ। ਅੱਜ ਤੁਸੀਂ ਖੁਦ ਹੀ ਸਟਾਰ ਰਹਿ ਗਏ, ਤੇ ਮਗਰ ਵੇਖੋ ਪਿੱਛੇ ਕੋਈ ਆਉਂਦਾ ਤੁਹਾਡੇ ਹੋਰ ਪਨੀਰੀ ਉੱਗ ਰਹੀ, ਮਗਰ ਆਉਂਦਾ ਕੋਈ ਹੈ ਵੀ ਮਸਾਂ ਸਾਲ 'ਚੋਂ 1-2 ਪਲੇਅਰ ਨਿਕਲਦੇ ਆ, ਨਹੀਂ ਤਾਂ ਸਾਲ 'ਚੋਂ 10-10 ਪਲੇਅਰ ਨਿਕਲਦੇ ਸੀਗੇ। ਇੱਕ ਪਿੰਡ ਦੀਆਂ 3-3 ਟੀਮਾਂ ਹੁੰਦੀਆਂ ਸੀਗੀਆਂ, A B C D, ਜੇ ਪਿੰਡ ਟੂਰਨਾਮੈਂਟ ਕਰਾਉਣਾ ਨਾ ਤੇ D ਤੱਕ E ਤੱਕ 4-5 ਟੀਮਾਂ ਪਿੰਡ ਦੀਆਂ ਹੀ ਬਣ ਜਾਂਦੀਆਂ ਸੀਗੀਆਂ। ਹੁਣ ਪੂਰੇ ਜ਼ਿਲ੍ਹੇ 'ਚ ਨਹੀਂ ਬਣਦੀਆਂ ਬਾਈ, ਹੁਣ ਪੂਰੇ ਜ਼ਿਲ੍ਹੇ 'ਚ ਨਹੀਂ 3-4 ਟੀਮਾਂ ਬਣਦੀਆਂ, ਕਿਉਂਕਿ ਜ਼ਿਲ੍ਹੇ 'ਚ ਇੱਕ ਟੀਮ ਰਹਿ ਗਈ। ਕਿ ਵੇਖੋ ਤੁਸੀਂ ਕਬੱਡੀ ਘਟੀ ਆ ਕਿ ਵਧੀ ਆ। ਆਪਾਂ ਇਹ ਚੀਜ਼ ਦਾ ਇੱਕ ਸਰਵੇ ਤਾਂ ਕਰ ਸਕਦੇ ਹਾਂ ਨਾ ਕਿ ਜ਼ਿਲ੍ਹੇ 'ਚ ਇੱਕ ਟੀਮ ਰਹਿ ਗਈ ਯਾਰ, ਉਹ ਕਬੱਡੀ ਗਈ ਕਿੱਧਰ ਨੂੰ, ਕਬੱਡੀ ਕਿਹੜੇ ਜ਼ਿਲ੍ਹੇ 'ਚ ਜਾਵੜੀ ਆ, ਜਾਂ ਕਬੱਡੀ ਕਿਹੜੇ। ਮੇਰੇ ਖੁਦ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਟੀਮਾਂ ਸੀਗੀਆਂ, ਤੂਤ ਸੀਗੇ, ਹਰਦਾਸਾ ਸੀ, ਕੋਟਕੋਟ ਸੀ, ਵਕੀਲ ਸੀ, ਜਿੰਨੀਆਂ ਟੀਮਾਂ ਸੀਗੀਆਂ, ਉਹ 1-2 ਪਲੇਅਰਾਂ ਨਾਲ ਹੀ ਆਪਾਂ ਨੂੰ ਪਤਾ ਵੀ ਪਲੇਅਰ ਟੀਮ ਦੇ ਵਿੱਚ 2 ਕੀ ਤਕੜੇ ਹੁੰਦੇ ਆ, ਇੱਕ ਰੇਡਰ ਇੱਕ ਸਟਾਪਰ, ਵੱਧ ਤੋਂ ਵੱਧ 2 ਸਟਾਪਰ ਹੋਣ ਜਾਂ 2 ਰੇਡਰ ਹੋਣ, 1 ਸਟਾਪਰ ਹੋਵੇ, 2-3 ਪਲੇਅਰ ਹੀ ਹੁੰਦੇ ਆ। ਜੋ 2-3 ਪਲੇਅਰਾਂ ਦੇ ਵਿੱਚੋਂ 1 ਪਲੇਅਰ ਜਾਂ 2 ਪਲੇਅਰ ਬਾਹਰ ਸੈੱਟ ਹੋ ਕੇ ਜਾ ਕੇ ਉਹ ਇੱਕ ਵੀ ਪਾਸੇ ਖੇਡਣ ਲੱਗ ਜੂਗਾ, ਉਹ ਵੀ ਟੀਮ ਗਈ। ਜੇ ਉਹ ਟੀਮ ਦੇ ਨਾਲ ਕੋਈ ਆਪਾਂ ਨੂੰ ਉਹਦੀ ਸਪੋਰਟ ਹੋਵੇ, ਜਾਂ ਪਿੰਡ ਦੀ, ਚਲੋ ਪਿੰਡ ਤਾਂ ਯਾਰ ਆਪਾਂ ਨੂੰ ਕੀ ਦੇ ਸਕਦਾ, ਪਿੰਡ ਦਾ ਤਾਂ ਹੌਸਲਾ ਹੀ ਹੁੰਦਾ ਗਾ ਕਿ ਚੱਲ ਆਪਾਂ ਉਸ ਪਿੰਡ ਦੇ ਵਿੱਚ ਜਨਮੇ ਆ, ਆਪਾਂ ਉਸ ਪਿੰਡ ਨੂੰ ਬਿਲੋਂਗ ਕਰਦੇ ਆ ਯਾਰ, ਆਪਾਂ ਉਸ ਪਿੰਡ ਦਾ ਨਾਂ ਕਰਦੇ ਆ ਹਨਾ, ਵੀ ਆਪਾਂ ਕਹਿੰਦੇ ਪਿੰਡ ਮਾੜਾ ਨਹੀਂ ਹੁੰਦਾਗਾ, ਕੋਈ ਗੱਲ ਨਹੀਂ, ਆਪਾਂ ਮਾੜੇ ਹੋ ਸਕਦੇ, ਆਪਾਂ ਮਾੜੇ ਆਪਦੇ ਆਪ ਨੂੰ ਕਹਿੰਦੇ ਆ। ਪਰ ਜਿਹੜੇ ਕਬੱਡੀ ਨੂੰ ਅੱਜ ਚਲਾ ਰਹੇ ਆ, ਜਿਹੜੇ ਅੱਜ ਕਬੱਡੀ ਨੂੰ ਪ੍ਰਮੋਟ ਕਰ ਰਹੇ ਆ ਕਿ ਅਸੀਂ ਕਬੱਡੀ ਇੱਥੋਂ ਤੱਕ ਲੈ ਗਏ ਆ, ਜਿਹੜੇ ਕਹਿੰਦੇ ਕਿ ਕਬੱਡੀ ਮਾਈ ਬਲੱਡ, ਕਬੱਡੀ ਮਾਈ ਜਿੰਦ ਜਾਨ, ਜਾਂ ਉਹ ਇਹ ਚੀਜ਼ ਨੂੰ ਬਹੁਤ ਵੱਡਾ ਬਣਾਈ ਬੈਠੇ ਆ। ਐਂ ਕਹਿੰਦੇ ਨੇ ਵੀ ਅਸੀਂ ਸਾਰੀ ਜ਼ਿੰਦਗੀ ਆਪਣੀ ਕਬੱਡੀ ਨੂੰ ਦੇ ਦਿੱਤੀ। ਬਹੁਤ ਸਾਰੇ ਕਲੱਬਾਂ ਦੇ ਜਿਹੜੇ ਓਨਰ ਨੇ ਉਹ ਐਂ ਕਹਿੰਦੇ ਨੇ ਕਿ ਕਬੱਡੀ ਨੂੰ ਅਸੀਂ ਸਾਰੀ ਜ਼ਿੰਦਗੀ ਦੇ ਦਿੱਤੀ, ਕਬੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ। ਪਰ ਖਿਡਾਰੀਆਂ ਨੂੰ ਕਬੱਡੀ ਨੇ ਤੇ ਕਬੱਡੀ ਪ੍ਰਮੋਟਰਾਂ ਨੇ ਕੀ ਦਿੱਤਾ? ਬਸ ਗੱਲ
ਇਹੀ ਹੈ ਕਿ ਇੱਕ ਪਲੇਅਰ ਸੱਟ ਤੇ ਨਿਰਭਰ ਖੜਾ। ਅੱਜ ਤੂੰ ਖੇਡਣ ਲੱਗ ਜਾ, ਜਿੱਦੇ ਤੇਰੀ ਇੱਕ ਉਂਗਲੀ ਵੀ ਠੋਕ ਗਈ ਤੂੰ ਕਹਣਾ ਯਾਰ ਛੱਡ ਖੜਾ ਯਾਰ, ਇਹ ਬਹੁਤ ਔਖੀ ਹਟਦੀ ਹੈ, ਸਾਰਾ ਸੀਜ਼ਨ ਨਹੀਂ ਹਟਣਾ। ਅੰਗੂਠਾ ਠੋਕਿਆ ਉਹਨੇ ਸਾਰਾ ਸੀਜ਼ਨ ਠੀਕ ਨਹੀਂ ਹੋਣਾਗਾ, ਤੇ ਛੱਡ ਕੇ ਜਦੋਂ ਹਾੜੀਆਂ ਆਉਣਗੀਆਂ ਉਦੋਂ ਜਾ ਕੇ ਇਹਨੂੰ ਰੈਸਟ ਮਿਲਦੀ, ਨਹੀਂ ਤੇ ਇਹਨੇ ਰੋਜ਼ ਠੁਕੀ ਜਾਣਾ ਇੱਕ ਅੰਗ ਨੇ। ਕਿ ਜਦੋਂ ਸਾਨੂੰ ਪਤਾ ਵੀ ਇਹ ਸੱਟ ਆ, ਇੱਕ ਕਿਲਰ ਗੇਮ ਆ, ਇਹ ਮੌਤ ਦੀ ਖੇਡ ਆ, ਵੀ ਸਾਨੂੰ ਪਤਾ ਉੱਥੇ ਮੌਤ ਵੀ ਹੋ ਸਕਦੀ ਪਲੇਅਰ ਦੀ। ਹੋਈਆਂ ਗਰਾਊਂਡ ਦੇ ਵਿੱਚ, ਅੱਖਾਂ ਦੇ ਸਾਹਮਣੇ ਹੋਈਆਂ, ਖੁਦ ਆਪਦੇ ਚੱਲਦੇ ਮੈਚਾਂ ਵਿੱਚ ਹੋਈਆਂ ਇਦਾਂ ਦੀਆਂ ਬੰਦਿਆਂ ਦੇ ਨਾਲ ਘਟਨਾ ਘਟੀਆਂ। ਵੀ ਸਾਨੂੰ ਪਤਾ ਯਾਰ ਉਹ ਬੰਦੇ ਦੀ ਜ਼ਿੰਦਗੀ ਦਾਤ ਯਾਰ, ਇੱਕ ਮਾਂ ਦਾ ਪੁੱਤ ਯਾਰ ਬੇਰੁਜ਼ਗਾਰ ਹੋਇਆ ਫਿਰਦਾ ਯਾਰ, ਵੀ ਉਹਨੂੰ ਕਿਸੇ ਹਿਸਾਬ ਨਾਲ ਉਹਦੇ ਲੈਵਲ ਦੇ ਵਿੱਚ ਉਹਨੂੰ ਵੀ ਕੁਛ ਹੱਕ ਮਿਲਣਾ ਚਾਹੀਦਾ ਯਾਰ। ਉਹ ਤਾਂ ਹੀ ਅੱਗੇ ਕਹੂ। ਅੱਜ ਖੁਦ ਪ੍ਰਮੋਟਰ ਆ ਯਾਰ, ਉਹਨਾਂ ਦੇ ਬੱਚੇ ਨਹੀਂ ਖੇਡਦੇ ਕਬੱਡੀ, ਖੁਦ ਪਲੇਅਰ ਆ ਉਹ ਆਪਦੇ ਬੱਚੇ ਨਹੀਂ ਲਾਉਂਦੇ ਕਬੱਡੀ ਤੇ ਕਿਉਂਕਿ ਅੱਗੇ ਹਰੇਕ ਬੰਦਾ ਆਪਦੇ ਬੱਚੇ ਨੂੰ ਕਬੱਡੀ ਖਿਡਾਉਂਦਾ ਸੀ। ਹੁਣ ਬਹੁਤ ਹੀ ਪਰਿਵਾਰ ਘੱਟ ਕਹਿੰਦੇ ਕਿ ਕਬੱਡੀ ਖੇਡੋ, ਕਿਉਂਕਿ ਉਹਨਾਂ ਨੂੰ ਪਤਾ ਯਾਰ ਇਹਦਾ ਕੋਈ ਸਿਸਟਮ ਹੈ ਨਹੀਂਗਾ, ਇਹਦਾ ਕੋਈ ਰੂਲ ਹੈ ਨਹੀਂਗਾ, ਇਹਦੀ ਕੋਈ ਜੌਬ ਹੈ ਨਹੀਂਗੀ। ਤੁਸੀਂ ਕਬੱਡੀ ਖੇਡੀ ਆ, ਜਿੱਦਾਂ ਤੁਸੀਂ, ਤੁਹਾਨੂੰ ਮੈਂ ਸਭ ਤੋਂ ਪਹਿਲਾਂ ਪੁੱਛਿਆ ਸੀ 30-32 ਸਾਲ ਕਬੱਡੀ ਖੇਡਦਿਆਂ ਹੋ ਗਿਆ, ਅੱਜ ਉਹੀ ਕਬੱਡੀ ਮਾੜੀ ਲੱਗਣ ਲੱਗ ਗਈ, ਅੱਜ ਉਹੀ ਕਬੱਡੀ ਭੰਡਣ ਲੱਗ ਗਏ ਤੁਸੀਂ, ਐਦਾਂ ਕਿਉਂ ਬਈ? ਇਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਸੀਂ ਜਿੱਦਾਂ ਗੱਲ ਤਾਂ ਕੀਤੀ ਕਿ ਕੁਝ ਬੰਦੇ ਐ ਆਪਣੇ ਮੁੰਡਿਆਂ ਨੂੰ ਖੇਲਣ ਨਹੀਂ ਲਾਉਂਦੇ, ਆਪਣੇ ਬੱਚਿਆਂ ਨੂੰ ਨਹੀਂ ਖੇਲਣ ਲਾਉਂਦੇ। ਜੇ ਇੱਕੋ ਲਾਈਨ ਦੇ ਵਿੱਚ ਦੱਸਣਾ ਹੋਵੇ ਕਿ ਸਭ ਤੋਂ ਵੱਡਾ ਦੋਸ਼ ਇਸ ਦੇ ਵਿੱਚ ਕਿਹਦਾ, ਕਬੱਡੀ ਨੂੰ ਥੱਲੇ ਨਿਗਾਰ ਵੱਲ ਜਾਣ ਦੇ ਵਿੱਚ? ਬਈ ਹੁਣ ਪਿੰਡਾਂ ਦੇ ਵਿੱਚ ਕਮੇਟੀਆਂ ਟੂਰਨਾਮੈਂਟ ਕਰਾਉਂਦੀਆਂ, ਕਮੇਟੀਆਂ ਕੋਲੇ ਬਜਟ ਹੁੰਦਾ, ਉਹ ਕੋਈ ਬਜਟ ਕਿਸੇ ਦੇ ਘਰੋਂ ਤਾਂ ਹੁੰਦਾ ਨਹੀਂ, ਉਹ ਬਜਟ ਗੁਰਦੁਆਰਾ ਸਾਹਿਬ ਦਾ ਹੁੰਦਾ, ਮੰਦਿਰ ਜਾਂ ਮਸਜਿਦ ਜਾਂ ਕਿਸੇ ਵੀ ਦਰਬਾਰ ਦਾ ਉਹ ਟੂਰਨਾਮੈਂਟ ਕਰਾਇਆ ਹੁੰਦਾ ਸਾਡੀ ਜਗ੍ਹਾ ਦਾ। ਉਹਦੇ ਵਿੱਚ ਜੇ ਪੈਸੇ ਹੁਣ ਮੇਰੇ ਕੋਲੇ, ਮੈਂ ਕਹਾਂਗੇ ਯਾਰ ਗੁਰਪ੍ਰੀਤ ਤੇਰੀ ਟੀਮ ਆ ਯਾਰ, ਤੈਨੂੰ ਆਪਾਂ 50,000 ਦੇਵਾਂਗੇ, 60,000 ਦੇਵਾਂਗੇ। ਇੱਕ ਟੀਮ ਲੋਕਲ ਬਣ ਕੇ ਆਈ ਆ ਯਾਰ, ਉਹਨੂੰ ਵਿਚਾਰੇ ਨੂੰ ਉਹਨੂੰ ਐਂਟਰੀ ਫੀਸ ਇਕੱਲੀ ਮੋੜਨੀ, ਉਹਨੂੰ ਕਿਰਾਇਆ ਨਹੀਂ ਦੇਣਾ। ਅੱਛਾ ਯਾਰ, ਉਹਦੇ ਚ ਪਲੇਅਰ ਹੀ ਉੱਠਣੇ, ਜਿਹਨੇ 60,000 ਦੇਣਾ ਉਹ ਤਾਂ ਪਲੇਅਰ ਹੈਗਾ ਹੀ ਆ, ਫਿਰ ਉਹ ਤਾਂ ਨਾਮ ਭਰਨੇ ਪਹਿਲਾਂ, ਉਹ ਤਾਂ ਹੈਗੀ ਆ। ਜਿਹੜੀ ਨਵੀਂ ਆਈ ਉਹਨੂੰ 60,000 ਦੇ ਉਹ 3 ਚੰਗੇ ਸੱਦ ਲੂਗਾ, ਉਹ 60,000 ਦੇ ਉਹਨੂੰ, ਉਹ 10-10 20,000 ਰੁਪਏ ਚ ਉਹ ਪਲੇਅਰ ਸੱਦ ਲੂਗਾ। ਜਦੋਂ ਉਹਨੂੰ ਵਿਚਾਰੇ ਨੂੰ ਕੋਈ ਪਤਾ ਹੀ ਨਹੀਂ ਗਾ ਕਿ ਯਾਰ ਸਾਨੂੰ ਕਿਰਾਇਆ ਦੇਣਾ ਕਿਹਨੇ ਆ ਤੇ ਕਿਰਾਇਆ ਦਿੰਦਾ ਕੌਣ, ਉੱਥੇ ਜਾ ਕੇ ਉਹਨੂੰ ਧੱਕੇ ਵੱਜਣੇ ਆ। ਫਿਰ ਉਹ ਕਹਿੰਦਾ ਯਾਰ ਛੱਡੋ ਖੜਾ ਯਾਰ, ਘਰ ਦੇ ਵੀ ਖੁਦ ਕਹਿੰਦੇ ਕਿ ਹਟ ਜਾਓ। ਮਤਲਬ ਮੋਟੀ ਲੱਖੇ ਬਾਈ, ਜਿਹੜਾ ਮੈਂ ਹਿਸਾਬ ਲਾਇਆ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਗੱਲ ਸਾਰੀ ਕਬੱਡੀ ਦਾ ਕੋਈ ਸਿਸਟਮ ਜਿਹਾ ਨਹੀਂ ਬਣ ਸਕਿਆ ਪੰਜਾਬ ਦੇ ਵਿੱਚ, ਕਹੀਏ ਇਹਦਾ ਕੋਈ ਰੂਲ ਹੈ ਨਹੀਂਗਾ, ਰੂਲ ਜਿਹਾ ਨਹੀਂ ਹੈ। ਬਸ ਕਿ ਜੇ ਆਪਾਂ ਕਹੀਏ ਨਾ ਵੀ ਇਹ ਸਗਨ ਸਕੀਮਾਂ ਵੀ 5100 ਹੀ ਚੱਲਣੀ ਆ ਜਾਂ 51,000 ਹੀ ਚੱਲਣੀ ਆ, ਵੀ ਇੰਨੀ ਆ ਵੀ ਜਾਂ ਇਹ ਮਕਾਨਾ ਬੰਦ ਆ ਤੇ ਬੰਦ ਹੀ ਆ, ਜੇ ਚੱਲਣੀਆਂ ਤਾਂ ਚੱਲਣੀਆਂ। ਇਹਦੇ 'ਚ ਉਹ ਸਿਸਟਮ ਹੈ ਨਹੀਂਗਾ, ਹੈ ਕਿ ਵੀ ਜਾਂ ਬੰਦੇ ਕਹਿਣ ਕੇ ਯਾਰ ਵੀ ਇਹਦੇ ਚ ਇੰਨਾ ਕਿਰਾਇਆ ਲਾਗੂ ਹੀ ਆ ਵੀ ਦੇਣਾ ਹੀ ਦੇਣਾ ਆਪਾਂ। ਇਹਦੀ ਕੋਈ ਰੈਗੂਲੇਟਰੀ ਬੋਡੀ ਵੈਸੇ ਬਾਈ ਬਣਨੀ ਚਾਹੀਦੀ। ਲੱਖੇ ਬਾਈ ਤੁਸੀਂ ਦੱਸੋ ਵੀ ਕੋਈ ਪੰਜਾਬ ਦੇ ਵਿੱਚ ਜਿੰਨੇ ਵੀ ਟੂਰਨਾਮੈਂਟ ਹੁੰਦੇ ਨੇ, ਜਾਂ ਫਿਰ ਐ ਵੰਡ ਲਓ ਦੁਆਬਾ, ਮਾਝਾ, ਮਾਲਵਾ, ਪੁਆਧ ਦੀ ਅਲੱਗ-ਅਲੱਗ ਹੋ ਗਈ, ਇੱਕ ਰੈਗੂਲੇਟਰੀ ਬੋਡੀ ਬਣ ਜਾਵੇ ਵੀ ਜਿੱਥੇ ਵੀ ਕਬੱਡੀ ਹੋਣੀ ਹੈ ਹੋਵੇ, ਪਰ ਉਹਦੇ ਉੱਪਰ ਇੱਕ ਇਦਾਂ ਦੀ ਬੋਡੀ ਹੋਵੇ ਜਿਹੜੀ ਉਸ ਟੂਰਨਾਮੈਂਟ ਦੇ ਵਿੱਚ ਸਾਰਿਆਂ ਦੇ ਨਾਲ ਇਨਸਾਫ ਕਰੇ। ਜਿਹੜਾ ਬਈ ਹੁਣ ਇਹ ਨਾ, ਹੁਣ 3 ਸਟੇਟਾਂ ਬਣ ਜਾਂਦੀਆਂ ਆਪਣੀਆਂ, ਮਾਝਾ, ਮਾਲਵਾ ਤੇ ਦੁਆਬਾ। ਜੋ ਹੁਣ ਮਾਝੇ ਦੇ ਵਿੱਚ ਇੱਕ ਸ਼ੋਅ ਮੈਚ ਹੋਣਾ, ਉਹਨਾਂ ਨੂੰ ਪੈਸੇ ਉੱਕੇ ਪੁੱਕੇ ਮਿਲਣੇ, ਇੱਕੋ ਮੈਚ ਦਾ 1,75,000 ਆ ਪ੍ਰਾਈਜ਼ ਆ, ਉਹਨਾਂ ਨੂੰ ਮਿਲਣੇ ਯਾਰ ਬਈ, ਉਹਨਾਂ ਨੇ ਤਾਂ ਲੈ ਕੇ ਜਾਣੇ ਆ। ਠੀਕ ਹੈ। ਜਿਹੜਾ ਦੁਆਬੇ ਦੇ ਵਿੱਚ ਹੁਣ 8 ਕਲੱਬਾਂ ਜਾਂ 4 ਕਲੱਬਾਂ ਜਾਂ ਉਹਦੇ ਵੀ ਪੈਸੇ ਮਿਲਣੇ। ਬੁਰਾ ਹਾਲ ਮਾਲਵੇ ਦਾ, ਮਾਲਵੇ ਦੇ ਵਿੱਚ ਹੀ 100 ਟੀਮ ਹੁੰਦੀ ਆ, ਉੱਥੇ ਹੀ 5 ਕਬੱਡੀਆਂ ਮਿਲਦੀਆਂ, ਉੱਥੇ ਹੀ ਇਹ ਬਿਨਾਂ ਕਿਰਾਏ ਤੋਂ ਤੇ ਇਹ ਸਿਸਟਮ ਹੋਇਆ ਵਿਆ, ਉੱਥੇ ਹੀ ਪਲੇਅਰ ਘਟਦੇ ਜਾਂਦੇ, ਇਸ ਕਰਕੇ ਕਿ ਯਾਰ ਫਿਰ ਅਗਲਾ ਕਹਿੰਦਾ ਯਾਰ ਨਸ਼ੇ ਕਰਦੇ ਆ, ਉਹ ਕਰਦੇ ਆ ਕਰਦੇ। ਜਦੋਂ ਕਿਸੇ ਪਲੇਅਰ ਦਾ ਕੁਛ ਬਣਿਆ ਹੀ ਨਾ ਯਾਰ, ਉਹਨੂੰ ਕਿਸੇ ਪਾਸੇ ਲਾ ਕੇ ਉਹ ਖਤਮ ਹੋ ਗਿਆ, ਫਿਰ ਉਹਦਾ ਮਨ ਟੁੱਟਿਆ, ਫਿਰ ਉਹ ਕੁਛ ਨਾ ਕੁਛ ਤਾਂ ਕਰੂਗਾ ਹੀ। ਭਾਈ ਨਸ਼ਿਆਂ ਦੀ ਗੱਲ ਤੁਸੀਂ ਕੀਤੀ ਹੈ, ਪਹਿਲਾਂ ਤੁਸੀਂ ਗੱਲ ਕੀਤੀ ਸੀ ਗੂਠੇ ਦੀ, ਕੋਈ ਵੀ ਅੰਗ ਹੈ ਚਲੋ ਟੁੱਟ ਜਾਂਦਾ ਬਹੁਤ ਵੱਡੇ ਪੱਧਰ ਤੇ। ਇਹ ਸਵਾਲ ਆਉਂਦਾ ਹੈ ਕਿ ਯਾਰ ਅੰਗ ਟੁੱਟ ਗਿਆ, ਕਦੀ ਕਿਸੇ ਪ੍ਰਮੋਟਰ ਨੇ, ਕਦੀ ਕਿਸੇ ਉਸ ਟੀਮ ਦੇ ਖਿਡਾਰੀ ਨੇ ਨਹੀਂ ਪੁੱਛਿਆ, ਜਿਹੜੇ ਪਹਿਲਾਂ ਨਾਲ ਕਹਿੰਦੇ ਸੀ, ਜਿਹੜੇ ਰੇਡ ਪਾਈ ਤੋਂ ਬਾਹਾਂ ਖੜੀਆਂ ਕਰਦੇ ਨੇ ਫੜ ਕੇ ਕਿ ਲੈ ਬਾਈ ਆਹ ਨੰਬਰ ਲੈ ਗਿਆ, ਪਰ ਜਦੋਂ ਉਹ ਮੰਜੇ ਤੇ ਪੈ ਜਾਂਦਾ ਉਸਲੇ ਕੋਈ ਨਹੀਂ ਆਉਂਦਾ। ਇੱਕ ਪਾਸਾ ਤਾਂ ਇਹ ਆ, ਦੂਜਾ ਪਾਸਾ ਜਿਹੜਾ ਮੈਂ ਟੱਚ ਕਰਨਾ ਚਾਹੁੰਦਾ ਉਹ ਇਹ ਆ ਵੀ ਲੋਕ ਤਾਂ ਇਹ ਵੀ ਗੱਲਾਂ ਕਰਦੇ ਨੇ ਕਿ ਭਾਈ ਇਹ ਹੁਣ ਸਾਨੂੰ ਨਿੰਦਦੇ ਨੇ, ਪ੍ਰਮੋਟਰਾਂ ਨੂੰ ਕਹਿੰਦੇ ਨੇ ਕਿ ਇਹ ਸਾਡੀ ਕੋਈ ਬਾਹ ਨਹੀਂ ਫੜਦਾ, ਪਰ ਜਦੋਂ ਇਹ ਪੈਰਾਂ ਸਿਰ ਸੀ, ਜਦੋਂ ਵਧੀਆ ਕਬੱਡੀ ਚੱਲਦੀ ਸੀ, ਉਦੋਂ ਇਹਨਾਂ ਨੇ ਵੀ ਤਾਂ ਮੂੰਹ ਮੰਗੇ ਪੈਸੇ ਲਏ ਆ ਕਬੱਡੀ ਵਾਲਿਆਂ ਦੇ ਕੋਲੋਂ ਵੀ ਅਸੀਂ ਇੰਨੇ 'ਚ ਆਹ ਟੀਮ ਨਾਲ ਖੇਡਦੇ, ਤੂੰ ਆਪਣੀ 'ਚ ਖਿਡਾਉਣਾ ਤਾਂ ਇੰਨੇ ਪੈਸੇ ਲੈਣੇ ਆ। ਫੇਰ ਕਹਿੰਦੇ ਕਿ ਹੁਣ ਕਿਉਂ ਖੜਨ ਲੋਕ ਇਹਨਾਂ ਦੇ ਨਾਲ ਆ ਕੇ, ਜੇ ਹੁਣ ਇਹਨਾਂ ਦੇ ਸੱਟ ਲੱਗੀ ਹੈ, ਹੁਣ ਵੀ ਉਹ ਪੈਸਾ ਵਰਤਣ ਜਿਹੜਾ ਉਸਲੇ ਮੂੰਹ ਅੱਡ ਕੇ ਲਿਆ ਸੀ। ਇਹਨਾਂ ਨੂੰ ਦੇਖਣਾ ਚਾਹੀਦਾ, ਉਹਨਾਂ ਨੂੰ ਇਹ ਪਤਾ ਹੁੰਦਾ ਵੀ ਕਿਹੜੇ ਪਲੇਅਰ ਨੇ ਮੰਗੇ ਸੀ ਤੇ ਕਿਹੜੇ ਪਲੇਅਰ ਨੇ ਕਿਹੜੇ ਵੇਲੇ ਮੰਗੇ ਸੀ, ਤੇ ਉਹ ਅੱਜ ਕਿਹੜੇ ਵੇਲੇ ਆਣ ਕੇ ਕਿਹੜੇ ਮੋੜ ਤੇ ਆ ਕੇ ਉਹ ਮੰਗ ਰਿਹਾ। ਉੱਥੇ ਉਹ ਪਲੇਅਰ ਦਾ ਉੱਥੇ ਆਣ ਕੇ ਉਹ ਰਿਜ਼ਲਟ ਕੱਢਿਆ ਜਾਵੇ, ਉਹ ਪਲੇਅਰ ਨੂੰ ਉੱਥੇ ਦੱਸਿਆ ਜਾਵੇ ਕਿ ਇਸ ਟਾਈਮ ਤੂੰ ਸਾਡੇ ਤੋਂ ਇੱਥੇ ਇੰਨੇ ਪੈਸੇ ਮੰਗੇ ਸੀ, ਹੈ ਇਸ ਟਾਈਮ ਤੂੰ ਆਪਦੀ ਈਗੋ ਵਿੱਚ ਸੀਗਾ
ਤੇ ਤੂੰ ਸਾਨੂੰ ਬੁਲਾਇਆ ਤੱਕ ਨਹੀਂਗਾ ਤੇ ਤੂੰ ਸਾਡੇ ਨਾਲ ਪੈਸਿਆਂ ਦੀ ਗੱਲ ਹੀ ਕੀਤੀ, ਸਾਡੇ ਨਾਲ ਪਿਆਰ ਵਾਲੀ ਗੱਲ ਨਹੀਂ ਕੀਤੀ। ਹਾਂ, ਪਿਆਰ ਨਹੀਂ ਵਧਾਇਆ, ਕਹਿਣ ਦਾ ਮਤਲਬ ਵਪਾਰ ਹੀ ਰੱਖਿਆ। ਸਪੋਰਟਸ ਇੱਕ ਸਹਿਣਸ਼ੀਲਤਾ ਆ, ਇੱਕ ਪਿਆਰ ਆ। ਮੈਂ ਤੁਹਾਨੂੰ ਦੱਸੀ ਜਾਣਾ ਬਾਈ, ਮੈਂ ਨਾ ਮੈਨੂੰ ਬਾਹਰੋਂ ਬੰਦਿਆਂ ਨੇ ਵੀ ਕਿਹਾ ਕਿ ਦੱਸ ਕਿੰਨੇ ਪੈਸੇ ਲਏਗਾ ਲੱਖੇ ਖੇਡਣ ਦੇ ਬਾਹਰ ਆਉਣ ਦੇ। ਠੀਕ ਆ। ਮੈਂ ਕਿਹਾ ਵੀ ਵੀਰੇ ਜਦੋਂ ਤੁਸੀਂ ਖਰਚਾ ਕਰਕੇ ਸੱਦਣਾ ਯਾਰ, ਹੈ ਤੁਸੀਂ ਪਲਾਨ ਬਣਾ ਲਿਆ ਕਿ ਮੈਨੂੰ ਸੱਦਣ ਤੇ ਮੁਫਤ ਦਾ ਫ੍ਰੀ ਚ ਸੱਦਣ ਨਹੀਂ ਲੱਗੇ, ਜੋ ਤੁਸੀਂ ਦੇਣਾ ਹੋਇਆ ਦੇ ਦਿਓ, ਜੋ ਤੁਹਾਨੂੰ ਚੰਗਾ ਲੱਗਾ ਦੇ ਦਿਓ, ਚਾਹ ਪਿਆ ਕੇ ਮੋੜ ਦਿਓ, ਬਸ ਇੰਨਾ ਹੀ ਬਹੁਤ ਆ ਕਿ ਤੁਸੀਂ ਮੈਨੂੰ ਬੁਲਾ ਲਿਆ, ਬਾਹਰ ਸੱਦ ਲਿਆ। ਹੈ ਵੀ ਆਪਾਂ ਨੂੰ ਇੰਨਾ ਹੀ ਬਹੁਤ ਹੈ, ਮੈਨੂੰ ਕੋਈ ਪੈਸੇ ਨਹੀਂ ਮੰਗਣੀ ਯਾਰ, ਕਿ ਆਪਾਂ ਪੈਸੇ ਮਾਰੇ ਪੈਸੇ ਲੋਕਾਂ ਨੇ ਕਮਾਏ ਤਾਂ ਕਮਾਏ ਹੋਣਗੇ, ਆਪਾਂ ਪਿਆਰ ਕਮਾਇਆ, ਯਾਰੀਆਂ ਕਮਾਈਆਂ, ਆਪਾਂ ਭਰਾ ਖੱਟੇ ਆ, ਤੇ ਆਪਾਂ ਨੂੰ ਪੈਸੇ ਨਾਲ ਕੋਈ ਮਤਲਬ ਨਹੀਂ। ਸ਼ਾਇਦ ਜੇ ਪੈਸੇ ਮੰਗਦਾ ਹੁੰਦਾ ਜਾਂ ਪੈਸੇ ਲੈ ਕੇ ਕਰਦਾ ਹੁੰਦਾ ਅੱਜ ਤੱਕ ਐ ਨਾ ਹੁੰਦਾ ਕਿ ਫਿਰ ਮੈਂ ਆਪਦਾ ਕੁਛ ਨਾ ਕੁਛ ਕਿਸੇ ਹਿਸਾਬ ਨਾਲ ਕਰਦਾ। ਮਾੜੇ ਤੋਂ ਮਾੜਾ ਪਲੇਅਰ, ਮਾੜੇ ਤੋਂ ਮਾੜਾ ਕੋਚ, ਜਿਨ੍ਹਾਂ ਨੇ ਨਹੀਂ ਕਬੱਡੀ ਬਾਰੇ ਕੋਈ ਉਹਨਾਂ ਨੂੰ ਪਤਾ ਸੀਗਾ, ਜਾਂ ਕੋਈ ਬਹੁਤ ਬੰਦੇ ਆ ਜਿਨ੍ਹਾਂ ਨੇ ਨਹੀਂ, ਮੈਨੂੰ ਕਹਿੰਦੇ ਕਿ ਤੂੰ ਕਿੱਡਾ ਕੁ ਪਲੇਅਰ ਆ, ਮੈਂ ਕਹਿੰਦਾ ਹੁੰਦਾ ਕਿ ਜਿਹੜੇ ਖੁਦ ਵਿੱਚ ਜਮਾਂ ਹੀ ਜਿਨ੍ਹਾਂ ਨੇ ਵੇਖੀ ਵੀ ਨਹੀਂ ਕਬੱਡੀ, ਉਹ ਬੰਦੇ ਕਬੱਡੀ ਨੂੰ ਚਲਾਈ ਜਾਂਦੇ ਆ। ਹਾਂ, ਪ੍ਰਮੋਟਰ ਬਣੀ ਬੈਠੇ ਨੇ। ਉਹਨਾਂ ਦਾ ਕੀ ਕਰੀਏ? ਜਿਹੜੇ ਬੰਦਿਆਂ ਨੇ ਜਮਾਂ ਹੀ ਕਬੱਡੀ ਦਾ ਊੜਾ ਵੀ ਨਹੀਂ ਪਤਾ, ਕਬੱਡੀ ਦੇ ਬਾਰੇ ਹੀ ਨਹੀਂ ਪਤਾ ਕਿ ਕਬੱਡੀ ਕੀ ਚੀਜ਼ ਹੁੰਦੀ ਆ, ਉਹ ਬੰਦੇ ਵਿੱਚ ਪ੍ਰਧਾਨ ਬਣੇ, ਪਤਾ ਹੁਣ ਕੀ ਕਰੀਏ ਉਹਨੂੰ। ਉਹਨਾਂ ਲਈ ਵਪਾਰ ਆ ਕਬੱਡੀ ਯਾਰ ਬਾਈ। ਹੁਣ ਇੱਥੇ ਬਾਈ ਸਾਰਾ ਕੋਈ ਕਿਸੇ ਦੀ ਰੋਕਥਾਮ ਨਹੀਂ, ਇਹਦਾ ਕੋਈ ਸਿਸਟਮ ਨਹੀਂ, ਕੋਈ ਪਲੇਅਰਾਂ ਦਾ ਆਪਦਾ ਰੂਲ ਐਂਡ ਰੈਗੂਲੇਸ਼ਨ ਨਹੀਂ ਆ ਵੀ ਜਾਂ ਅਸੀਂ ਕਿਸੇ ਨੂੰ ਰੋਕ ਸਕੀਏ ਤੇ ਜਾਂ ਕਿਸੇ ਨੂੰ ਆਉਣ ਨੂੰ ਰੋਕ ਸਕੀਏ, ਜਾਂ ਸਾਡੀ ਕੋਈ ਆਪਣੀ ਫੈਡਰੇਸ਼ਨ ਹੋਵੇ, ਜਾਂ ਸਾਡਾ ਕੋਈ ਆਪਣਾ ਇੱਕ ਕਮੇਟੀ ਹੋਵੇ ਕਿ ਵੀ ਇਹਦੇ ਵਿੱਚ ਕੌਣ ਬੰਦੇ ਆ, ਕੌਣ ਕੋਚਿੰਗ ਕਰ ਸਕਦਾ, ਕੌਣ ਇਹਦੇ ਵਿੱਚ ਰੈਫਰੀ ਕਰ ਸਕਦਾ, ਤੇ ਕੌਣ ਇਹਨੂੰ ਕਬੱਡੀ ਨੂੰ ਚਲਾ ਸਕਦਾ। ਲੱਕੇ ਬਾਈ, ਤੁਸੀਂ ਜਿੱਦਾਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ, ਹੁਣ ਮੈਂ ਕਹਿੰਦਾ ਆਪਾਂ ਥੋੜਾ ਟਾਈਮ ਹੁਣ ਕਬੱਡੀ ਤੇ ਹੀ ਲਾ ਲਈਏ। ਕਬੱਡੀ ਦੇ ਵਿੱਚ ਵੀ 36 ਤਰ੍ਹਾਂ ਦੀਆਂ ਕਮੀਆਂ ਕੱਢਦੇ ਰਹਿੰਦੇ ਨੇ ਲੋਕ। ਇੱਕ ਕਮੀ ਬੀਤੇ ਦਿਨੀ ਮੇਰੇ ਕਰੀਬੀ ਆ, ਕਬੱਡੀ ਨੂੰ ਪ੍ਰਮੋਟ ਕਰਦੇ ਨੇ, ਟੂਰਨਾਮੈਂਟ ਕਰਵਾਉਂਦੇ ਨੇ, ਬੇਸ਼ੱਕ ਪਿੰਡ ਪੱਧਰ ਤੇ ਕਰਵਾਉਂਦੇ ਨੇ। ਉਹਨਾਂ ਦੇ ਮੂੰਹੋਂ ਮੈਂ ਗੱਲ ਸੁਣ ਰਿਹਾ ਸੀ, ਕਹਿੰਦੇ ਵੀ ਜਿਹੜੇ ਆ ਟਰੈਕਟਰ ਦੇਣੇ ਆ, ਕੰਬਾਈਨਾਂ ਦੇਣੀਆਂ ਆ, ਇਹ ਸਾਰਾ ਇੱਕ ਸ਼ੋਸ਼ਾ ਹੈ ਅੱਜ ਦੇ ਸਮੇਂ ਦੇ ਵਿੱਚ। ਸ਼ੋਸ਼ਾ ਕਿੱਦਾਂ ਹੈ, ਇਹ ਜ਼ਰਾ ਮੇਰੀ ਪੂਰੀ ਗੱਲ ਸੁਣ ਲਿਓ। ਉਹ ਕਹਿੰਦੇ ਵੀ ਕਿਹਨੂੰ ਦੇਣਾ ਹੈ, ਕਦੋਂ ਦੇਣਾ, ਕਿਹੜੇ ਟੂਰਨਾਮੈਂਟ ਤੇ ਦੇਣਾ, ਇਹ ਨਿਰਧਾਰਤ ਹੁੰਦਾ। ਉੱਥੇ ਜਿਹੜੇ ਮੈਚਾਂ 'ਚ ਰੇਡਾਂ ਪੈਂਦੀਆਂ, ਫਲਾਨਾ ਟਮਕਾਨਾ, ਇਹ ਤਾਂ ਸਿਰਫ ਬਸ ਹਾਥੀ ਦੇ ਦੰਦ ਹੁੰਦੇ ਨੇ ਕਿ ਐ ਹੁੰਦਾ। ਇਹਦੇ 'ਚ ਕਿੰਨੀ ਸੱਚਾਈ ਆ ਬਈ? ਇਹ ਵੀ ਰੀਅਲ ਆ ਗੱਲ ਹੈ, ਕੋਈ 100% ਨਹੀਂ। ਹਾਂ, ਇਹ ਗੱਲ ਹੈਗੀ ਆ। ਕਹਿੰਦੇ ਆ ਕਿ ਜੇ ਬੰਦਾ ਬਾਹਰ ਕੋਈ ਖੇਡ ਕੇ ਆਉਂਦਾ, ਉਹਨੂੰ ਉੱਥੇ ਮਿੱਥਿਆ ਜਾਂਦਾ ਕਿ ਤੈਨੂੰ ਫਲਾਣੇ ਟੂਰਨਾਮੈਂਟ ਤੇ ਆਪਾਂ ਆ ਚੀਜ਼ ਨੂੰ ਬੈਸਟ ਕੱਢਾਂਗੇ, ਤੈਨੂੰ ਆਪਾਂ ਦੇਵਾਂਗੇ, ਕਿਸੇ ਹਿਸਾਬ ਨਾਲ ਦੇਵਾਂਗੇ। ਉਹਦੇ ਵਿੱਚ ਇਹ ਸਿਸਟਮ ਵੀ ਲਾਗੂ ਹੋ ਗਿਆ ਕਿ ਕਬੱਡੀ ਨੂੰ ਜਿਵੇਂ ਆਪਾਂ ਕਹਿੰਦੇ ਕਿ ਰੈਸਲਿੰਗ ਆ ਜਾਂ ਕੁਛ ਵੀ, ਉਹ ਫੇਕ ਆ, ਉਹ ਸਟੰਟ ਹੈ। ਹੌਲੀ ਹੌਲੀ ਵੀ ਸਟੰਟ ਬਣਦਾ ਜਾਂਦਾ, ਕਬੱਡੀ ਵੀ ਸਟੰਟ ਬਣਦਾ ਹੈ ਵੀ ਇਹਨੂੰ ਰੀਅਲ ਤੋਂ ਫੇਕ ਕਰਦੇ ਜਾਂਦੇ ਆ ਕਿ ਨਹੀਂ। ਆਪਾਂ ਕਹਿੰਦੇ ਜਿਹੜੀ ਚੀਜ਼ ਆ ਉਹ ਕਿਹਦੇ ਆ ਤੇ ਜਿਹਨੂੰ ਦੇਣੀ ਆ ਯਾਰ, ਉਹਨੂੰ ਤਾਂ ਉਹਦੇ ਮਨ ਨੂੰ ਪਤਾ ਕਿ ਯਾਰ ਫੇਕ ਹੋ ਰਿਹਾ। ਦਰਸ਼ਕਾਂ ਨੂੰ ਕਿਉਂ ਭੁਲੇਖੇ 'ਚ ਰੱਖਦੇ ਆ ਯਾਰ? ਹਾਂ, ਕਮੈਂਟੇਟਰ ਰੌਲਾ ਪਾਈ ਜਾਂਦਾ ਵੀ ਭਾਈ ਦਵਲ ਤੇ ਚੱਕ ਤੇ ਥੱਲ ਤੇ ਅੱਜ ਫਲਾਣੇ ਪਲੇਅਰ ਨੂੰ ਰੇਡਰਾਂ ਇੰਨੀਆਂ ਰੇਡਾਂ ਪਾਈਆਂ ਤੇ ਆਹ ਗੱਡੀ ਦੇ ਦੇਣੀ, ਆਹ ਟਰੈਕਟਰ ਦੇ ਦੇਣਾ। ਉਸਲੇ ਤਾਂ ਲੋਕਾਂ ਦੇ ਮਨਾਂ 'ਚ ਤਾਂ ਇਹੀ ਹੋਣਾ, ਜਿਹੜਾ ਨਵਾਂ ਬੱਚਾ ਵੀ ਆ ਰਿਹਾ ਉਹਨੇ ਵੀ ਇਸੇ ਗੱਲੋਂ ਵੱਧ ਜ਼ੋਰ ਲਾ ਕੇ ਆਪਣਾ ਅੰਗ ਪੈਰ ਹਿਲਾ ਲੈਣਾ, ਭਾਈ ਜੇ ਇੰਨਾ ਜ਼ੋਰ ਲਾਉਂਗਾ ਫੇਰ ਗੱਡੀ ਮਿਲਣੀ ਆ। ਉਹਨੂੰ ਥੋੜੀ ਪਤਾ। ਹਾਂ, ਕਿਉਂਕਿ ਇਹਨਾਂ ਚੀਜ਼ਾਂ ਨੂੰ ਆਪਾਂ ਕਹਿੰਦੇ ਕਿ ਨਹੀਂ, ਡਰਾਮਾ ਨਹੀਂ ਬਣਾਓ। ਪਲੇਅਰ ਇੱਕ ਕਬੱਡੀ ਜਾਂ ਪਲੇਅਰ ਹੀ ਇੱਕ ਬਾਂਦਰੀ ਦਾ ਤਮਾਸ਼ਾ ਬਣ ਚੱਲਿਆ। ਡੁਗ ਡੁਗੀ ਫੜੀ ਹੱਥ 'ਚ, ਗਲ 'ਚ ਰੱਸੀ ਪਾਈ ਆ, ਉਹਨੂੰ ਏਦਾਂ ਨਚਾ ਰਹੇ ਆ ਕਿ ਉਹਦੇ ਤੇ ਆਟਾ ਮੰਗਣ ਵਾਲਾ ਕੰਮ ਬਣ ਰਿਹਾ ਵੀ। ਉਦੋਂ ਬਾਅਦ ਖੇਡਾਂ ਬੰਦ ਤੇ ਚਲੋ ਵੀ, ਜੋ ਕਿਸੇ ਨੇ ਪਾਇਆ ਦਸਾ ਦੇਤਾ। ਜ਼ਮਾਨਾ ਪਹਿਲਾਂ ਕਿੰਨਾ ਇਕੱਠਾ ਹੁੰਦਾ ਸੀ ਕਬੱਡੀ ਨੂੰ ਦੇਖਣ, ਹੁਣ ਲੋਕਾਂ ਨੂੰ ਵੀ ਪਤਾ ਲੱਗਦਾ ਜਾਂਦਾ ਕਿ ਇਹ ਕੀ ਸਿਸਟਮ ਬਣਦਾ। ਲੋਕਾਂ ਨੂੰ ਲੱਗਣ ਲੱਗ ਗਿਆ ਵੀ ਨਕਲੀ ਜਿਹਾ ਸਾਰਾ ਕੁਝ, ਆਉਣੋਂ ਹਟ ਗਏ। ਕਈ ਵਾਰੀ ਅਸੀਂ ਦੇਖਦੇ ਪਿੰਡ ਪੱਧਰੀ ਜਿਹਦੇ ਟੂਰਨਾਮੈਂਟ ਹੁੰਦੇ ਨੇ, ਜਿੱਥੋਂ ਅਸਲ 'ਚ ਪੂੰਗਰਨਾ ਹੁੰਦਾ ਪਹਿਲਾਂ ਖਿਡਾਰੀ ਨੇ, ਉੱਥੇ ਤਾਂ ਟੂਰਨਾਮੈਂਟਾਂ ਤੇ ਹੁੰਦੇ ਹੀ ਨਹੀਂ। ਆਲੇ ਦੁਆਲੇ ਵੈਸੇ ਹੀ ਬਾੜ ਜੀ ਲਾਈ ਆ, ਖੜਾ ਕੋਈ ਵੀ ਨਹੀਂਗਾ, ਇਕੱਲੇ ਪਲੇਅਰ ਖੇਡੀ ਜਾਂਦੇ ਨੇ। ਤੁਸੀਂ ਇਹ ਦੇਖਿਆ, ਦਿਲ ਟੁੱਟਦਾ ਉਦੋਂ ਦੇਖ ਕੇ। ਕਿਸੇ ਟਾਈਮ ਕੱਲੀਆਂ ਰੱਸੀਆਂ ਵਾਲੀਆਂ ਨੇ, ਬਿਨਾਂ ਰੱਸੀਆਂ ਤੋਂ ਵੀ ਇੰਨਾ ਇਕੱਠ ਹੁੰਦਾ ਸੀ ਕਿ ਲੋਕ ਟੂਰਨਾਮੈਂਟ ਦੇਖਦੇ। ਹੁਣ ਦਿਲ ਦੁਖਦਾ ਜਦੋਂ ਇਹ ਤਸਵੀਰਾਂ ਦੇਖਦੇ। ਕਹਿੰਦਾ ਕਿ ਯਾਰ ਕਬੱਡੀ ਨੂੰ ਕਿੱਥੇ ਕੀਤਾ ਜਾ ਰਿਹਾ ਵੀ। ਆਪਾਂ ਮਾਂ ਖੇਡ ਕਬੱਡੀ ਨੂੰ ਮਾੜਾ ਨਹੀਂ, ਮਾਂ ਕਦੇ ਮਾੜੀ ਨਹੀਂ ਹੁੰਦੀ, ਤੇ ਮਾਂ ਲਈ ਪੁੱਤ ਮਾੜਾ ਨਹੀਂ ਹੁੰਦਾ ਕਦੇ ਵੀ। ਆਪਾਂ ਮਾਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਉਹਦੇ ਵਿੱਚ ਚੱਲ ਰਿਹਾ ਸਿਸਟਮ ਦਾ ਕਸੂਰ ਆ ਕਿ ਇਹ ਤੁਸੀਂ ਇਹਨੂੰ ਕਿਉਂ ਮਾੜਾ ਕਰ ਰਹੇ ਆ। ਇੱਕ ਦਿਨ ਨੂੰ ਇਹਦੇ ਤੇ ਪੱਲੀ ਪੈ ਜਾਊਗੀ, ਚਾਦਰ ਪੈ ਜਾਊ। ਕਿੰਨੇ ਪ੍ਰਮੋਟਰ ਪਿੱਛੇ ਹਟ ਗਏ ਸ਼ੁਰੂ ਤੋਂ ਲੈ ਕੇ ਅੱਜ ਤੱਕ। ਕਿੰਨੇ ਪ੍ਰਮੋਟਰ ਹੁੰਦੇ ਸੀਗੇ, ਕਿੰਨੇ ਮੋਟਰਸਾਈਕਲ ਗੱਡੀਆਂ ਦੇਣ ਵਾਲੇ ਬੰਦੇ ਆ ਜੋ ਪਿੱਛੇ ਹਟ ਗਏ ਇਹਦੇ ਤੋਂ। ਨਵੇਂ ਤੋਂ ਨਵੇਂ ਮੁੰਡੇ ਆਈ ਜਾਂਦੇ, ਚਲੋ ਪ੍ਰਮੋਟ ਕਰੀ ਜਾਂਦੇ, ਚੱਲੀ ਜਾਂਦੀ ਆ। ਕਿੰਨੇ ਪਲੇਅਰ ਪਿੱਛੇ ਹਟ ਗਏ ਪੁਰਾਣੇ, ਕਿੰਨੇ ਬੰਦੇ ਇਹਦੀ ਕਮਾਈ ਤੋਂ, ਇਹਦੀ ਕੋਚਿੰਗ ਤੋਂ, ਇਹ ਸਿਸਟਮ ਤੋਂ ਪਿੱਛੇ ਹਟ ਗਏ। ਬੋਲੇ ਹੀ ਨਹੀਂ ਆ ਕੇ ਅੱਗੇ ਕਿ ਯਾਰ ਨਹੀਂ, ਛੱਡੋ ਖੜਾ ਯਾਰ, ਆਪਾਂ ਕੀ ਲੈਣਾ। ਬੋਲ ਸਕਦੇ ਆ ਯਾਰ, ਜਦੋਂ ਉੱਥੇ ਕਬੱਡੀ ਬੋਲ ਸਕਦੇ, ਉਹ ਇੱਥੇ ਨਹੀਂ ਬੋਲ ਸਕਦੇ।
ਕਿ ਸਾਰੇ ਬੋਲਣ ਤੋਂ ਚੱਲਦੇ ਆ ਕਿ ਯਾਰ ਅਰੇ ਸਾਡਾ ਇਹ ਐ ਵੀ ਹੁੰਦਾ ਬਾਈ ਸਿਸਟਮ ਵੀ ਫਲਾਣੇ ਦੇਸ਼ 'ਚ ਬੈਠਾ ਬੰਦਾ ਦੇਖ ਰਿਹਾ ਆਪਾਂ ਨੂੰ, ਫਲਾਣੇ ਜਦਾਂ ਰੌਲਾ ਪਾ ਰਹੇ ਹੁੰਦੇ ਕਮੈਂਟੇਟਰ ਵੀ ਲਓ ਚੱਕ ਤੇ ਫਲਾਣੇ ਦੇਸ਼ ਤੋਂ ਇੰਨੇ ਲੱਖ ਰੁਪਇਆ ਬਾਈ ਨੇ ਭੇਜ ਦਿੱਤਾ, ਐ ਕਰਤਾ ਉਹ ਕਰਤਾ, ਇਹ ਨਾਮ ਜਿਹੜੇ ਬੁਲਾਏ ਜਾਂਦੇ ਨੇ ਕਮੈਂਟੇਟਰਾਂ ਦੇ ਕੋਲੋਂ, ਇਹ ਵੀ ਸਾਰਾ ਫੇਕ ਹੀ ਹੁੰਦਾ ਕੰਮ ਕਿ ਇਹਦੇ 'ਚ ਵੀ ਕੋਈ ਸੱਚਾਈ ਬਾਈ ਹੁੰਦੀ ਹਨਾ। ਹੈ? ਉਹਦੇ ਵਿੱਚ ਹੁਣ ਜੇ ਤਾਂ ਖੁਦ ਪਲੇਅਰ ਆ, ਕਈ ਤਾਂ ਪਲੇਅਰ ਖੁਦ ਹੀ ਕਹਿੰਦੇ ਕਿ ਯਾਰ ਬਾਈ ਸਾਡੇ ਨਾਂ ਤੇ ਬੋਲੇ ਗਿਆ, ਸਾਨੂੰ ਮਿਲਿਆ ਨਹੀਂ ਹੈਨਾ। ਤੇ ਏਦਾਂ ਹੁੰਦਾ? ਕਿਉਂਕਿ ਯਾਰ ਬਾਈ ਆਪਾਂ ਵੇਖਿਆ ਕਮੈਂਟ ਗੁਰਪ੍ਰੀਤ ਵੀਰੇ ਵੀ ਜੇ ਤਾਂ ਮੇਰੇ ਤੇ ਕੋਈ ਏਡਾ ਹਨਾ ਪ੍ਰਾਈਜ਼ ਹੋਵੇ ਜਾਂ ਮੇਰੇ ਨਾਲ ਇਦਾਂ ਹੋਇਆ ਹੋਵੇ ਤੇ ਵੀ ਆਪਾਂ ਤਾਂ ਕੋਈ 100-50 ਰੁਪਏ ਵਾਲੇ ਸੀਗੇ ਵੀ ਚਲੋ ਕਿਸੇ ਨੇ 100 ਦੇਤਾ, ਕਿਸੇ ਨੇ ਬਾਹਰ ਤੁਰੇ ਜਾਂਦੇ ਨੂੰ ਦੇਤਾ, ਜਾਂ ਕਿਸੇ ਨੇ ਲਾ ਕੇ ਦੇਤਾ, ਕਿਸੇ ਨੇ ਦੇਤਾ 500 ਦੇਤਾ, 1000 ਦੇਤਾ, ਕੋਈ ਕਦੀ ਨਾਮੀ ਰੇਡਾਂ ਨਹੀਂ ਹੋਈਆਂ ਵੀ ਇੰਨੇ ਲੱਖ ਦੀ ਰੇਡ ਪਹੁੰਚ ਗਈ? ਬਈ ਹਨਾ ਆਪਾਂ ਉਹ ਸਿਸਟਮ ਤੋਂ ਪਿੱਛੇ ਆ, ਕਿਉਂਕਿ ਉਹ ਤੇਰੀ ਗੱਲ ਵਾਂਗੂ ਨਾ ਮਿੱਥਿਆ ਵੀ ਸੌਦਾ ਹੀ ਹੁੰਦਾਗਾ ਕਿ ਵੀ ਇਸ ਟੂਰਨਾਮੈਂਟ ਤੇ ਆਪਾਂ ਤਾਂ ਤੇਰੇ ਤੇਰੇ ਕਰ ਦੇਣਾ। ਹਾਂ ਵੀ ਕੰਮ ਕਰ ਇਹਦੇ ਲਈ ਫੇਰ ਬਾਈ ਇਹ ਵੀ ਹੁੰਦਾ ਹੋਊ, ਇਹਦਾ ਸੱਚ ਜਿਹੜਾ ਦੱਸਿਓ ਫੇਰ ਇਹਦਾ ਮਤਲਬ ਤਾਂ ਹੋ ਗਿਆ ਵੀ ਪ੍ਰਮੋਟਰ ਨਾਲ ਨੇੜਤਾ ਹੋਣੀ ਚਾਹੀਦੀ ਆ ਪਲੇਅਰ, ਇਹ ਨਹੀਂ ਵੀ ਕੱਲਾ ਗਰਾਊਂਡ 'ਚ ਹੀ ਬੁੱਕੀ ਜਾਂਦਾ, ਉਹਦਾ ਦਿਮਾਗ ਇੰਨਾ ਵੀ ਤੇਜ਼ ਹੋਣਾ ਚਾਹੀਦਾ ਵੀ ਉਹ ਪ੍ਰਮੋਟਰ ਨੂੰ ਜੱਫੀ ਪਾਉਂਦਾ ਹੋਵੇ, ਘੁੱਟ ਕੇ ਪੈਰ ਫੜਦਾ ਹੋਵੇ ਵੀ ਭਾਈ ਅਗਲੀ ਵਾਰੀ ਗੱਡੀ ਫੇਈ ਮਿਲਣੀ ਆ, ਐ ਹੁੰਦਾ? ਗੱਲ ਤਾਂ ਹੁੰਦੀ ਬਾਈ ਸਾਰੇ ਹਨਾ ਵੀ ਚਲੋ ਆਪਾਂ ਕਹਿ ਦਿੰਦੇ ਕਿ ਕੋਈ ਕਹਿੰਦਾ ਯਾਰ ਛਿੱਟੇ ਮਾਰ ਜਾ ਕੁਛ ਵੀ, ਆਪਾਂ ਕਹਿੰਦੇ ਚੱਲ ਯਾਰ ਉਹਨਾਂ ਦਾ ਪਿਆਰ ਆ ਹਨਾ ਇੱਕ ਦੂਜੇ ਨਾਲ ਵੀ, ਚਲੋ ਯਾਰ ਕੱਲਾ ਪਿਆਰ ਤਾਂ ਹੋਵੇ ਚੰਗੀ ਗੱਲ ਹੈ, ਪਰ ਉਹਦੇ ਪਿਆਰ ਦੇ ਪਿੱਛੇ ਸਵਾਰਥ ਵੀ ਲੁਕਿਆ ਹੁੰਦਾ। ਗੱਲ ਤਾਂ ਹੁੰਦੀ ਯਾਰ ਬਾਈ ਹਨਾ ਵੀ ਵੇਖ ਇੱਕ ਮਿੰਟ, ਪਹਿਲੀ ਗੱਲ ਤਾਂ ਆਪਾਂ ਲੋਕਲ ਪਲੇਅਰ ਆ, ਆਪਾਂ ਤਾਂ ਕੋਈ ਇੰਟਰਨੈਸ਼ਨਲ ਪਲੇਅਰ ਨਹੀਂ ਗੇ, ਐ ਆਪਾਂ ਤਾਂ ਲੋਕਲ ਪਿੰਡਾਂ ਦੀ ਕਬੱਡੀ ਖੇਡਦੇ ਆ, ਚਲੋ ਕੱਪਾਂ ਤੱਕ ਖੇਡ ਲਿਆ ਵੀ ਮਾਲਕ ਨੇ ਜਿੰਨਾ ਆਪਾਂ ਨੂੰ ਖੜਾਇਆ ਆਪਾਂ ਖੇਡ ਲਿਆ ਹਨਾ ਵੀ ਇਹ ਰਾਜ ਆ, ਇਹ ਵੱਡੇ ਪਲੇਅਰਾਂ ਦੇ ਵੱਡੇ ਪ੍ਰਮੋਟਰਾਂ ਦੇ ਉਹਨਾਂ ਦੇ ਆਪਸ ਵਿੱਚ ਇਹ ਰਾਜ ਆ ਹਨਾ ਵੀ ਉਹ ਕੀ ਕਰਦੇ ਆ ਕੀ ਚਾਹੁੰਦੇ ਆ, ਉਹ ਹਰ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੁੰਦੇ ਕਿ ਆਪਣਾ ਇਹਦਾ ਚੀਜ਼ ਦਾ ਆ, ਪਰ ਤੁਹਾਨੂੰ ਪਤਾ ਜੇ ਇਹ ਗੱਲਾਂ ਇੱਥੋਂ ਤੱਕ ਆਉਂਦੀਆਂ ਤਾਂ ਇਹ ਕਿਸੇ ਪਾਸੋਂ ਦੀ ਲੀਕ ਹੁੰਦੀਆਂ ਹੀ ਆ, ਜੇ ਲੀਕ ਹੋਈਆਂ ਤਾਂ ਪਹੁੰਚੀਆਂ ਇੱਥੋਂ ਤੱਕ, ਜੇ ਕੋਈ ਗੱਲ ਨਿਕਲਦੀ ਆ ਤਾਂ ਹੀ ਉਹ ਸਾਹਮਣੇ ਆਉਂਦੀ ਆ, ਵੀ ਐਵੇਂ ਤਾਂ ਆਪਾਂ ਕਹਿੰਦੇ ਵੀ ਕੋਈ ਕਿਸੇ ਦੀ ਗੱਲ ਨਹੀਂ ਕਰ ਸਕਦਾ ਹੈ, ਜਾਂ ਕੀ ਵੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਗੱਲ ਨਹੀਂ ਹੁੰਦੀਗੀ। ਤੇ ਬਾਈ ਤੁਸੀਂ ਦੇਖੇ ਸੋਸ਼ਲ ਮੀਡੀਆ ਵਰਤਦੇ ਹੋਵੋਗੇ ਤੇ ਸੋਸ਼ਲ ਮੀਡੀਆ ਤੇ ਅੱਜ ਕੱਲ ਸੈਂਸੇਸ਼ਨ ਬਣਿਆ ਹੋਇਆ ਪਿੰਕਾ ਯਰਗ, ਹਾਂ ਬਈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਪਿੰਕਾ ਜਿਵੇਂ ਦੌੜਦਾ ਖੇਤਾਂ ਦੇ ਵਿੱਚ, ਹੁਣ ਹਰੇਕ ਪਿੰਡ ਦੇ ਵਿੱਚ ਜਾ ਜਾ ਕੇ ਮੁਹਿੰਮ ਛੇੜੀ ਹੋਈ ਹੈ, ਉਹਨਾਂ ਨੇ ਬੱਚਿਆਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਸਿਹਤ ਦੇ ਨਾਲ ਜੋੜ ਰਹੇ ਨੇ, ਬੱਚੇ ਦੌੜਦੇ ਨੇ ਪਿੱਛੇ ਕਈ ਕਿਲੋਮੀਟਰ ਤੱਕ ਦੀ ਮੈਰਾਥਨ ਹੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ। ਪਿੰਕੇ ਜਰਗ ਬਾਰੇ ਕੀ ਵਿਚਾਰ ਨੇ? ਉਹਦੀ ਖੇਡ ਜਿੱਦਾਂ ਦੀ ਉਹ ਇਸ ਸਮੇਂ ਕਰ ਰਿਹਾ ਹੈ, ਆਪਣੀ ਕਬੱਡੀ ਤੋਂ ਤਾਂ ਬੇਸ਼ੱਕ ਪਾਸੇ ਹੋ ਗਿਆ ਪਰ ਕਬੱਡੀ ਅੰਦਰੋਂ ਤਾਂ ਨਹੀਂ ਜਾਂਦੀ ਨਾ, ਹੈਗਾ ਤਾਂ ਉਹ ਕਬੱਡੀ ਪਲੇਅਰ ਹੀ, ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ? ਬਈ ਤੈਨੂੰ ਪਤਾ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਹਨਾ, ਬਾਕੀ ਪਿਓ ਪਰ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਜੇ ਉਹਦੇ ਖੂਨ ਚ ਕਬੱਡੀ ਸੀ, ਉਹਦੇ ਖੂਨ ਚ ਮਿਹਨਤ ਸੀਗੀ, ਪਿਓ ਦਾਦਿਆਂ ਦੀ ਕੀਤੀ ਸੀ ਤਾਂ ਉਹ ਅੱਜ ਵੀ ਕਰਦਾ ਹੈ ਹਨਾ। ਜੇ ਆਪਾਂ ਮਿਹਨਤੀਆਂ ਤਾਂ ਬੱਚੇ ਵੀ ਮਿਹਨਤੀ ਪੈਦਾ ਹੋਣਗੇ ਹੈ, ਆਪਾਂ ਉਹਨੂੰ ਸਲੂਟ ਕਰਦੇ ਆ ਵੀਰੇ ਨੂੰ ਕਿ ਬਹੁਤ ਗੁੱਡ ਗੱਲ ਆ ਯਾਰ, ਇੰਨੀ ਪਬਲਿਕ ਮਗਰ ਲਾਉਣੀ ਵੀ ਖੇਡ ਨਹੀਂ ਹੁੰਦੀ ਜੀ, ਜੇ ਉਹਦੇ ਵਿੱਚ ਕੋਈ ਜਜ਼ਬਾ ਹੋਰ ਕਿਸੇ ਨੇ ਨਹੀਂ ਲਾ ਲਈ, ਹੋਰ ਕਿਸੇ ਨੇ ਨਹੀਂ ਲਾ ਲਈ ਹਨਾ ਵੀ ਉਹਦਾ ਜਜ਼ਬਾ ਉਹਦੇ ਵਿੱਚ ਜਾਨ ਆ ਯਾਰ, ਉਹ ਖੁਦ ਭੱਜਦਾ। ਇੱਕ ਬੰਦਾ ਕੋਚ ਬਣਿਆ ਫਿਰਦਾ ਡੰਡਾ ਫੜ ਕੇ ਕਹਿੰਦਾ ਕਿ ਭੱਜੋ ਮੈਂ ਮਗਰ ਸਾਈਕਲ ਤੇ ਆਉਣਾ ਜਾਂ ਮੋਟਰਸਾਈਕਲ ਤੇ ਆਉਣਾ, ਇੱਕ ਖੁਦ ਨਾਲ ਭੱਜਦਾ ਹੈ, ਉਹ ਬੈਸਟ ਆ ਕਿ ਜਿਹੜਾ ਭਜਾਉਂਦਾ ਉਹ ਬੈਸਟ ਹੈ। ਆਪਾਂ ਕਹਿੰਦਾ ਜਿਹੜਾ ਖੁਦ ਭੱਜਦਾ ਯਾਰ ਉਹਨੂੰ ਆਪਦੇ ਟੈਂਪਰੇਚਰ ਦਾ ਪਤਾ ਵੀ ਇੱਥੇ ਮੇਰਾ ਮੀਟਰ ਚੱਲਦਾ, ਇੱਥੇ ਮੇਰੇ ਨਾਲ ਦੇਣਾ ਚੱਲਦਾ, ਐ ਵੀ ਜਾਂ ਅੱਜ ਪਹਿਲੇ ਦਿਨ ਆਇਆ ਜਾਂ ਅੱਜ ਦੂਜੇ ਦਿਨ ਆਇਆ ਜਾਂ ਮੈਨੂੰ ਇੰਨੇ ਦਿਨ ਹੋ ਗਏ ਕਰਦੇ ਨੂੰ, ਇਹਦਾ ਮੇਰੇ ਨਾਲ ਲੈਵਲ ਰਲਣਾ ਕਿ ਨਹੀਂ, ਡਾਂਗ ਦੇ ਡਰਨਾ ਨਹੀਂ, ਮਤਲਬ ਕਿ ਜੋਸ਼ ਨਾਲ ਦੌੜਾਉਣਾ ਨਾਲ ਬਰਾਬਰ ਦੌੜ ਕੇ। ਹਾਂ ਉਹ ਹੌਸਲਾ ਦੇ ਕੇ ਇੱਕ ਬੰਦੇ ਨੂੰ ਮੋਟੀਵੇਟ ਕਰਦਾ ਹੈ, ਇੱਕ ਉਹ ਵਧੀਆ ਸੋਚ ਆ ਯਾਰ ਕਿ ਵਧੀਆ ਮੁੰਡਿਆਂ ਨੂੰ ਵਧੀਆ ਜਗ੍ਹਾ ਤੇ ਜੋੜਿਆ ਗਿਆ, ਅੱਜ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਲਿਆਉਂਦਾ, ਨਹੀਂ ਤਾਂ ਤੈਨੂੰ ਪਤਾ ਪੀੜ੍ਹੀ ਟੁੱਟ ਕੇ ਇੱਕ ਨਸ਼ਿਆਂ ਨੂੰ ਬੈਠੀ ਆ, ਉਹ ਇਸ ਗੇਮਾਂ ਤੋਂ ਦੂਰ ਹੋਈ ਜਾਂਦੇ ਆ, ਉਹਨਾਂ ਦੇ ਇਧਰੋਂ ਰੁਝਾਵ ਘਟਦਾ ਜਾਂਦਾ ਗਾ ਕਿ ਵੀ ਯਾਰ ਛੱਡ ਯਾਰ ਕੌਣ ਖਪੇ ਕੌਣ ਮਿਹਨਤ ਕਰੇ ਕੌਣ ਕਰੇ, ਪਰ ਤੈਨੂੰ ਕਹਿੰਦੇ ਨੇ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਫੜਦਾ ਹੈ। ਜੇ ਅੱਜ ਪਿੰਡ ਦੇ ਵਿੱਚੋਂ 2 ਜਾਣੇ ਉੱਠਿਆ ਉਹ ਕੱਲ ਨੂੰ 3-4 ਕਰਨਗੇ, ਜੇ ਉਹ 5 ਆ ਉਹ 10 ਕਰਨਗੇ ਹੌਲੀ ਹੌਲੀ, ਕਿ ਜੇ ਉਹ ਇਦਾਂ ਦੀ ਲਗਨ ਵੱਧਦੀ ਗਈ ਤਾਂ ਸਾਡੀ, ਕਿਉਂਕਿ ਜਿਹੜਾ ਇਹ ਪੰਜਾਬ ਆ ਨਾ ਪੰਜਾਬੀਅਤ ਆ ਇਹ ਖੇਡਾਂ ਕਰਕੇ ਹੀ ਆ ਬਈ, ਸਾਡੀ ਜਿਹੜੀ ਸਿਹਤ ਆ ਨਾ, ਸਾਡੀ ਜਿਹੜੀ ਬੋਡੀ ਆ, ਇਹ ਸਾਡੀਆਂ ਖੇਡਾਂ ਕਰਕੇ ਹੀ ਆ। ਸਾਡੇ ਇਤਿਹਾਸ 'ਚ ਇਹ ਚੀਜ਼ ਜਦੋਂ ਗੁਰੂ ਸਾਹਿਬ ਨੇ ਅਖਾੜੇ ਲਾਏ ਉਹ ਖੇਡਾਂ ਉਹਨਾਂ ਨੇ ਆਪ ਧੋਰੀਆਂ, ਗੱਤਕਾ ਵੀ ਇੱਕ ਖੇਡ ਸੀ ਪੁਰਾਤਨ, ਜੇ ਕਬੱਡੀ ਸੀਗੀ, ਘੋੜ ਕੁਸ਼ਤੀ ਸੀਗੀ, ਇਹ ਸਾਡੇ ਗੁਰੂਆਂ ਨੇ ਇੱਕ ਸਾਨੂੰ ਉਹ ਜਿਹੜਾ ਕੋਈ ਜੋਸ਼ ਸੀ ਉਹਦੇ ਵਿੱਚ ਮਿਹਨਤ ਖੁਰਾਕ ਸੀਗੀ, ਉਹਨੂੰ ਮਿਹਨਤ ਕਰਕੇ ਉਹਨੂੰ ਨਰਮ ਕਰਦੇ ਸੀਗੇ ਕਿ ਥੱਕ ਜੇ ਤੇ ਸੌਂ ਜੇ, ਉਹਦਾ ਗਲਤ ਪਾਸੇ ਧਿਆਨ ਨਾ ਜਾਵੇ, ਉਹ ਆਪਣੀ ਮਿਹਨਤ ਕਰੇ, ਜੇ ਉਹ ਖੁਰਾਕ ਖਾਂਦਾ ਤਾਂ ਉਹਦੇ ਵਿੱਚ ਪਾਵਰ ਆਉਂਦੀ ਆ, ਤੇ ਪਾਵਰ ਆਉਂਦੀ ਤਾਂ ਉਹ ਗਲਤ ਸੋਚਦੀ ਆ, ਉਹ ਕਹਿੰਦੇ ਤੁਸੀਂ ਇੱਥੇ ਖਪ ਲਓ, ਮਿੱਟੀ ਨਾਲ ਮਿੱਟੀ ਹੋ ਲਓ ਤੇ ਸੌਂ ਲਓ, ਬਸ ਜਿੰਨਾ ਵੀ ਇਹਦੇ 'ਚ ਖਪੋ ਤੇ ਸੌਵੋ ਤੇ ਖੁਰਾਕ ਖਾਵੋ ਤੇ ਤੁਸੀਂ ਇੱਕ ਦਿਨ ਦੁਨੀਆ ਦਾ। ਹੁਣ ਆਪਾਂ ਨੂੰ ਪਤਾ ਭਲਵਾਨ ਦਾ ਨਾਂ
ਪਲੇਅਰ ਦਾ ਨਾਂ ਕਿੰਨੀ ਛੇਤੀ ਅੱਗੇ ਆ ਜਾਂਦਾ, ਕਿਉਂਕਿ ਉਹਨੇ ਮਿਹਨਤ ਕੀਤੀ ਹੁੰਦੀ, ਉਹਨੇ ਖੁਰਾਕ ਖਾਧੀ ਹੁੰਦੀ, ਉਹਨੇ ਰੈਸਟ ਕੀਤੀ ਹੁੰਦੀ, ਉਹਨੇ ਮਾੜੇ ਕੰਮਾਂ ਤੋਂ ਆਪਣਾ ਪਰਹੇਜ਼ ਕੀਤਾ ਹੁੰਦਾ ਤੇ ਉਹਦਾ ਉਨੀ ਛੇਤੀ ਨਾਂ ਬਣ ਜਾਂਦਾ। ਇਹ ਆਪਾਂ ਇਹਨੇ ਜੇ ਹੁਣ ਨਸ਼ਾ ਕੀਤਾ ਜਾਂ ਨਸ਼ਾ ਕਰਦੇ ਉੱਥੇ ਡਿੱਗੇ ਪਏ ਆ ਜਾਂ ਉੱਥੇ ਬੈਠੇ ਆ, ਉਹ ਉਨਾ ਹੀ ਨਾਂ ਬਦਨਾਮ ਹੋਈ ਜਾਂਦਾ ਯਾਰ ਇਹ ਤਾਂ ਬੰਦਾ ਕਰੀ ਜਾਂਦਾ ਸੀ। ਉੱਥੇ ਜਾ ਕੇ ਜੇ ਗਰਾਊਂਡ 'ਚ ਬਹਿਨੇ ਆ, ਉੱਥੇ ਜਾ ਕੇ ਯਾਰ ਉਹ ਬੰਦੇ ਨੇ ਆਹ ਕੁਛ ਕਰਤਾ ਅੱਜ। ਸਹੀ ਗੱਲ ਆ, ਬੇਸ਼ੱਕ ਦੀ ਉੱਥੇ ਦੀਦਾ ਜ਼ੋਰ ਫਿਰਦਾ ਹੈ, ਫਿਰ ਉੱਥੇ ਅਗਲਾ ਕਹਿੰਦਾ ਯਾਰ ਠੀਕ ਹੈ, ਉਹ ਪਲੇਅਰ ਨੇ ਕੁਛ ਕਰਕੇ ਦਿਖਾ ਲਿਆ। ਉਹਨੂੰ ਦੇਖ ਕੇ ਕਿੰਨੇ ਪਲੇਅਰ ਖੇਡਣ ਲੱਗਦੇ ਆ, ਉਹਨੂੰ ਦੇਖ ਕੇ ਕਿੰਨੇ ਮਾਂ-ਬਾਪ ਦੇ ਸੁਪਨੇ ਹੁੰਦੇ ਆ। ਸਾਡੇ ਪਲੇਅਰਾਂ ਨੂੰ ਨਾ ਦੇਖ ਦੇਖ ਕੇ ਕਈਆਂ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਨਾਂ ਰੱਖੇ। ਅੱਛਾ, ਏਕ ਮਹਠੂਰ ਆ, ਇਹਦਾ ਨਾਂ ਪਾਲਾ ਰੱਖਿਆ ਹੈ, ਇਹਦਾ ਨਾਂ ਅਸੀਂ ਦੁੱਲਾ ਰੱਖਿਆ ਹੈ, ਇਹਦਾ ਨਾਂ ਅਸੀਂ ਸੁਲਤਾਨ ਰੱਖਿਆ, ਇਹਦਾ ਨਾਂ ਖੁਸ਼ੀ ਰੱਖਿਆ, ਕਿ ਵੀ ਬਸ ਉਹ ਸ਼ਾਇਦ ਉਹ ਨਾਂ ਨਾਲ ਉਹੀ ਬਣਨ। ਜੇ ਮਾਂ ਪਿਓ ਦਾ ਸੁਪਨਾ ਇਹੀ ਬਣਾਉਣ ਦਾ, ਉਹ ਬਣੂਗਾ ਵੀ, ਪਰ ਉਹਦੀ ਕੋਸ਼ਿਸ਼ ਹੁੰਦੀ ਆ। ਪਰ ਅੱਗੇ ਜਿਹੜੀ ਸੁਸਾਇਟੀ ਸਾਡੀ ਸੰਗਤ ਸਾਰੀ ਹੀ ਇਦਾਂ ਦੀ ਹੋਈ ਆ, ਤੇ ਉਹ ਫਿਰ ਬੱਚੇ ਨੇ ਵੀ ਉਦਾਂ ਹੋਣਾ। ਜੇ ਸਾਡੇ ਵਿੱਚ ਪਲੇਅਰ ਹੀ ਆ, ਸਾਡੇ ਗਰਾਊਂਡਾਂ ਵਿੱਚ ਪਿੰਡਾਂ ਵਿੱਚ ਕੋਚ ਰੱਖੇ ਆ, ਕਿਉਂਕਿ ਜੇ ਪਿੰਡ ਦੇ ਵਿੱਚ ਕੋਈ ਪਲੇਅਰ ਆ ਯਾਰ, ਜੇ ਉਹਨੂੰ ਕੋਚ ਬਣਾ ਕੇ ਰੱਖ ਲਓਗੇ ਜਾਂ ਉਹਨੂੰ ਪਿੰਡ ਦੇ ਵਿੱਚੋਂ ਥੋੜੇ ਬਹੁਤੇ ਇਕੱਠੇ ਕਰਕੇ ਦੇਈ ਜਾਓਗੇ, ਉਹ ਪਿੰਡ ਦੇ ਬੱਚਿਆਂ ਨੂੰ ਜੋੜੀ ਜਾਊਗਾ। ਪਰ ਹੁੰਦਾ ਨਹੀਂ ਐ ਬਾਈ। ਮੈਂ ਆਪਣੇ ਏਰੀਏ ਦੀ ਗੱਲ ਦੱਸ ਦਿੰਦਾ, ਸਾਡੇ ਹੈ ਨਹੀਂ, ਸਾਡੇ ਆਪਣੇ ਦੇਖੀਏ ਪੰਜਾਬ ਦੇ ਵਿੱਚ ਇੱਕ ਤਾਂ ਇਸ ਸਮੇਂ ਗ੍ਰੰਥੀਆਂ ਦੀਆਂ ਬਹੁਤ ਕਹਾਣੀਆਂ ਦੇਖਣ ਨੂੰ ਮਿਲਦੀਆਂ। ਗ੍ਰੰਥੀ ਸਿੰਘ ਹੈ ਜਿਹਨੇ ਗੁਰੂ ਸਾਹਿਬ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਰਹਿਰਾਸ ਸਾਹਿਬ, ਸਵੇਰ ਨੂੰ ਜਪਜੀ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਰਹਿਰਾਸ ਸਾਹਿਬ ਸੁੱਖ ਆਸਣ ਤੱਕ ਕਰਨਾ ਹੈ। ਸਾਨੂੰ ਉਹਦੀ ਕਦਰ ਨਹੀਂ ਹੈ, ਉਹ ਰੋਲ ਰਹੇ ਨੇ। ਅਸੀਂ ਕਿੰਨੀਆਂ ਕਹਾਣੀਆਂ ਦੇਖਦੇ ਹਾਂ ਸਵੇਰ ਤੋਂ ਸ਼ਾਮ ਤੱਕ। ਦੂਜੇ ਪਾਸੇ ਕੋਚਾਂ ਦੀ ਗੱਲ ਕਰ ਲਓ, ਜਿਨ੍ਹਾਂ ਨੇ ਗਰਾਊਂਡਾਂ ਦੇ ਵਿੱਚ ਸਾਡੀ ਜਵਾਨੀ ਨੂੰ ਬਚਾਉਣਾ ਹੈ ਨਸ਼ਿਆਂ ਤੋਂ, ਉਹਨਾਂ ਨੇ ਤਪਾਉਣਾ ਹੈ, ਉਹਨਾਂ ਨੂੰ ਭੱਠੀ ਦੇ ਵਿੱਚ ਕੁਝ ਬਣਾਉਣਾ ਹੈ, ਉਹ ਵੀ ਰੋਲ ਰਹੇ ਨੇ। ਉਹਨਾਂ ਨੂੰ ਵੀ ਕੋਈ ਨਹੀਂ ਪੈਸੇ ਭਰਦਾ। ਇਹ ਤਾਂ ਆਪੋ ਧਾਪੀ 'ਚ ਆਪਸ 'ਚ ਹੀ ਮਿਲਦੀਆਂ ਜੁਲਦੀਆਂ ਗੱਲਾਂ ਨੇ। ਗ੍ਰੰਥੀ ਸਿੰਘ ਵਾਲੀ ਵੀ ਲੈ ਲਓ ਤਾਂ ਇਹ ਵਾਲੀ ਵੀ ਤੁਸੀਂ ਤਾਂ ਕਹਿ ਰਹੇ ਹੋ, ਪਰ ਇਹ ਹੁੰਦਾ ਨਹੀਂ। ਤੁਸੀਂ ਦੇਖਿਆ ਕਿਤੇ? ਆਪਾਂ ਇਹ ਕਹਿੰਦੇ ਵੀ ਇਹ ਹੋਣਾ ਚਾਹੀਦਾ। ਜੇ ਤੁਸੀਂ ਇਹ ਕਰ ਰਹੇ ਆ, ਇੱਕ ਪਾਸੇ ਇੰਨੇ ਪੈਸੇ ਲਾ ਰਹੇ ਆ, ਤੁਸੀਂ ਇੰਨਾ ਕੁਛ ਕਰ ਰਹੇ ਆ, ਫਿਰ ਥੋੜਾ ਤੁਸੀਂ ਇੱਧਰ ਦੇਖੋ। ਇਹ ਨਹੀਂਗਾ ਕਿ ਘਾਹਦਾਰ ਗਰਾਊਂਡ ਬਣਾਤੀ ਆ, ਜਾਲ ਲਾਤਾ, ਉੱਥੇ ਭੰਗੂੜੇ ਲਾਤੇ ਆ, ਉੱਥੇ ਆ ਕਰਤਾ ਉਹ ਕਰਤਾ, ਇਹਦੇ ਨਾਲ ਕੋਈ ਮਤਲਬ ਨਹੀਂਗਾ। ਤੁਸੀਂ ਇਦੋਂ ਗਰਾਊਂਡ ਭਲਾ ਕੱਚਾ ਹੋਵੇ ਪਰ ਕੰਮ ਪੱਕਾ ਹੋਵੇ, ਫਿਰ ਕੋਚ ਹੋਵੇ ਤੁਹਾਡਾ, ਕੋਚ ਹੋਵੇ, ਉਹ ਵਿਸਲ ਮਾਰਦਾ ਹੋਵੇ, ਤੇ ਪਿੰਡ ਦੇ ਵਿੱਚੋਂ ਹੋਰ ਵੀ ਕੋਈ ਵੇਖ ਕੇ ਆਉਂਦਾ ਹੋਵੇ ਕਿ ਯਾਰ ਵੀ ਠੀਕ ਆ, ਉੱਥੇ ਕੋਚ ਆ ਆਪਣੇ ਕੋਲੇ, ਆਪਾਂ ਉਹਦਾ ਬੱਚਾ ਉੱਥੇ ਕੋਚ ਕੋਲੇ ਬੱਚੇ ਤੋਂ ਛੱਡ ਕੇ ਆਈਏ ਉੱਥੇ। ਅੱਜ ਜੇ ਮਦਨ ਲਾਲ ਡਿਡਵਿੰਡੀ ਆ ਕੋਚ ਆ ਬਠਿੰਡੇ ਦੇ ਵਿੱਚ ਆ, ਜਾਂ ਕੁਝ % ਕੋਚ ਰਹਿ ਗਏ ਜਿਹੜੇ ਜਿਨ੍ਹਾਂ ਦੀ DPED CPED ਇਸ ਚੀਜ਼ ਦੀ ਹੈਗੀ ਆ, ਵੀ ਉਹ ਬੰਦੇ ਉੱਥੇ ਪ੍ਰੈਕਟਿਸ ਕਰਾਉਂਦੇ ਆ, ਉਹਨਾਂ ਦੇ ਤਰਾਸ਼ੇ ਵੇ ਹੀਰੇ ਹੀ ਪੈਦਾ ਹੁੰਦੇ ਆ। ਜਾਂ ਕੁਝ ਪਲੇਅਰ ਆ ਬਾਈ ਗੁਰਪ੍ਰੀਤ ਜੰਗੀਆਂ ਨਾ, ਤੇ ਜਾਂ ਆਪਾਂ ਹੋਰ ਬਹੁਤ ਪਲੇਅਰ ਹੈਗੇ, ਬਾਈ ਗੋਪੀ ਅਫਰੰਦੀਪੁਰ, ਜਾਂ ਕੁਝ ਵੀ ਪਲੇਅਰ ਹੈਗੇ ਆ, ਵੀ ਉਹ ਬੰਦੇ ਬੱਚਿਆਂ ਨੂੰ ਖਿਡਾਉਂਦੇ ਆ, ਨਾਲ ਜੋੜਦੇ ਆ ਯਾਰ, ਉਹਨਾਂ ਨੂੰ ਮਿਹਨਤ ਵੱਲ ਲਿਆਉਂਦੇ ਆ, ਉਹਨਾਂ ਦੇ ਵਿੱਚ ਜੋਸ਼ ਭਰਦੇ ਆ। ਆਪਣਾ ਮਤਲਬ ਕੋਈ ਮੰਗਣਾ ਨਹੀਂ ਆ ਯਾਰ ਬਈ ਇੰਟਰਵਿਊ, ਆਪਣਾ ਮਤਲਬ ਮੋਟੀਵੇਟ ਕਰਨਾ ਹੈਗਾ ਕਿ ਹੌਸਲਾ ਨਾ ਹਾਰੋ, ਦਿਲ ਨਾ ਛੱਡੋ। ਜਿੱਥੇ ਥਾਂ ਥਾਂ ਤੇ ਕੈਂਪ ਆ, ਵੀਰੇ ਕੋਲੇ ਪੈਂਕੇ ਜਰਗ ਕੋਲੇ ਪਹੁੰਚੋ, ਮਦਨ ਲਾਲ ਡਡਵਿੰਡੀ ਕੋਲ ਪਹੁੰਚੋ, ਗੁਰਪ੍ਰੀਤ ਜੰਗੀਆਂ ਨੇ ਕੋਲ ਪਹੁੰਚੋ, ਗੋਪੀ ਫਰੰਦੀਪੁਰ ਕੋਲੇ ਪਹੁੰਚੋ, ਹੋਰ ਕਿੰਨੇ ਪਲੇਅਰ ਆ ਜਿਨ੍ਹਾਂ ਕੋਲੇ ਤੁਸੀਂ ਉਹਨਾਂ ਤੱਕ ਪਹੁੰਚ ਕਰੋ। ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਜੇ ਕੋਈ ਬੱਚਾ ਖੇਡਣਾ ਚਾਹੁੰਦਾ, ਜਾਂ ਉਹਨੂੰ ਤੁਸੀਂ ਭਜਾ ਕੇ ਦੇਖੋ, ਜਾਂ ਉਹਦੀ ਕੰਡੀਸ਼ਨ ਦੇਖੋ, ਜਾਂ ਉਹਦਾ ਤੁਸੀਂ ਉਹਨੂੰ ਬਿਠਾ ਕੇ ਉਹਦਾ ਸਰਕਲ ਦੇਖੋ ਕਿ ਇਹ ਖੇਡ ਸਕਦਾ, ਜਾਂ ਇਹਦੇ ਲੱਛਣ ਦੇਖੋ, ਤੇ ਤੁਸੀਂ ਉਹਨੂੰ ਜ਼ਰੂਰ ਰੱਖੋ ਯਾਰ। ਹਾਂ, ਜੇ ਕੁਝ ਹੈਗਾ ਬੰਦੇ ਦੀ ਪਰਖ ਲਓ, ਜੇ ਉਹਦੇ 'ਚ ਕੋਈ ਕਾਬਲੀਅਤ ਹੈਗੀ ਆ ਵੀ ਇਹ ਵਾਕਈ ਖੇਡਣ ਜੇ ਹੱਕਦਾਰ ਹੈਗਾ, ਇਹਦੇ ਘਰ ਦੇ ਵਿੱਚੋਂ ਵਾਕਈ ਗਰੀਬੀ ਆ, ਉਹਦੇ ਤੇ ਖੁਰਾਕ ਤੇ ਖਰਚਾ ਕੀਤਾ ਵੀ ਦੁੱਖ ਨਹੀਂ ਦਿੱਤਾ। ਸਹੀ ਗੱਲ। ਜੋ ਫੋਨ 'ਚੋਂ ਨਹੀਂ ਨਿਕਲਦਾ, ਉਹਦੇ ਲੱਛਣ ਮਾੜੇ, ਉਹ ਤੁਹਾਡੇ ਤੋਂ ਪਿੱਠ ਪਿੱਛੇ ਪੁੱਠੇ ਕੰਮ ਕਰਦਾ ਫਿਰਦਾ, ਫਿਰ ਉਹਨੂੰ ਡੱਕਰਾਉਣ ਕਿ ਵੀਰੇ ਉਹਦੇ ਕੰਮ ਤੇ ਲੱਗ ਪਹੁੰਚ, ਤੇਰੇ ਕੋਈ ਹੋਰ ਕੰਮ ਦੇ ਗੇਮ ਬਸ ਨਹੀਂ ਤੇਰੇ। ਲੱਕੇ ਬਾਈ, ਮੈਂ ਹੋਰ ਥੋੜਾ ਜਿਹਾ ਹਟ ਕੇ ਇਤੋਂ ਸਵਾਲ ਕਰੂੰਗਾ। ਸਵਾਲ ਤਾਂ ਕਬੱਡੀ ਨਾਲ ਹੀ ਜੁੜਿਆ ਹੋਇਆ, ਪਰ ਵਿਸ਼ਾ ਇਹਦਾ ਬਦਲ ਲੈਨੇ ਆ। ਬੀਤੇ ਦਿਨੀ ਪੈਂਕੇ ਜਰਗ ਨੇ ਇੱਕ ਹੋਰ ਮੁੱਦਾ ਛੇੜਿਆ ਸੀ, ਮੁੱਦਾ ਸੀ ਨਸ਼ੇ ਦਾ ਕਬੱਡੀ ਦੇ ਵਿੱਚ। ਤੁਸੀਂ ਤਾਂ ਇਹ ਸਾਰੇ ਦੇ ਵਿੱਚ ਰਹੇ ਹੋ, ਮੈਨੂੰ ਲੱਗਦਾ ਤੁਸੀਂ ਸੱਚ ਹੀ ਦੱਸੋਗੇ। ਮੈਂ ਉਮੀਦ ਤਾਂ ਤੁਹਾਡੇ ਤੋਂ ਇਹੀ ਕਰਦਾ, ਕਿਉਂਕਿ ਪੈਂਕੇ ਜਰਗ ਨੇ ਵੀ ਇਹੀ ਕਹਿ ਕੇ ਕਬੱਡੀ ਛੱਡੀ ਸੀ। ਜਦੋਂ ਆਪਾਂ ਕੈਨੇਡਾ ਵਾਲੇ ਪ੍ਰਮੋਟਰਾਂ ਦੀਆਂ ਗੱਲਾਂ ਸੁਣਦੇ, ਉਹ ਇਹ ਕਹਿੰਦੇ ਨੇ ਕਿ ਅਸੀਂ ਇਹਨੂੰ ਕਈ ਲੱਖ ਡਾਲਰ, ਕਈ $1000 ਇਹਨੂੰ ਆਫਰ ਕਰ ਰਹੇ ਸੀ ਵੀ ਆ ਕੇ ਖੇਡ। ਉਹ ਕਹਿੰਦਾ ਕਿ ਭਾਈ ਮੈਂ ਇਹ ਨਸ਼ਾ ਕਰਨ ਵਾਲਿਆਂ ਨਾਲ ਨਹੀਂ ਖੇਡਣਾ, ਮੈਂ ਹੱਡ ਪੈਰ ਨਹੀਂ ਤੜਾਉਣੇ, ਮੈਂ ਕਬੱਡੀ ਖੇਡਣੀ ਆ ਸਾਫ ਸੁਥਰੀ। ਜੇ ਸਾਫ ਸੁਥਰੇ ਬੰਦੇ ਹੈਗੇ ਆ ਤਾਂ ਮੈਨੂੰ ਖਿਡਾ ਲਓ। ਕਬੱਡੀ ਦੇ ਵਿੱਚ ਨਸ਼ੇ ਦੀ ਕਿੰਨੀ ਕੁ ਭਰਮਾਰ ਹੈ, ਜਾਂ ਕਹਿ ਲਈਏ ਵੀ ਜਿਹੜੀ ਗੱਲ ਚੱਲਦੀ ਹੈ ਕਿ ਨਸ਼ਾ ਕਰਕੇ ਹੀ ਖੇਡਿਆ ਜਾਂਦਾ, ਨਸ਼ੇ ਤੋਂ ਬਿਨਾਂ ਖੇਡਿਆ ਨਹੀਂ ਜਾਂਦਾ, ਇਹਦੇ 'ਚ ਸੱਚਾਈ ਕਿੰਨੀ ਹੈ? ਜੇ ਹੈਗੀ ਆ ਤਾਂ ਕਾਰਨ ਕੀ ਨੇ? ਬਈ ਦੇਖੋ ਇੱਕ ਮਿੰਟ, ਚਲੋ ਹਨਾ ਉਹ ਆਪਣੀ ਆਪਣੀ ਥਿੰਕਿੰਗ ਆ। ਅੱਜ ਮੈਂ ਕਹਾਂ ਵੀ ਮਾਂ ਖੇਡ ਕਬੱਡੀ, ਨਾ ਤਾਂ ਕਬੱਡੀ ਮੁੱਢ ਤੋਂ ਇਹ ਚੀਜ਼ ਲੈ ਕੇ ਆਈ ਆ, ਦੁੱਧ ਘਿਓ ਮੱਖਣਾ ਦੀ ਚੀਜ਼ ਬਣੀ ਤੇ ਪਲੀ ਆ, ਵੀ ਨਾ ਹੀ ਤਾਂ ਇਹ ਕਬੱਡੀ ਨੇ ਕਿਹਾ ਵੀ ਮੇਰੇ ਬੱਚੇ ਇਹ ਕੁਛ ਲੈ ਕੇ ਆਓ। ਜੇ ਲੈ ਕੇ ਆਏ ਆ ਤਾਂ ਅਸੀਂ ਸਾਡੇ ਪਲੇਅਰ ਜਾਂ
ਵੱਡੇ ਜਾਂ ਕੋਈ ਵੀ ਇਹਦੇ ਚ ਆਉਣ ਵਾਲੇ ਕੋਚ ਪ੍ਰਮੋਟਰ ਜਾਂ ਕੁਛ ਵੀ ਜਿਨ੍ਹਾਂ ਨੂੰ ਪਤਾ ਸੀ ਯਾਰ ਵੀਰੇ ਐਵੇਂ ਮੈਂ ਕਹਾਂ ਮੈਂ ਤਾਂ ਆਪਾਂ ਤਾਂ ਅਨਪੜ੍ਹ ਬੰਦੇ ਆ ਆਪਾਂ ਨੂੰ ਤਾਂ ਇਹਦੇ ਬਾਰੇ ਵੀ ਮੈਂ ਕਹਾਂ ਵੀ ਮੈਨੂੰ ਤਾਂ ਇੱਕ ਨਾਮ ਨਹੀਂ ਪੜ੍ਹਨਾ ਆਉਂਦਾ ਵੀ ਇਹਦੇ ਤੇ ਕੀ ਲਿਖਿਆ ਗੋਲੀ ਤੇ ਜਾਂ ਟੀਕੇ ਤੇ ਕੀ ਲਿਖਿਆ ਵੀ ਜੇ ਇਹ ਆਇਆ ਤਾਂ ਸਾਰਿਆਂ 'ਚ ਪਹੁੰਚਿਆ ਜੇ ਅੱਜ ਸਾਡੇ ਤੱਕ ਪਹੁੰਚਿਆ ਤਾਂ ਇਹ ਕਿਸੇ ਨੇ ਲਿਆਂਦਾ ਤਾਂ ਪਹੁੰਚਿਆ ਹੈ ਵੀ ਮੈਂ ਤਾਂ ਘਰੋਂ ਨਹੀਂ ਲੈ ਕੇ ਆਇਆ ਜੇ ਅੱਜ ਮੇਰੇ ਤੋਂ ਪਿੱਛੇ ਨਵੇਂ ਜਵਾਕ ਆ ਉਹਨਾਂ ਤੱਕ ਜੇ ਅੱਜ ਕਿਸੇ ਜਵਾਕ ਨੂੰ ਕਹਿ ਦਈਏ ਨਾ ਕਿ ਖੁਰਾਕ ਖਾ ਦੁੱਧ ਪੀ ਘਿਓ ਖਾ ਦਹੀਂ ਪੀ ਆ ਕਰ ਉਹ ਕਰ ਉਹ ਗੱਲ ਤੇ ਨਹੀਂ ਖੜਦਾ ਬਾਈ ਉਹ ਕਹਿੰਦਾ ਵੀ ਪ੍ਰੋਡਕਟ ਦੱਸੋ ਜਿਹੜੇ ਪ੍ਰੋਡਕਟ ਕਿਹੜੇ ਕਿਹੜੇ ਲਈਏ ਭਲਾਂ ਦੀ ਉਹ ਦਿਹਾੜੀ ਜਾ ਕੇ 5-4 ਹਜ਼ਾਰ ਰੁਪਇਆ ਪ੍ਰੋਟੀਨ ਕਿਹੜਾ ਖਾਣਾ ਬਸ ਹਾਂ ਵੀ ਟੀਕਾ ਕਿਹੜਾ ਖਾਣਾ ਮੈਂ ਉਹ ਚੀਜ਼ ਕਿਹੜੀ ਕਰਨੀ ਆ ਉਹਦਾ ਦਿਮਾਗ ਹੀ ਉੱਥੇ ਖੜਾ ਆ ਕੇ ਉਹ ਚੀਜ਼ ਹੀ ਉਹ ਮੰਗਦਾ ਫੇ ਪਾਈ ਕਿਨੇ ਇਹ ਦਿਮਾਗ 'ਚ ਗੱਲ ਉਹਦੇ ਹੈ ਇਹ ਗੱਲ ਕਿਨੇ ਦਿਮਾਗ 'ਚ ਪਾਈ ਕਿਹਨੂੰ ਦੇਖ ਕੇ ਉਹਨਾਂ ਦੇ ਦਿਮਾਗ 'ਚ ਆਇਆ ਵੀ ਘੇ ਮੱਖਣਾ ਦੀ ਖੇਡ ਨਹੀਂ ਹੈਗੀ ਇਹ ਤਾਂ ਬੇ ਪ੍ਰੋਟੀਨ ਜਾਂ ਇਦਾਂ ਦੀਆਂ ਚੀਜ਼ਾਂ ਚੱਕਣੀਆਂ ਅੱਜ ਦਾ ਯੁੱਗ ਟਾਈਮ ਵੇਖੋ ਅੱਜ ਆਪਾਂ ਕਹੀਏ ਨਾ ਕਿ ਮੋਬਾਈਲ ਰੱਖ ਦਿਓ ਤਾਂ ਕਿਸੇ ਨੇ ਫੋਨ ਨਹੀਂ ਰੱਖਣਾ ਉਹ ਘਰ ਦੇ ਛੱਡ ਸਕਦਾ ਫੋਨ ਨਹੀਂ ਛੱਡ ਸਕਦਾ ਹੈ ਜੇ ਅੱਜ ਕਹੀਏ ਕਿ ਆਹ ਚੀਜ਼ ਛੱਡ ਦਿਓ ਉਹ ਕਹਿੰਦਾ ਕਿ ਤੈਨੂੰ ਇਹਦੇ ਬਾਰੇ ਨਹੀਂ ਪਤਾ ਹੈ ਮੇਰੇ ਵਰਗਾ ਗਿਆਨੀ ਕੋਈ ਨਹੀਂ ਕਹਿੰਦਾ ਹਾਂ ਉਹਨੇ ਮੈਂ ਕਹਤਾ ਨਾ ਆ ਚੀਜ਼ ਵਰਤ ਦੁੱਧ ਘਿਓ ਉਹਨੇ ਤੈਨੂੰ ਪੁੱਛਣਾ ਤੂੰ ਕਹਿਣਾ ਦੁੱਧ ਘਿਓ ਨਹੀਂ ਜੇ ਉਹਨੇ ਕਹਤਾ ਉਹਨੇ ਜਦੋਂ ਚੌਥੇ ਪੰਜਵੇਂ ਕੋਲ ਜਦੋਂ ਉਹਨੇ ਜਾ ਕੇ ਕਿਹਾ ਨਾ ਆਹ ਉਹਨੇ ਕਹਿਣਾ ਆਹ ਸੱਚਾ ਹੈ ਆਹ ਸਹੀ ਆ ਕਹਿਣ ਦਾ ਮਤਲਬ ਜਿਹੜੀ ਉਹ ਸੁਣਨਾ ਚਾਹੁੰਦਾ ਜਿੰਨਾ ਚਿਰ ਉਹ ਨਹੀਂ ਉਹਨੂੰ ਬੰਦਾ ਸੁਣਾਉਂਦਾ ਉਹਨੇ ਲੱਗੇ ਪਹਿਲੇ ਨੇ ਕਹਿਤੀ ਤਾਂ ਉਹੀ ਹੀਰੋ ਉਹਦਾ ਤੇ ਜੇ ਪਹਿਲੇ ਦੂਜੇ ਨੇ ਕਿਹਾ ਜ਼ੀਰੋ ਤੇ ਜਿਹਨੇ ਦੱਸਤਾ ਉਹ ਹੀਰੋ ਉਹਦਾ ਕਿ ਹਾਂ ਯਾਰ ਆਹ ਬੰਦੇ ਨੇ ਸਹੀ ਗੱਲ ਤੇ ਸਿਆਣੀ ਗੱਲ ਦੱਸੀ ਆ ਹੈ ਫਿਰ ਇਹ ਚੀਜ਼ ਆਈ ਚੱਲਦੀ ਆ ਕਿੱਥੋਂ ਆਉਂਦੀ ਆ ਕਿਹਨੇ ਬਣਾਈ ਆ ਕਾਦੇ ਵਾਸਤੇ ਬਣੀ ਆ ਇਹ ਹੈ ਉਹਦੀ ਕੋਈ ਸਰਚਿੰਗ ਜਾਂ ਉਹਨੂੰ ਉੱਥੋਂ ਬੰਦ ਜੇ ਆਪਾਂ ਕੀ ਅੱਜ ਚਿੱਟਾ ਜਾਂ ਦਾਰੂ ਆ ਜਾਂ ਇਹ ਪੋਸਟ ਫੀਮ ਚਲੋ ਤਾਂ ਘਰ ਦੀਆਂ ਖੇਤੀਆਂ ਜਿਹੜੇ ਇਹ ਐਂਟੀਬਾਇਓਟਿਕ ਚੀਜ਼ਾਂ ਇਹ ਕਿੱਥੋਂ ਆਉਂਦੀਆਂ ਕੌਣ ਲਿਆਉਂਦਾ ਜੇ ਮਿਲਦੀਆਂ ਤਾਂ ਬੰਦੇ ਯੂਜ਼ ਕਰਦੇ ਆ ਆਪਾਂ ਕੀ ਕਿ ਮੇਰੇ ਕਹਿਣ ਨਾਲੇ ਹਟਣ ਨਹੀਂ ਲੱਗਾ ਨਹੀਂ ਹੈਗਾ ਕਹਿਣ ਦਾ ਮਤਲਬ ਜਿੱਦਾਂ ਤੁਸੀਂ ਦੱਸ ਰਹੇ ਹੋ ਹੈਗਾ ਪਰ ਇਹਦੇ 'ਚ ਇਹ ਜ਼ਰੂਰ ਦੱਸੋ ਪ੍ਰਮੋਟਰਾਂ ਨੂੰ ਇਸ ਗੱਲ ਦਾ ਗਿਆਨ ਨਾ ਹੋਵੇ ਇਹ ਨਹੀਂ ਹੋ ਸਕਦਾ ਜੇ ਉਹਨਾਂ ਨੂੰ ਵੀ ਪਤਾ ਉਹ ਨਹੀਂ ਕੋਈ ਇਹਦੇ ਤੇ ਹੱਥ ਪੱਲਾ ਮਾਰਦੇ ਵੀ ਭਾਈ ਅਸੀਂ ਤਾਂ ਕੁਝ ਆਪਣੇ ਵੱਲੋਂ ਕਰੀਏ ਜੇ ਅਸੀਂ ਕਬੱਡੀ ਬਚਾਉਣ ਨਿਕਲੇ ਆ ਅਸੀਂ ਤਾਂ ਕੁਝ ਧਿਆਨ ਕਰੀਏ ਵੀ ਉਹੋ ਹੀ ਖਿਲਾੜੀ ਖਿਡਾਉਣੇ ਆ ਜਿਹੜੇ ਇਸ ਤੋਂ ਬਚੇ ਨੇ ਦੀ ਗੱਲ ਪਤਾ ਕੀ ਆ ਆਲਾ ਕਹਿੰਦਾ ਨਾ ਵੀ ਮੈਚ ਫਸ ਕੇ ਹੋਣੇ ਚਾਹੀਦੇ ਆ ਜੇ ਉਹ ਹੋਣੇ ਚਾਹੀਦੇ ਆ ਕਿ ਐਟ ਕੁੱਤੇ ਦਾ ਵੈਰ ਹੋਣਾ ਚਾਹੀਦਾ ਤੇ ਪੂਰੀ ਡਾਂਗ ਖੜਕਣੀ ਚਾਹੀਦੀ ਆ ਅੱਛਾ ਮਤਲਬ ਸਾਰਿਆਂ ਦਾ ਇਹੀ ਆ ਵੀ ਬਾਈ ਉਹਨੇ ਕਹਿਣਾ ਮੈਂ ਆਹ ਨਹੀਂ ਵਰਤਿਆ ਉਹਨੇ ਕਹਿਣਾ ਫਿਰ ਇਹ ਵਰਤ ਅੱਛਾ ਕਾਹ ਤੋਂ ਨਹੀਂ ਤੂੰ ਵਰਤਿਆ ਪ੍ਰਮੋਟਰ ਕਹਿੰਦੇ ਨੇ ਜਾਂ ਕੋਈ ਵੀ ਯਾਰ ਪ੍ਰਮੋਟਰ ਲਾਲਾ ਚੱਲ ਆਪਾਂ ਹਨਾ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੂੰ ਨਹੀਂ ਕਹਿੰਦੇ ਕਿ ਜਦੋਂ ਸਾਡਾ ਹੀ ਆਪਦਾ ਹੀ ਮਨ ਉੱਥੇ ਖੜਾ ਪ੍ਰਮੋਟਰ ਨੇ ਤਾਂ ਬਣਿਆ ਬਣਾਇਆ ਚੱਕਣਾ ਅੱਛਾ ਪ੍ਰਮੋਟਰ ਨੇ ਅੱਜ ਸਾਨੂੰ ਨਹੀਂ ਚੱਕ ਲਿਆ ਉਹਨੇ ਤਾਂ ਬਣਿਆ ਬਣਾਇਆ ਉਹਨੇ ਤਾਂ ਤਰਾਸ਼ਿਆ ਵੇ ਲੈਣਾ ਉਹਨਾਂ ਨੇ ਤਾਂ ਉੱਥੇ ਸੱਦ ਕੇ ਉਹਨਾਂ ਦਾ ਉਹਦਾ ਮੁੱਲ ਲਾਉਣਾ ਜੋ ਉਹਨੇ ਉੱਥੇ ਜਾ ਕੇ ਨਾ ਕਹੋ ਕੀਤਾ ਉਹਨਾਂ ਨੇ ਗਾਲਾਂ ਵੀ ਕੱਢਣੀਆਂ ਤੈਨੂੰ ਲੰਗਰ ਖਾਣ ਨੂੰ ਨਹੀਂ ਸੱਦਿਆ ਇੱਥੇ ਤੈਨੂੰ ਕੀ ਕਾਹਦੇ ਹੱਥੇ ਸੱਦਿਆ ਤੈਨੂੰ ਇੱਥੇ ਤੈਨੂੰ ਪੈਸੇ ਦੇਣੇ ਆ ਤੇਰੀ ਥਾਂ ਤੇ ਹੋਰ ਪਲੇਅਰ ਸਾਧਦੇ ਸੀ ਹੈ ਉਹਨਾਂ ਦਾ ਵੀ ਕਸੂਰ ਨਹੀਂਗਾ ਕਸੂਰ ਪਲੇਅਰ ਦਾ ਵੀ ਨਹੀਂਗਾ ਪਲੇਅਰ ਨੂੰ ਪਤਾ ਇਦੋਂ ਬਿਨਾ ਮੇਰੀ ਗਤੀ ਨਹੀਂ ਪੈਣੀ ਇੱਕ ਅਨਪੜ੍ਹ ਬੰਦਾ ਜਿਹੜਾ ਕਬੱਡੀ ਵਾਲਾ ਬੰਦਾ ਉਹ ਅਨਪੜ੍ਹ ਹੀ ਰਹਿ ਜਾਂਦਾ ਉਹ ਜਿੰਨੀ ਮਰਜ਼ੀ ਤੂੰ +2 ਚ ਤੈਨੂੰ ਉਹਦੇ +2 ਛੁੱਟ ਜੂ ਜਿੱਦ ਤੂੰ ਖੇਡਣ ਲੱਗ ਪਿਆ ਤਾਂ ਤੁਸੀਂ ਦੱਸਿਆ ਕਿ ਪ੍ਰਮੋਟਰ ਤਾਂ ਕਹਿੰਦੇ ਨੇ ਵੀ ਭਾਈ ਸਾਨੂੰ ਤਰਾਸ਼ਿਆ ਹੋਇਆ ਤੇ ਬਿਲਕੁਲ ਰੜਿਆ ਬੰਦਾ ਚਾਹੀਦਾ ਜਿਹੜਾ ਇੱਕ ਵਾਰੀ ਚੀਕਾਂ ਕਢਾ ਦੇ ਪੂਰਾ ਮੈਚ ਫਸਮਾ ਹੋਣਾ ਚਾਹੀਦਾ ਜੇ ਗੱਲ ਇੱਥੇ ਆ ਗਈ ਫਿਰ ਐ ਮੰਨ ਲਈਏ ਵੀ ਪ੍ਰਮੋਟਰ ਆਪ ਹੀ ਮਾਰਨਾ ਚਾਹੁੰਦੇ ਨੇ ਵੀ ਕਬੱਡੀ ਮਰ ਜਵੇ ਬਸ ਖਤਮ ਹੋਵੇ ਜੇ ਜਿੰਨਾ ਨਿਚੋੜ ਸਕਦੇ ਆ ਅਸੀਂ ਇਹਨੂੰ ਨਿਚੋੜ ਲਈਏ ਜੋ ਕੁਝ ਕੱਢ ਸਕਦੇ ਆ ਕੱਢ ਲਈਏ ਵਿਹਲੇ ਹੋਈਏ ਇਧਰੋਂ ਐ ਹੀ ਆ ਫਿਰ ਵਿਹਲੇ ਸਮਝ ਲਓ ਜਾਂ ਕਹੋ ਸਮਝ ਲਓ ਯਾਰ ਬਾਈ ਤੁਹਾਨੂੰ ਪਤਾ ਅੱਜ ਕੱਲ ਕੋਈ ਮਾੜਾ ਖੇਡਣਾ ਲਾਇਕ ਨਹੀਂ ਕਰਦਾ ਬਾਈ ਕੋਈ ਮਾੜਾ ਬੋਲਣਾ ਲਾਇਕ ਨਹੀਂ ਕਰਦਾ ਕੋਈ ਮਾੜਾ ਵੇਖਣਾ ਲਾਇਕ ਨਹੀਂ ਕਰਦਾ ਜੇ ਅੱਜ ਦਰਸ਼ਕ ਆ ਜਾਂ ਕੁਛ ਵੀ ਆ ਉਹ ਵੀ ਕਹਿੰਦੇ ਆ ਵੀ ਸ਼ਾਮ ਨੂੰ ਜੇ ਚੱਲਾਂਗੇ 2-3 ਵਜੇ ਕਿ ਉਦੋਂ ਤੱਕ ਠੰਡਾ ਹੋ ਜਾਊ ਨਾਲੇ ਖੜੀਆਂ ਰਹਿ ਜਾਣੀਆਂ ਮਾੜੀਆਂ ਮੋਟੀਆਂ ਝੜ ਜਾਣੀਆਂ ਹੈ ਉਦੋਂ ਪੱਠੇ ਪਾ ਕੇ ਚੱਲਾਂਗੇ ਤੇ ਉਦੋਂ ਦੇਖਾਂਗੇ ਜਾ ਕੇ ਹਰੇਕ ਬੰਦਾ ਚਾਹੁੰਦਾ ਕਿ ਯਾਰ ਬਸ ਸਿੰਘ ਫਸ ਕੇ ਹੋਵੇ ਹੁਣ ਤੁਹਾਨੂੰ ਪਤਾ ਅੱਜ ਬਾਈ ਕੰਪੀਟੀਸ਼ਨ ਦਾ ਯੁੱਗ ਆ ਹੈ ਇਹ ਕਾਲੀ ਯੁੱਗ ਦਾ ਸਮਾਂ ਇਹਦੇ ਵਿੱਚ ਜੋ ਪੁੱਠਾ ਸਿੱਧਾ ਸਾਰਾ ਕੁਝ ਚੱਲਣਾ ਆ ਹਨਾ ਕਿ ਜਿਹੜਾ ਕੁਛ ਆਇਆ ਵੀ ਮੈਂ ਨਹੀਂ ਕਹਿੰਦਾਗਾ ਵੀ ਕਸੂਰਵਾਰ ਵੀ ਸਾਰੇ ਆ ਪਰ ਕਸੂਰ ਵੀ ਕਿਸੇ ਦਾ ਨਹੀਂ ਮਿਲਦਾ ਵੀ ਸਾਰਾ ਕੁਛ ਆ ਤੇ ਲੈਣਾ ਵੀ ਪੈਂਦਾ ਵੇਖੋ ਵੇਖ ਸਾਰਾ ਕੁਛ ਆ ਅੱਛਾ ਜੇ ਲੋਕੀ ਕਹਿੰਦੇ ਯਾਰ ਆਹ ਘੋੜੀ ਚੰਗੀ ਆ ਉਹ ਚੰਗੀ ਦੀ ਰੀਸ ਕਰਦਾ ਹੁਣ ਚੰਗੀ ਦੀ ਕ੍ਰਾਸਿੰਗ ਦੀ ਉਹਦੇ ਘੋੜੇ ਦੀ ਜਾਂ ਉਹਦਾ ਕਿੰਨਾ ਰੇਟ ਆ ਕਿਤੋਂ ਫੜ ਕੇ ਦੇਵੇ ਕੁਛ ਵੀ ਦੇਵੇ ਉਦੋਂ ਗਾਂ ਕਮਾਉਣੇ ਹੀ ਆ ਉਹਦੇ ਚੋਂ ਉਹਨੇ ਕਹਿਣਾ ਵੀ ਮੈਂ ਆਪ ਭਰਾਵਾ 40-50 ਹਜ਼ਾਰ ਦੇ ਕੇ ਕ੍ਰਾਸਿੰਗ ਕਰਾਈ ਆ ਮੈਂ ਗਾਂ 60 ਹਜ਼ਾਰ ਵੱਟ ਕੱਢਣਾ ਇਹਦੇ ਚ ਹੈ ਕਿ ਜੇ ਕੋਈ ਉਹਦੇ ਚੋਂ ਲਾਉਂਦਾ ਤੇ ਉਹ ਕਮਾਉਣਾ ਵੀ ਆ ਹੈ ਉਹ ਕਹਿੰਦਾ ਵੀ ਜੇ ਹੁਣ ਇੱਕ ਪਲੇਅਰ ਆ ਜੇ ਉਹਨੇ ਉਹ ਯਾਰ ਪ੍ਰੋਡਕਟ ਖਾ ਕੇ ਜਾਂ ਕੁਛ ਵੀ ਕਰਕੇ
ਉਹਦੀ ਜ਼ਿੰਦਗੀ ਬਾਹਰ ਅੰਦਰ ਸੈੱਟ ਹੋ ਗਈ ਜਾਂ ਕੁਝ ਵੀ ਹੋ ਗਿਆ ਯਾਰ, ਉਹ ਕਹਿੰਦਾ ਵੀ ਮੇਰੇ ਵਰਗਾ ਤਾਂ ਰਾਸ ਹੀ ਨਹੀਂ ਆਇਆ ਕਿਸੇ ਨੂੰ। ਇੱਕ ਬੰਦੇ ਨੇ ਖਾ ਖਾ ਕੇ ਉਹਦੀ ਜ਼ਿੰਦਗੀ ਵੀ ਬਰਬਾਦ ਹੋ ਗਈ, ਉਹਦੇ ਪੱਲੇ ਵੀ ਕੁਝ ਨਹੀਂ ਪਿਆ ਯਾਰ, ਉਹਨੇ ਉੱਤੇ ਵੀ ਲਾ ਲਏ, ਉਹਨੇ ਤਾਂ ਉਹ ਕੋਲੇ ਰੱਖ ਲੈਂਦਾ, ਸ਼ਾਇਦ ਉਹ ਬਚ ਹੀ ਜਾਂਦਾ। ਸਹੀ ਗੱਲ ਹੈ ਕਿ ਵੇਖੋ ਵੇਖ ਸੌਦਾ ਜਿਹੜਾ ਹੋਇਆ ਪਿਆ ਕਿ ਪਲੇਅਰ ਕੀ ਆ, ਪਲੇਅਰ ਆਪਣਾ ਤਜਰਬਾ ਨਹੀਂ ਬਣਾਉਂਦਾ, ਉਹ ਕੁਝ ਸਮਾਂ ਆਪਣੀ ਪ੍ਰੈਕਟਿਸ ਨਹੀਂ ਕਰਦਾ, ਉਹ ਗੇਮ ਦੇ ਵਿੱਚ 2-4 ਸਾਲ ਪਹਿਲਾਂ ਆਪਣੀ ਰੈਸਲ ਨਹੀਂ ਕਰਨਾ ਮੰਗਦਾ, ਸ਼ਾਰਟਕਟ ਮੰਗਦਾ। ਹਰੇਕ ਬੰਦਾ ਇਹੀ ਚਾਹੁੰਦਾ ਵੀ ਮੇਰੀ ਮਸ਼ਹੂਰੀ ਹੋ ਜਾਏ, ਚਾਹੇ ਪਹਿਲੇ ਮੈਚ ਜਾਂਦੇ ਹੀ ਮੈਂ ਹਿੱਟ ਹੋ ਜਾ, ਅੱਜ ਹੀ ਹੋ ਜਾਵੇ, ਅੱਜ ਰਾਤੇ ਰਾਤ ਸਟਾਰ ਹੋ ਜਾ। ਹੈ ਪਰ ਸਟਾਰ ਹੋਣ ਤੇ ਕਈ ਵਾਰੀ ਜ਼ਿੰਦਗੀ ਲੰਘ ਜਾਂਦੀ ਆ। ਸਹੀ ਗੱਲ ਆ ਕਿ ਪਤਾ ਨਹੀਂ ਹੁੰਦਾਗਾ ਅੱਜ ਸਾਰੀ ਜ਼ਿੰਦਗੀ ਪਿੱਛੋਂ ਇੱਕ ਪਰਮਾਤਮਾ ਨੇ ਆ ਚੰਗੀ ਮਾੜੀ ਆ ਬੋਲਦੀ, ਇਹ ਨਹੀਂ ਪਤਾ ਕਿ ਇਹਦੇ ਵਿੱਚੋਂ ਇਸੇ ਬੋਲੀ ਚੋਂ ਕਿਸੇ ਨੇ ਕੀ ਕੱਢ ਮਾਰਨਾ ਕੱਲ ਨੂੰ। ਹਰ ਕਿਸੇ ਦਾ ਇੱਕ ਵੀਕ ਪੁਆਇੰਟ ਭਾਲਦਾ। ਤੁਹਾਡੀ ਗਲਤੀ ਦਾ ਇੰਤਜ਼ਾਰ ਕਰਦੀ ਦੁਨੀਆ ਕਿ ਕਿਤੇ ਗਲਤ ਬੋਲੇ ਤਾਂ ਅਸੀਂ ਇਹਨੂੰ ਢਾਈਏ। ਏਦਾਂ ਹੀ ਹੋਇਆ ਗੁਰਦਾਸ ਮਾਨ ਸਾਹਿਬ ਨਾਲ, ਕਿੱਦਾਂ ਸਾਰੀ ਉਮਰ ਸੇਵਾ ਕਰਦੇ ਬਣਾਈ, ਇੱਕ ਗੱਲ ਤੋਂ ਗਲਤ ਹੋ ਗਿਆ ਕੰਮ, ਹਨਾ ਕਿ ਅਸੀਂ ਉਹਦੀ ਕੀਤੀ ਕਰਾਈ ਨੂੰ ਸਾਰੀ ਨੂੰ ਇੱਕੇ ਸੈਕਿੰਡ ਦੇ ਵਿੱਚ ਖੂਜ ਪਾ ਦੇਣਾ। ਮੈਂ ਇਹ ਬੋਲਣਾ ਪਸੰਦ ਨਹੀਂ ਕਰਦਾ, ਚਲੋ ਤੁਸੀਂ ਭਰਾ ਆ, ਆਪਣੇ ਵੀਰੇ ਆ ਯਾਰ, ਆਪਾਂ ਨੂੰ ਇਹਦਾ ਕੋਈ ਚਾਅ ਨਹੀਂਗਾ ਕਿ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਫੋਲੋ ਹੋਵਾਂ ਜਾਂ ਮੈਂ ਬਹੁਤ ਜ਼ਿਆਦਾ ਸਿਆਣਾ ਜਾਂ ਮੈਨੂੰ ਬਹੁਤ ਜ਼ਿਆਦਾ ਕਬੱਡੀ ਬਾਰੇ ਪਤਾ। ਮੈਨੂੰ ਓਨਲੀ ਕੱਲੀ ਲੋਕਲ ਕਬੱਡੀ ਬਾਰੇ ਵੀ ਨਹੀਂ ਪੂਰਾ ਪਤਾ ਗਾ, ਆਪਾਂ ਤਾਂ ਇੱਕ ਚੰਗੇ ਪਲੇਅਰ ਕੀ, ਆਪਾਂ ਤਾਂ ਇੱਕ ਦਰਸ਼ਕ ਵੀ ਨਹੀਂਗੇ ਬਾਈ ਯਾਰ। ਵੀ ਜਦੋਂ ਆਪਣੇ ਕੋਈ ਪੁੱਛ ਗਿੱਛ ਹੀ ਨਹੀਂ ਹੋਈ ਯਾਰ, ਆਪਾਂ ਨੂੰ ਕਿਸੇ ਨੇ ਬਾਂਹ ਨਹੀਂ ਫੜੀ, ਮੈਂ ਬਾਹਰਲੀ ਕਬੱਡੀ ਬਾਰੇ ਕਿੱਥੋਂ ਦੱਸ ਦਿਆਂ ਵੀ ਇੰਟਰਨੈਸ਼ਨਲ ਕਬੱਡੀ ਦਾ ਕੀ ਰੋਲ ਹੈ। ਜੇ ਮੈਂ ਉੱਥੇ ਚੰਗੇ ਪਲੇਅਰਾਂ 'ਚ ਬੈਠੂੰਗਾ, ਮੈਨੂੰ ਉੱਥੇ ਪਤਾ ਹੋਊਗਾ ਕਿ ਯਾਰ ਇੱਥੇ ਆਹ ਚੱਲਦਾ, ਇੱਥੇ ਆਹ ਚੱਲਦਾ, ਫਿਰ ਤਾਂ ਜਾ ਕੇ ਉਹਨੂੰ ਮੈਂ ਦੱਸ ਵੀ ਸਕੂੰ ਵੀ ਯਾਰ ਇੱਥੇ ਐਂ ਹੋਇਆ, ਇੱਥੇ ਐਂ ਹੋਇਆ। ਬਾਂਹ ਫੜਨ ਦਾ ਮਤਲਬ ਕੀ ਹੁੰਦਾ ਲੱਕੇ ਬਾਈ, ਜੇ ਮੈਂ ਤੁਹਾਨੂੰ ਪੁੱਛਾਂ ਬਾਂਹ ਫੜਨ ਦਾ ਅਰਥ ਕੀ ਹੈ? ਜੇ ਬੰਦੇ ਦੇ ਵਿੱਚ ਗੁਣ ਹੋਊਗਾ, ਵਧੀਆ ਖੇਡਦਾ ਹੋਊਗਾ, ਜੇ ਉਹ ਘੇਰਦਾ ਹੋਊ, ਬਰੋਬਰ ਆਡਾ ਲੈਂਦਾ ਹੋਊ, ਤਾਂ ਉਹਨੂੰ ਆਪੇ ਹੀ ਅਗਲੇ ਮੈਚ ਉਹਨੂੰ ਸੱਦਣਗੇ ਵੀ ਤੂੰ ਖੇਡਣਾ, ਤੈਨੂੰ ਦੇਖਣ ਲੋਕ ਆਉਂਦੇ ਨੇ, ਤੈਨੂੰ ਪਸੰਦ ਕਰਦੇ ਨੇ। ਕਿ ਇਹਦੇ ਚ ਬਾਂਹ ਫੜਨ ਵਾਲੀ ਗੱਲ ਜਿਹੜੀ ਤੁਸੀਂ ਬਾਰ-ਬਾਰ ਕਰ ਰਹੇ ਹੋ ਕਿ ਕੋਈ ਬਾਂਹ ਨਹੀਂ ਫੜਦਾ, ਐ ਨਹੀਂ ਕਰਦਾ, ਬਾਂਹ ਫੜਨ ਵਾਲਾ ਕਨਸੈਪਟ ਕੀ ਹੈ ਇਹ ਦੱਸੋ। ਬਾਈ ਇਹਦੇ ਵਿੱਚ ਇਹ ਵੀ ਗੱਲ ਹੈਗੀ ਆ, ਹੁਣ ਇੱਥੇ ਇਹ ਤਾਂ ਹੈ ਨਹੀਂ ਵੀ ਜਿਹੜੇ ਪਲੇਅਰ ਇਕੱਲੇ ਬਾਹਰ ਖੇਡੀ ਜਾਂਦੇ ਉਹੀ ਪਲੇਅਰ ਆ, ਇੱਥੇ ਹੋਰ ਵੀ ਪਲੇਅਰ ਬਹੁਤ ਕਾਰੀਗਰ ਆ ਕਿ ਸਾਰੇ ਪਲੇਅਰ ਤਾਂ ਇੱਥੋਂ ਜਿੰਨੀ ਪੰਜਾਬ ਦੇ ਵਿੱਚ ਕਬੱਡੀ ਆ, ਜਿੰਨਾ ਕਬੱਡੀ ਦਾ ਕਰੇਜ ਆ, ਸਾਰੇ ਤਾਂ ਬਾਹਰ ਪਹੁੰਚਦੇ ਹੀ ਨਹੀਂਗੇ। ਹੈ ਜੇ ਆਪਾਂ ਕਹੀਏ ਕਿ ਕਈ ਪਲੇਅਰ ਲਾਟ ਸਾਲ ਵਾਂਗ ਹੁੰਦਾ ਕਿ ਬਸ ਆਹੀ ਸਾਲ ਖੇਡਣਾ ਹੈ ਕਿ ਬਸ ਯਾਰ ਜੇ ਗੱਲ ਬਣ ਗਈ, ਉਹਨਾਂ ਨੂੰ ਸਾਲ ਕਹਿੰਦੇ ਨੇ, ਵਿਚਾਰਿਆਂ ਨੂੰ ਕਈ ਸਾਲ ਹੋ ਗਏ ਹੁੰਦੇ ਖੇਡਦੇ ਨੂੰ। ਇੱਕ ਪਾਸੇ ਉਹ ਪਲੇਅਰ ਹੁੰਦੇ ਆ ਬਾਈ ਜਿਹੜੇ ਹਰੇਕ ਟੂਰਨਾਮੈਂਟ ਤੋਂ ਗੱਡੀ ਉਹਨਾਂ ਦੇ ਘਰ ਨੂੰ ਜਾਣੀ ਹੁੰਦੀ ਆ, ਟਰੈਕਟਰ ਉਹਨਾਂ ਦੇ ਘਰ ਨੂੰ ਜਾਣਾ ਹੁੰਦਾ। ਦੂਜੇ ਪਾਸੇ ਇਦਾਂ ਦੇ ਪਲੇਅਰ ਵੀ ਹੈਗੇ ਆ ਵੀ ਜਿਨ੍ਹਾਂ ਦੀ ਬਾਲਿਆਂ ਦੀ ਛੱਤ ਸਾਰੀ ਉਮਰ ਚੋਂਦੀ ਰਹਿੰਦੀ ਆ, ਉਹਨਾਂ ਤੋਂ ਪੱਕੇ ਨਹੀਂ ਹੁੰਦੇ ਹੁੰਦਾ ਬਾਈ। ਜਿੱਦਾਂ ਤੁਹਾਡੇ ਦੇਖਦੇ ਆ, ਤੁਹਾਡੀਆਂ ਕਈ ਵਾਰੀ ਕਹਾਣੀਆਂ ਸੁਣੀਆਂ ਨੇ ਕਿ ਮਾਪੇ ਦੇ ਬੈਠੇ ਸੋਚਦੇ ਨੇ ਕਿ ਮੁੰਡੇ ਨੂੰ ਕਬੱਡੀ 'ਚ ਪਾਇਆ ਸੀ ਕੁਝ ਬਣੂਗਾ, ਪਰ ਉਹੋ ਹੀ ਆ ਸਾਰਾ ਕੁਝ ਵੀ ਅੱਜ ਵੀ ਬੱਸੇ ਹੀ ਤੁਰੇ ਫਿਰਦੇ ਆ। ਗੱਲ ਤਾਂ ਹੈਗੀ ਯਾਰ ਬਾਈ, ਇਹੀ ਆ ਕਿ ਚਲੋ ਜਿਹੜੇ ਅੱਖਾਂ ਤੇ ਚੜ ਜਾਂਦੇ ਨੇ, ਮਾਫ ਕਰਨਾ ਤੁਹਾਡੀ ਫੇਰ ਗੱਲ ਕੱਟ ਰਿਹਾ, ਵੀ ਜਿਹੜੇ ਅੱਖਾਂ ਤੇ ਬਿਠਾ ਲਿਓ ਅੱਖਾਂ ਤੇ ਹੀ ਆ, ਤੇ ਜਿਹੜੇ ਰੁਲ ਗਏ ਉਹ ਪੈਰਾਂ 'ਚ ਹੀ ਆ। ਗੱਲ ਤਾਂ ਬਈ ਆਹੀ ਆ ਕਿ ਜਿਹੜਾ ਆ ਗਿਆ ਨਿਗਾਹ 'ਚ ਯਾਰ, ਜੇ ਨਾ ਆਇਆ ਚਲੋ ਯਾਰ ਆਪਾਂ ਤਾਂ ਮੰਨਦੇ ਗਾ ਵੀਰੇ ਆਪਾਂ ਤਾਂ ਕੋਈ ਪਲੇਅਰ ਨਹੀਂ ਆ, ਚਲ ਆਪਾਂ ਤਾਂ ਇਹਦੇ ਹੱਕਦਾਰ ਵੀ ਨਹੀਂ ਯਾਰ, ਆਪਾਂ ਨੂੰ ਕੋਈ ਸੱਦੇ ਨਾ ਹੀ ਆਪਾਂ ਜਾਣਾ ਮੰਗਦੇ ਆ। ਮੈਂ ਤਾਂ ਇਹ ਕਹਿੰਦਾ ਕਿ ਸੌਰੀ ਮਾਫ ਕਰਿਓ ਬਾਈ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਕਿਸੇ ਟਾਈਮ, ਵੀ ਆਪਾਂ ਨੂੰ ਕੋਈ ਚਾਹ ਨਹੀਂ ਯਾਰ, ਕੋਈ ਗੱਲ ਨਹੀਂ, ਜਿੱਥੇ ਮੇਰਾ ਅਣਜਲ ਹੋਇਆ ਮੈਂ ਕੋਈ ਗੱਲ ਨਹੀਂ, ਦਿਹਾੜੀ ਲਿਖੀ ਮੇਰੀ ਦੁਬਈ ਜਾ ਕੇ ਕਰ ਲੂੰਗਾ ਜਾਂ ਮੈਂ ਇੱਥੇ ਕਰ ਲੂੰਗਾ, ਮੇਰੇ ਕਰਮਾਂ 'ਚ ਜੋ ਅਣਜਲ ਮੇਰਾ ਲਿਖਿਆ ਉਹ ਮੇਰਾ ਉੱਥੇ ਹੀ ਹੋਣਾ, ਵੀ ਮੈਂ ਕਿਸੇ ਤੇ ਭਾਰ ਨਹੀਂ ਆਪਾਂ। ਅੱਛਾ ਠੀਕ ਹੈ, ਜਿਵੇਂ ਮੈਂ ਕਹਾਂ ਵੀ ਮੈਨੂੰ ਕੋਈ ਬਾਹਰ ਪ੍ਰਮੋਟਰ ਹੀ ਲੈ ਕੇ ਜਾਵੇ ਜਾਂ ਮੈਨੂੰ ਕਿਉਂਕਿ ਆਪਾਂ ਉੱਥੇ ਜਾ ਕੇ ਪਤਾ ਸਾਰਿਆਂ ਨੂੰ ਵੀ ਉਮਰ ਇੰਨੀ ਹੋਈ ਪਈ, ਇਹਨੇ ਹੁਣ ਆ ਕੇ ਕਿਹੜਾ ਸਟਾਰ ਬਣ ਜਾਣਾ। ਸਹੀ ਗੱਲ ਐ ਵੀ ਹੁਣ ਤਾਂ ਇਹ ਆ ਕਿ ਇੱਥੇ ਭੱਜਣ ਦਾ ਜਲਸਾ ਬਣਾਇਆ। ਪਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਵੀ ਘੋੜੇ ਤੇ ਬੰਦੇ ਦੀ ਉਮਰ ਦਾ ਕੋਈ ਹੁੰਦਾ ਨਹੀਂ, ਕਿੱਦਾਂ ਕਹਿੰਦੇ ਸੀ ਉਹ ਗੱਲ? ਉਹ ਜਜ਼ਬਾ ਜਨ ਕੇ ਸੀਨੇ में वो मंजिल ढूंढ लाते हैं, तूफान ਜਦੋਂ ਮਚਲਦਾ ਹੈ ਕਿਨਾਰੇ ਟूट जाते हैं। ਜਿਹਦੇ ਮਨ 'ਚ ਜਜ਼ਬਾ ਯਾਰ ਬਾਈ ਮੈਨੂੰ ਹੀ ਪਤਾ ਇਹ ਉਮਰ ਨਹੀਂ ਮੈਟਰ ਕਰਦੀ, ਉਮਰ ਮੈਟਰ ਨਹੀਂ ਕਰਦੀ ਕਿ ਪਿਓ ਪਰ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ। ਉਹ ਅਣਖ ਜਿਹੜੀ ਹੁੰਦੀ ਉਹ ਖੂਨ 'ਚ ਹੁੰਦੀ, ਫੋਨ 'ਚ ਨਹੀਂ ਹੁੰਦੀ ਬਾਈ। ਸਹੀ ਗੱਲ ਹੈ। ਇਹ ਇੱਕ ਬਾਈ ਮਾਫ ਕਰਨਾ ਗੱਲ ਕੱਟ ਰਿਹਾ, ਵੀ ਮੈਂ ਦੇਖਦਾ ਅੱਜ ਕੱਲ ਦੇ ਖਾਸ ਕਰ ਕਬੱਡੀ ਪਲੇਅਰਾਂ ਦੇ ਵੀ ਕੋਈ ਕਬੱਡੀ ਪਲੇਅਰ ਨਹੀਂ ਬਚਿਆ ਹੋਇਆ ਜਿਹਨੇ ਸਰੀਰ ਤੇ ਟੈਟੂ ਨਾ ਬਣਾਇਆ ਹੋਵੇ। ਆ ਤੁਸੀਂ ਵੀ ਬਣਾਈ ਫਿਰਦੇ ਹੋ, ਲੱਗਦਾ ਤਾਂ ਇਹ ਉਹ ਰੈਸਲਿੰਗ ਵਾਲਾ ਜਿਹੜਾ ਰੋਮਨ ਰੇਜ ਆ ਉਹਦੇ ਨਾਲ ਦਾ ਬਣਾਇਆ ਹੋਇਆ ਲੱਗਦਾ। ਇਹ ਜ਼ਰੂਰੀ ਹੁੰਦਾ ਵੀ ਕਬੱਡੀ ਵਾਲਿਆਂ ਨੇ ਬਣਾਉਣਾ ਹੀ ਬਣਾਉਣਾ? ਇਹ ਸਾਰਿਆਂ ਦੀ ਅੱਜ ਕੱਲ ਟ੍ਰੈਂਡ ਚੱਲ ਪਿਆ ਵੀਰੇ। ਆਪਾਂ ਤਾਂ ਵੇਖ, ਆਪਾਂ ਤਾਂ ਹਜੇ ਤੱਕ ਨਹੀਂ ਸੀ ਬਣਾਇਆ ਹਨਾ, ਆਪਣੀ ਤਾਂ ਪਹੁੰਚ ਵੀ ਹੈ ਨਹੀਂ ਸੀ ਅੱਜ ਉਹਨੀਆਂ ਇੰਟਰਵਿਊ। ਇਹ ਕਿਉਂ ਬਣਾ ਲਿਆ ਫੇ? ਇਹ ਵੀਰੇ ਸੀਗੇ ਬਾਹਰ, ਆਪਣਾ ਗੁਰੀ ਵੀਰਾ ਸੀਗਾ ਨਦੌਰ ਪੱਟੀ ਤੋਂ, ਮਾਝੇ ਤੋਂ। ਉਹਨਾਂ ਨੇ ਮੈਨੂੰ ਕਹਿੰਦੇ ਬਾਈ ਤੇਰੇ ਟੈਟੂ ਹੈ ਨਹੀਂ ਕੋਈ? ਮੈਂ ਕਿਹਾ ਹਾਂ। ਕਹਿੰਦੇ ਤਾਂ ਹੀ ਨਾ ਤੇਰਾ ਨਾਂ ਘੱਟ ਜਾਊਗਾ, ਤੈਨੂੰ ਤਾਂ ਹੀ ਨਹੀਂ ਪੁੱਛਦੇ। ਮੈਂ ਕਿਹਾ ਟੈਟੂ ਨਾਲ ਨਾਂ ਹੋ ਜਾਂਦਾ? ਮੈਂ ਕਿਹਾ ਵੀ
ਵੀ ਜ਼ਰੂਰੀ ਹੈ? ਕਹਿੰਦਾ ਹਾਂ ਬਾਈ ਇਹ ਕਹਿੰਦਾ ਬਹੁਤ ਜ਼ਰੂਰੀ ਹੈ, ਕਹਿੰਦਾ ਸਾਰਿਆਂ ਦੇ ਹੈਗੇ, ਕਹਿੰਦਾ ਉਹਨਾਂ ਦੀ ਅਲੱਗ-ਅਲੱਗ ਪਹਿਚਾਣ ਆ ਅੱਛਾ ਵੀ ਉਹ ਟੈਟੂ ਤੋਂ ਪਹਿਚਾਣੇ ਜਾਂਦੇ। ਮੈਂ ਕਿਹਾ ਯਾਰ, ਮੈਂ ਕਿਹਾ ਫਿਰ ਆਪਣੀ ਤਾਂ ਪਹੁੰਚ ਵੀ ਹੈ ਨਹੀਂ ਭਰਾ, ਅੱਛਾ ਜੇ ਆਪਾਂ ਕਹੀਏ ਮੈਂ ਤਾਂ ਨਾਂ ਲਿਖਾਉਣ ਤੱਕ ਦਾ ਵੀ 2-4000 ਰੁਪਇਆ ਆਪਣੇ ਕੋਲ ਤਾਂ ਹੈ ਨਹੀਂਗਾ। ਉਹ ਕਹਿੰਦੇ ਬਾਈ ਜੇ ਆਪਾਂ ਬਣਾ ਦਈਏ ਤਾਂ ਤੂੰ ਬਣਵਾ ਲੇਗਾ। ਮੈਂ ਕਿਹਾ ਕੋਈ ਗੱਲ ਨਹੀਂ, ਸ਼ੌਂਕ ਤਾਂ ਮੇਰਾ ਵੀ, ਜੇ ਕਿਤੇ ਮੈਂ ਵੀ ਬਣਵਾ ਲਵਾਂ, ਪਰ ਆਪਣੀ ਪਹੁੰਚ ਤੋਂ ਬਾਹਰ ਇਹ ਗੱਲ। ਉਹ ਕਹਿੰਦੇ ਆਪਾਂ ਬਣਵਾ ਦਈਏ। ਮੈਂ ਕਿਹਾ ਤੁਸੀਂ ਬਣਵਾ ਦਿਓ ਬਾਈ। ਫਿਰ ਉਹਨਾਂ ਨੇ ਬਣਵਾਤਾ ਬਾਈ। ਮੈਂ ਰੌਕ ਵਾਲਾ ਬਣਾਉਣ ਗਿਆ ਉਹ ਇਧਰਲੇ ਪਾਸੇ ਸੀ ਇਹਨਾਂ, ਹਾਂ ਮੇਰੇ ਮੂੰਹ ਉੱਥੇ ਨਿਕਲ ਗਿਆ। ਮੈਂ ਕਿਹਾ ਯਾਰ ਬਾਈ ਰੋਮਨ ਰੇਂਜ ਵਾਲਾ ਬਣਾ ਦੂੰਗਾ। ਉਹ ਕਹਿੰਦਾ ਬਣਾ ਦੂੰਗਾ। ਬਣਾਉਣ ਰੌਕ ਵਾਲਾ ਗਏ ਸੀ, ਬਣਾ ਰੋਮਨ ਰੇਂਜ ਵਾਲਾ, ਉਹ ਕਹਿਣ ਚ ਚੱਕਰ ਪੈ ਗਿਆ ਇਸੇ ਜੀ ਤੇ। ਉਹ ਕਹਿੰਦਾ ਹਾਂ। ਮੈਂ ਕਿਹਾ ਵੇਖ ਲੈ ਫਿਰ, ਚੱਲ ਮੈਂ ਕਿਹਾ ਬਣਾ ਕੇ ਦਿਖਾ। ਚੱਲ ਹੁਣ ਇਹ ਮਨਜ਼ੂਰ ਆ ਕਿ ਜੇ ਢਾਉਣ ਵਾਲਾ ਬਣ ਜਵੇ ਸਿਸਟਮ ਤੇ ਢਵਾ ਵੀ ਦੋਗੇ? ਫਿਰ ਤੁਹਾਨੂੰ ਬਾਈ ਫਿਰ ਇਹ ਕਾਲਾ ਹੀ ਹੋਣਾ ਕੱਲਾ, ਜਿਵੇਂ ਤਰਪਾਲ ਵਾਂਗੂ ਰੰਗ ਹੀ ਹੋਣਾ ਇਹਦੇ ਤੇ ਕੱਲਾ। ਤਰਪਾਲ ਜੀ ਬਣ ਜਾਣੀ ਹੈ। ਹਾਂ ਫਿਰ ਇਹਨੇ ਕਾਲਾ ਹੀ ਅੱਛਾ ਰੌਕ ਦਾ ਬਣਾਉਣ ਗਏ ਸੀ ਯਾਰ। ਚੱਲ ਕੋਈ ਨਾ, ਚੱਲਦਾ ਏਦਾਂ ਚੱਲਦਾ ਹੈ ਨਾ। ਅੱਛਾ ਤੇ ਹੁਣ ਨਵੇਂ ਮੁੰਡੇ ਜਿਹੜਾ ਨਵਾਂ ਪੂਰ ਕਬੱਡੀ ਚ ਆਉਣਾ ਚਾਹੁੰਦਾ, ਅੰਤ ਚ ਉਹਨੂੰ ਕੀ ਕਹਿਣਾ ਚਾਹੋਗੇ? ਜਿਹੜੇ ਮਾਪੇ ਵੀ ਦੇਖ ਰਹੇ ਨੇ, ਕਬੱਡੀ ਵੱਲ ਆਉਣ ਵਾਲੇ ਨੌਜਵਾਨ ਬੱਚੇ ਵੀ ਦੇਖ ਰਹੇ ਨੇ। ਬਾਈ ਆਪਾਂ ਕਹਿੰਨੇ ਕਿ ਉਹਦੇ ਵਿੱਚ ਕੋਈ ਤਜਰਬਾ ਸਿੱਖੋ ਪਹਿਲਾਂ। ਹਾਂ ਕਿਸੇ ਕੋਚ ਦੇ ਹੋ ਕੇ ਚੱਲੋ ਹਾਂ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਤੋਂ ਬਿਨਾ ਪੱਤ ਨਹੀਂ। ਗੁਰੂ ਧਾਰਨਾ ਕਰੋ। ਜੇ ਭਲਵਾਨ ਆ ਕੁਸ਼ਤੀ ਦੇ ਵਿੱਚ, ਉਹਨਾਂ ਦੇ ਉਸਤਾਦ ਹੁੰਦੇ, ਉਹਨਾਂ ਦੇ ਗੁਰੂ ਹੁੰਦੇ ਆ। ਸਹੀ ਗੱਲ ਆ। ਹੈ ਉਹ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਆ ਤੇ ਫਿਰ ਉਹ ਜਾ ਕੇ ਭਲਵਾਨੀ ਸਿੱਖਦੇ। ਭਲਵਾਨੀ ਵਿੱਚ ਬਹੁਤ ਬਰੀਕੀ ਗੱਲਾਂ ਇਤਿਹਾਸ ਦੀਆਂ ਜਾਂ ਉਹਦੇ ਵਿੱਚ ਜੋ ਗੁਰੂਆਂ ਦੀਆਂ ਪਿੱਛੋਂ ਚਲਾਈ ਪਰੰਪਰਾ, ਉਹ ਹਜੇ ਵੀ ਵੈਲੇਬਲ ਆ, ਉਵੇਂ ਚੱਲਦੀ ਹੈ। ਸਾਡੇ ਕਬੱਡੀ ਵਿੱਚ 2 ਦਿਨ ਸਿੱਖ ਕੇ ਉਹ ਗੁਰੂ, 2 ਦਿਨ ਸਿੱਖ ਕੇ ਆ ਗੁਰੂ, ਇੰਨਾ ਨਹੀਂ ਹੁੰਦਾ। ਅੱਜ ਕੱਲ ਤਾਂ ਗੁਰੂਆਂ ਨੂੰ ਹੀ ਭੰਡੀ ਜਾਂਦੇ ਆ। ਆਪਾਂ ਵੀਡੀਓ ਤੇ ਵੀਡੀਓ ਦੇਖਦੇ ਆ, ਕਹਿੰਦੇ ਉਹਨੇ ਤਾਂ ਮੇਰੇ ਪੈਸੇ ਖਾ ਲਏ। ਗੱਲ ਹੁੰਦੀ ਚਲੋ ਹਨਾ, ਉਹਨਾਂ ਦਾ ਆਪਣਾ ਪਰਸਨਲ ਮੈਟਰ ਆ ਹਨਾ, ਵੀ ਆਪਾਂ ਉਹਨੂੰ ਸ਼ੇਅਰ ਨਹੀਂ ਕਰਨਾ ਮੰਗਦੇ। ਕਿ ਕਹੀਦਾ ਕਿ ਜਿਹੜੀ ਗੱਲ ਢਕੀ ਰਵੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਹਨਾ। ਜੇ ਢੱਕਣ ਚੱਕੀਏ ਨਾ, ਜੇ ਉਹ ਗੱਲ ਨੂੰ ਕੱਢੀਏ ਤਾਂ ਉਹਦੇ ਵਿੱਚ ਆਪਾਂ ਕੋਈ ਅਗਲੇ ਨੇ ਕਹਿਣਾ ਯਾਰ ਸਾਡਾ ਮੈਟਰ ਸੀਗਾ, ਤੂੰ ਵਿੱਚੋਂ ਕੀ ਲੈਣਾ ਸੀਗਾ। ਜਿਹੜੀ ਗੱਲ ਬੰਦ ਹੋ ਜਾਵੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ। ਵੀ ਉਹਨੂੰ ਗੁਰੂ ਧਾਰਨਾ, ਉਸਤਾਦ ਨੂੰ ਮੰਨਣਾ, ਉਸਤਾਦ ਦੀ ਗੱਲ ਨੂੰ ਮੰਨਣਾ, ਉਸਤਾਦ ਦੀ ਗੱਲ ਪਿੱਛੇ ਲੱਗਣਾ, ਉਸਤਾਦ ਤੋਂ ਮਾਰਾਂ ਵੀ ਖਾਣੀਆਂ ਪੈਂਦੀਆਂ, ਉਸਤਾਦ ਤੋਂ ਗੱਲਾਂ ਬਾਤਾਂ ਵੀ ਸੁਣਨੀਆਂ ਪੈਂਦੀਆਂ। ਉਸਤਾਦ ਬਹੁਤ ਕੁਝ ਕਹਿੰਦਾ ਹੁੰਦਾ, ਉਹਦੀ ਗੱਲ ਨੂੰ ਮੰਨ ਕੇ ਕੋਈ 2 4 5 ਸਾਲ ਦਾ 7 ਸਾਲ ਦਾ ਤਜਰਬਾ ਕਰੋ ਕਬੱਡੀ 'ਚ। ਜਦੋਂ ਤੁਹਾਡੇ ਕੋਲ ਤਜਰਬਾ ਹੋਇਆ ਤਾਂ ਫਿਰ ਤੁਹਾਡੀ ਗੇਮ ਨੇ ਬੈਟਰ ਬਣਨਾ ਅੱਗੇ। ਜੇ ਤੁਸੀਂ ਕਹੋ ਕਿ ਅੱਜ ਹੀ ਯਾਰ ਨਹੀਂ ਯਾਰ ਇਹ ਤਾਂ ਹਜੇ ਆਪਾਂ ਨੂੰ ਇੱਥੇ ਹੀ ਐਂ ਕਰਾਈ ਜਾਂਦਾ, ਉਹ ਕਰਾਈ ਜਾਂਦਾ, ਨਹੀਂ। ਜਿਹਨੇ ਖੇਡੀ ਆ, ਜਿਹਨੇ ਇਹਦੇ ਵਿੱਚ ਸਬਰ ਖੱਟਿਆ, ਉਹ ਸਬਰ ਨਾਲ ਹੀ ਚੱਲਣ ਦਾ ਬਲ ਕਹੂਗਾ ਕਿ ਐਦਾਂ ਚੱਲ ਤੇ ਹੌਲੀ ਹੌਲੀ ਟੰਬਾ ਪੌੜੀ ਚੜ੍ਹ ਤੇ ਇੱਕ ਦਿਨ ਨੂੰ ਡਿੱਗੇਗਾ ਨਹੀਂ। ਅੱਜ ਚੜ੍ਹਤਾ ਜਾਵੇਂਗਾ ਸਾਈਡ ਥਾਣੀ ਦੀ, ਪਰ ਤੂੰ ਆਏਗਾ ਲੌਂਕਦਾ ਹੀ ਐ ਕਿ ਨਹੀਂ। ਇਸ ਕਰਕੇ ਆਦਾ ਸੰਭਲ ਕੇ ਚੱਲ, ਕੋਈ ਨਹੀਂ ਮੰਜ਼ਿਲ ਤਾਂ ਮਿਲ ਜਾਂਦੀ, ਪਰ ਖੜਨਾ ਔਖਾ ਬਾਈ। ਸਹੀ ਗੱਲ ਆ, ਟਿਕੇ ਰਹਿਣਾ ਉੱਥੇ ਬਹੁਤ ਔਖਾ ਹੁੰਦਾ ਕਿ ਉੱਥੇ ਜਾ ਕੇ ਟਿਕ ਜਾਣਾ, ਕਿਸੇ ਗੱਲ ਦੇ ਵਿੱਚ ਬੈਲੈਂਸ ਰਹਿਣਾ। ਉਹ ਕੁਛ ਕੀ ਪਲੇਅਰਾਂ ਦੇ ਹੱਥ ਵੱਸ ਹੋਇਆ, ਨਹੀਂ ਤਾਂ ਜ਼ਿਆਦਾ ਪਲੇਅਰ ਸਾਡੇ ਕਬੱਡੀ ਦੇ ਵਿੱਚ ਅਖੀਰ ਤੋਂ ਵੀ ਥੱਲੇ ਆ ਗਏ। ਤੇ ਜਿਹੜੇ ਥੱਲਿਓਂ 0 ਤੋਂ ਵੀ ਹੀਰੋ ਹੋ ਗਏ, ਕਈ ਹੀਰੋ ਤੋਂ ਵੀ 0 ਹੋ ਗਏ। ਸਹੀ ਗੱਲ ਹੈ, ਕਿਉਂਕਿ ਇਹਦਾ ਇਹ ਫਰਕ ਹੈਗਾ। ਆਪਾਂ ਇਹ ਕਹਿੰਦੇ ਆ ਕਿ ਮਿਹਨਤ ਕਰੋ ਯਾਰ, ਖੁਰਾਕ ਖਾਓ ਯਾਰ। ਅੱਜੇ ਹੀ ਛੋਟੀ ਉਮਰ ਆ, ਕੋਈ 15 14 ਸਾਲ ਦੀ ਯਾਰ, ਲਵੇ ਅੰਗ ਹਜੇ ਬਲੱਡ ਦਾ ਤੁਹਾਡੇ ਦੇ ਵਿੱਚ ਖੂਨ ਦਾ ਜੋਸ਼ ਆ। ਇਹ ਪ੍ਰੋਡਕਟਾਂ ਨਾਲੋਂ ਵੀ ਜ਼ਿਆਦਾ ਹੁੰਦਾ ਜਿਹੜਾ ਬਲੱਡ ਦਾ ਨੈਚੁਰਲ ਜੋਸ਼ ਹੁੰਦਾ ਕੁਦਰਤੀ। ਵੀ ਤੁਸੀਂ ਇਹਨੂੰ ਬਰਕਰਾਰ ਰੱਖੋ ਯਾਰ। ਤੁਸੀਂ ਸਿੰਗਲ ਗੇਮ 'ਚ ਚੱਲ ਜਾਓ, ਮੈਂ ਕਹਿੰਦਾ ਨਾ ਇਦੋਂ ਤਾਂ ਐਥਲੀਟ ਬਣ ਜਾਓ ਯਾਰ, ਹੋਰ ਕੁਝ ਬਣ ਜਾਓ ਯਾਰ ਜੇ ਤੁਹਾਨੂੰ ਲੱਗਦਾ। ਪਰ ਕੀ ਹੈ ਕਿ ਬਾਈ ਸਾਰੇ ਥਾਵੇਂ ਸਾਰਾ ਕੁਝ ਚੱਲਦਾ। ਸਾਡੀ ਕਬੱਡੀ 'ਚ ਹੀ ਆਉਣ ਲਈ ਇਕੱਲਾ ਇਹ ਆ ਕਿ ਤੁਹਾਡੇ ਟੀਕੇ ਚੱਲਦੇ, ਤੁਹਾਡੇ ਆ ਚੱਲਦਾ। ਬਦਨਾਮ ਜ਼ਿਆਦਾ ਹੋ ਗਈ ਕਹਿ ਲਈਏ, ਚੱਲਦਾ ਸਾਰੇ ਬੰਨੇ ਯਾਰ। ਜੇ ਮੇਰੇ ਵਰਗੇ ਤੋਂ ਕੁਝ ਨਹੀਂ ਹੁੰਦਾ ਨਾ, ਤਾਂ ਮੈਂ ਤਾਂ ਇਹੀ ਕਹਿ ਕੇ ਨਿਕਲਣਾ ਕਿ ਟੀਕੇ ਲਾਉਂਦੇ ਆ, ਗੱਲ ਮੁੱਕੀ। ਮੈਂ ਤਾਂ ਇੱਥੇ ਛੱਡ ਦੇਣੀ ਆ, ਇਹ ਤਾਂ ਖਤਮ ਆ। ਜਦੋਂ ਮੈਂ ਖਤਮ ਆ ਤੇ ਮੇਰੇ ਭਾਦਾ ਉਹ ਵੀ ਖਤਮ ਆ, ਤੇ ਨਾ ਹੀ ਤਾਂ ਮੇਰੇ ਕਹਿਣ ਤੇ ਖਤਮ ਕੁਛ ਤਾਂ ਕਹਿ ਕੇ ਨਿਕਲਣਾ, ਕੁਛ ਤਾਂ ਕਹਿ ਕੇ ਛੁੱਟਣਾ ਹੀ ਆ, ਨਿਕਲਣਾ ਹੀ ਆ ਨਾ। ਜੇ ਮੈਂ ਇਹਨੂੰ ਕਹੂੰਗਾ ਕਿ ਭਰਾਵਾ ਮੈਂ ਹੀ ਕਾਹੇ ਜੋਗਾ ਨਹੀਂ ਸੀ, ਮੈਂ ਹੀ ਇਹ ਆਪ ਲਾਂਟਤੀ ਸੀਗਾ, ਇਹ ਉਵੇਂ ਦੀ ਉਵੇਂ ਹੀ ਆ। ਜਿਹਨੇ ਇਹਦੇ 'ਚ ਜਿਹੋ ਜਿਹਾ ਕੀਤਾ ਉਹ ਜਿਹਾ ਹੀ ਪਾਇਆ। ਇਹ ਵੀ ਸੱਚ ਕੋਈ ਬੋਲੂਗਾ ਬਾਈ। ਹੁਣ ਤੁਸੀਂ ਨਸ਼ੇ ਵਾਲੀ ਗੱਲ ਛੇੜੀ ਲਈ, ਮੈਂ ਕਹਿੰਦਾ ਇੱਕ ਸਵਾਲ ਹੋਰ ਇਸ ਤੇ ਵੀ ਹੋ ਜਵੇ। ਕਬੱਡੀ ਤੋਂ ਹਟ ਕੇ ਆ ਪੰਜਾਬ ਦੀ ਦਸ਼ਾ ਜਿੱਦਾਂ ਦੀ ਇਸ ਸਮੇਂ ਹੋਈ ਹੈ, ਆਏ ਦਿਨ ਲਾਸ਼ਾਂ ਦੇਖਦੇ ਆ, ਕਿਤੇ ਕੋਈ ਚਲੇ ਦੇ ਵਿੱਚ ਪਿਆ ਆ, ਟੀਕਾ ਬਾਂਹ ਦੇ ਵਿੱਚ ਫਸਿਆ, ਕਿਤੇ ਕੋਈ ਆੜ 'ਚ ਲੰਮਾ ਪਿਆ ਨੌਜਵਾਨ ਵੀ ਉਹ ਜਿਨ੍ਹਾਂ ਨੂੰ ਨੌਜਵਾਨ ਕਹਿ ਵੀ ਨਹੀਂ ਸਕਦੇ, ਹਲੇ ਬੱਚੇ ਹੀ ਨੇ। 14 15 ਸਾਲ ਦੇ ਬੱਚੇ ਜਿਹੜੇ ਸਕੂਲੀ, ਹਲੇ ਵਰਦੀ ਵੀ ਸਕੂਲ ਵਾਲੀ ਕਈਆਂ ਦੇ ਪਾਈ ਹੁੰਦੀ। ਮੈਂ ਤਾਂ ਉਹ ਵੀ ਤਸਵੀਰਾਂ ਕਈ ਦੇਖੀਆਂ ਨੇ। ਉਹਨਾਂ ਨੂੰ ਦੇਖ ਕੇ ਦਿਮਾਗ 'ਚ ਕੀ ਆਉਂਦਾ, ਵਿਚਾਰ ਕੀ ਆਉਂਦੇ ਨੇ ਮਨ ਦੇ ਵਿੱਚ, ਵੀ ਅੱਜ ਜਿਸ ਤਰ੍ਹਾਂ ਦੀ ਅਸੀਂ ਪੰਜਾਬ ਦੀ ਹਾਲਤ ਦੇਖ ਰਹੇ ਹਾਂ। 42 ਸਾਲ ਤੁਸੀਂ ਉਮਰ ਆਪਣੀ ਦੱਸ ਰਹੇ ਹੋ, ਅੱਜ ਤੋਂ 30 ਸਾਲ ਪਿੱਛੇ ਚੱਲ ਜਾਓ, ਜਦੋਂ ਤੁਸੀਂ ਉਸ ਉਮਰ 'ਚ ਹੋਵੋਗੇ,
12 ਸਾਲ 10-12 ਸਾਲ ਉਸ ਸਮੇਂ ਦੇ ਹਾਲਾਤਾਂ ਨਾਲ ਅੱਜ ਨੂੰ ਕੰਪੇਅਰ ਕਰਦੇ ਤਾਂ ਕੀ ਆਉਂਦਾ ਦਿਮਾਗ ਦੇ ਵਿੱਚ? ਫਰਕ ਤਾਂ ਬਹੁਤ ਪਿਆ, ਡੇ ਨਾਈਟ ਫਰਕ ਪਿਆ, ਦਿਨ ਰਾਤ ਇੱਕ ਸਕਿੰਟ ਫਰਕ ਪਿਆ ਹਨਾ। ਜ਼ਮਾਨਾ ਆਪਣੀ ਰਫ਼ਤਾਰ ਚੱਲੀ ਜਾਂਦਾ, ਬਹੁਤ ਤੇਜ਼ ਰਫ਼ਤਾਰ ਚੱਲੀ ਜਾਂਦਾ। ਹਰ ਇੱਕ ਮਹਿਕਮੇ ਦੇ ਵਿੱਚ ਨਸ਼ਾ, ਲੋਕ ਸਰਕਾਰੀ ਜੌਬਾਂ ਤੇ ਵੀ ਨਸ਼ਾ ਕਰੀ ਜਾਂਦੇ ਕਰਦੇ ਨੇ ਹੈ, ਹਰੇਕ ਕੰਮ ਦੇ ਵਿੱਚ ਨਸ਼ਾ। ਜੇ ਅੱਜ ਇੱਕ ਪਲੇਅਰ ਨਸ਼ਾ ਕਰਕੇ ਜੇ ਉਹ ਟਰੈਕਟਰ ਜਿੱਤੀ ਬੈਠਾ ਜਾਂ ਮਸ਼ੀਨ ਜਿੱਤੀ ਬੈਠਾ, ਤੁਸੀਂ ਦੱਸੋ ਕਿ ਉਹ ਚਾਬੀ ਆਪਦੇ ਹੱਥੀ ਨਹੀਂ ਫੜਦਾ? ਉਹ ਆਪਦੇ ਹੱਥੀ ਚੀਜ਼ ਚਲਾ ਕੇ ਨਹੀਂ ਘਰੇ ਲੈ ਕੇ ਜਾਂਦਾ, ਉਹਨੂੰ ਫੜ ਕੇ ਛੱਡ ਕੇ ਆਉਨੇ ਆ। ਉਹ ਬਹੁਤ ਟਾਈਟ ਹੁੰਦਾ। ਉਸੇ ਟੂਰਨਾਮੈਂਟ ਤੇ ਕਿੰਨੇ ਦਰਸ਼ਕ ਭਰਾ, ਕਿੰਨੇ ਮੇਰੇ ਉਹੀ ਵੇਖਣ ਵਾਲੇ ਦਾਰੂ ਪੀ ਕੇ ਡਿੱਗੇ ਪਿਆ, ਤੁਹਾਨੂੰ ਘਰੇ ਛੱਡ ਕੇ ਆਉਣੇ ਪੈਂਦੇ ਆ, ਜਾਂ ਹੋਰ ਕੁਛ ਖਾ ਕੇ ਉੱਥੇ ਖਾਲਿਆਂ 'ਚ ਪਏ ਨੇ, ਦੂਜੇ ਦਿਨ ਤੱਕ ਵੀ ਪਿੰਡ ਨਹੀਂ ਗਏ ਹੁੰਦੇ। ਉਹ ਨਸ਼ਾ ਉਹ ਕਿ ਇਹ ਕੀ ਆ ਕਿ ਇੱਕ ਸਾਨੂੰ ਕਹਿਣਾ ਆਉਂਦਾ ਕਿ ਵੇਖ ਕਿਸੇ ਦੀ ਮਸ਼ਹੂਰੀ ਜਾਂ ਕਿਸੇ ਦੀ ਇੱਜ਼ਤ ਸਾਡੇ ਤੋਂ ਜਰੀ ਨਹੀਂ ਜਾਂਦੀ। ਜੱਜ ਮੈਂ ਕਹਾਂ ਨਾ ਤੇਰਾ ਚੱਲਦਾ ਬਈ ਯਾਰ, ਗੋਪੀ ਦਾ ਚੈਨਲ ਚੱਲਦਾ, ਉਹ ਮੈਂ ਕਹਿਣਾ ਉਹ ਫੇਕ ਆਈ ਯਾਰ, ਉਹ ਤਾਂ ਡਰਾਮੇ ਕਰਦਾ ਯਾਰ, ਉਹ ਤਾਂ ਐਂ ਕਰਦਾ ਯਾਰ, ਉਹ ਤਾਂ ਪੈਸੇ ਲੈ ਕੇ ਕਰਦਾ, ਉਹ ਤਾਂ ਪੈਸੇ ਦੇ ਕੇ ਕਰਦਾ ਯਾਰ, ਉਹਦੇ ਕੋਲ ਤਾਂ ਕੋਈ ਬੰਦਾ ਨਹੀਂ ਜਾਂਦਾ, ਉਹ ਤਾਂ ਕੋਲੋਂ ਪੈਸੇ ਦੇ ਕੇ ਬੰਦੇ ਸੱਦ ਹੈ। ਮੇਰੇ ਕੋਲ ਇਹ ਕੁਛ ਹੀ ਕਹਿ ਕੇ ਮੇਰੇ ਤੋਂ ਗਲਤੀ ਕਹਿ ਕੇ ਨਿਕਲਦਾ, ਮੈਂ ਤੈਨੂੰ ਚੰਗਾ ਤਾਂ ਮੇਰੇ ਤੋਂ ਸਰਨਾ ਨਹੀਂ। ਕਿਉਂਕਿ ਕਿਸੇ ਨੂੰ ਚੰਗਾ ਕਹਿਣਾ ਬਹੁਤ ਔਖੀ ਗੱਲ ਆ, ਆਪ ਨੂੰ ਮਾੜਾ ਕਹਿਣਾ। ਜੇ ਚੰਗਾ ਕੀਤਾ ਤਾਂ ਮੈਂ ਕੀਤਾ, ਜੇ ਮਾੜਾ ਕੀਤਾ ਤਾਂ ਪਰ ਮਾੜੇ ਨੂੰ ਮਾੜਾ ਕਹਿਣ ਦਾ ਵੀ ਜਿਗਰਾ ਚਾਹੀਦਾ ਬਾਈ, ਉਹ ਵੀ ਜਿਗਰੇ ਵਾਲੇ ਦਾ ਕੰਮ ਆ। ਜਿੱਦਾਂ ਕਬੱਡੀ ਖੇਡਣਾ ਜਿਗਰੇ ਵਾਲੇ ਦਾ ਕੰਮ ਆ, ਮਾੜੇ ਨੂੰ ਮਾੜਾ ਕਹਿਣਾ ਵੀ ਜਿਗਰਾ ਚਾਹੀਦਾ। ਯਾਰ ਬਾਈ ਵੇਖ ਇੱਕ ਮਿੰਟ, ਜੇ ਕਹਿੰਦਾ ਅਫਵਾਹਾਂ ਸੁਣ ਕੇ ਬਦਨਾਮ ਨਾ ਕਰ, ਸਮਝਣਾ ਤਾਂ ਮੁਲਾਕਾਤ ਕਰਕੇ ਦੇਖ। ਮੂੰਹ ਤੇ ਕਹਿਣ ਦਾ ਕਿਸੇ ਦੇ ਵਿੱਚ ਦਮ ਹੈ ਨਹੀਂ ਹੈ, ਪਿੱਠ ਪਿੱਛੇ ਸਾਰੇ ਹੀ ਕਹਿੰਦੇ ਆ ਹੈ, ਪਿੱਠ ਪਿੱਛੇ ਤਾਂ ਲੱਖਾਂ ਚਿੱਟਾ ਵੀ ਲਾਉਂਦਾ। ਮੈਨੂੰ ਇਹ ਵੀ ਮੈਸੇਜ ਫੋਨ ਆਉਂਦੇ ਆ, ਅੱਛਾ, ਜਿਹੜੇ ਮੇਰੇ ਪ੍ਰਸ਼ੰਸਕ ਆ, ਮੇਰੇ ਭਰਾ ਆ, ਉਹ ਮੈਨੂੰ ਦੱਸਦੇ ਕਿ ਯਾਰ ਤੂੰ ਚਿੱਟਾ ਲਾਉਣਾ। ਮੈਂ ਕਿਹਾ ਨਹੀਂ ਯਾਰ ਵੀਰੇ, ਯਾਰ ਸਾਨੂੰ ਕਿਸੇ ਬੰਦੇ ਨੇ ਕਿਹਾ ਯਾਰ। ਮੈਂ ਕਿਹਾ ਬੰਦਾ ਦੱਸ ਦੋ ਯਾਰ। ਨਹੀਂ ਯਾਰ ਚੱਲ ਬੰਦਾ ਤਾਂ ਨਹੀਂ ਦੱਸਦੇ। ਫਿਰ ਮੈਂ ਇਹ ਕਰਕੇ ਕਹਿੰਦਾ ਹੁੰਦਾ ਕਿ ਜੇ ਕਿਸੇ ਨੂੰ ਕੋਈ ਵਹਿਮ ਭੁਲੇਖਾ, ਮੇਰਾ ਨੰਬਰ ਆ ਬਾਇਓ 'ਚ, ਇੰਸਟਾਗ੍ਰਾਮ ਤੇ ਬਾਇਓ 'ਚ ਨੰਬਰ ਦਿੱਤਾ ਹੋਇਆ ਮੇਰਾ, ਮੈਂ ਕੋਈ ਲੁੱਕ ਕੇ ਨਹੀਂ ਇਹ ਕਰਾਉਂਦਾ ਗਾ। 10-12 ਇੰਟਰਵਿਊਆਂ ਪੋਡਕਾਸਟ ਹੋ ਗਏ, ਸਾਰੇ ਥਾਵੇਂ ਮੇਰਾ ਨੰਬਰ ਪਿਆ। ਮੈਨੂੰ ਫੋਨ ਲਾਓ, ਜੇ ਫੋਨ ਤੇ ਕਰਨ ਦੀ ਤੁਹਾਡੇ 'ਚ ਸ਼ਮਕਤਾ ਹੈਗੀ ਤਾਂ ਫੋਨ ਤੇ ਗੱਲ ਦੱਸੋ, ਜੇ ਨਹੀਂ ਮੂੰਹ ਤੇ ਆ ਤਾਂ ਫਿਰ ਗੱਲ ਹੀ ਮੁੱਕ ਜਾਣੀ। ਫਿਰ ਮੈਨੂੰ ਮੂੰਹ ਤੇ ਆ ਕੇ ਦੱਸਿਓ, ਮੈਨੂੰ ਕਿਤੋਂ ਲੈਂਦਾ ਫੜਿਆ, ਮੈਨੂੰ ਕਿਤੇ ਲਾਉਂਦਾ ਫੜਿਆ, ਮੈਨੂੰ ਕਿਤੋਂ ਕੋਈ ਚੀਜ਼ ਦਾ ਉਹ ਤੁਹਾਡੇ ਮਨ 'ਚ ਭੁਲੇਖਾ ਜਾਂ ਕੋਈ ਗੱਲਬਾਤ ਕਰਦਾ ਦੇਖਿਆ ਤਾਂ ਕਹੋ ਯਾਰ ਐਵੇਂ ਕਿਉਂ ਯਾਰ। ਕਿਸੇ ਨੂੰ ਕਿਸੇ ਪ੍ਰਤੀ ਕਿਸੇ ਦੇ ਮਨ 'ਚ ਨਫ਼ਰਤ ਨਹੀਂ ਭਰਨੀ ਚਾਹੀਦੀ। ਜੱਜ ਕੋਈ ਤੈਨੂੰ ਪਿਆਰ ਕਰਦਾ, ਮੈਂ ਹੋ ਸਕਦਾ ਉਹ ਨਫ਼ਰਤ ਫੈਲਾਉਣ ਵਾਲੇ ਹੀ ਹੋਣ ਵੀ ਇਹ ਜ਼ਿਆਦਾ ਉੱਠਦਾ, ਇਹਨੂੰ ਨੱਪੋ। ਹਾਂ ਵੀ ਇਹ ਅੱਜ ਐਂ ਕਿਉਂ ਹੋ ਗਿਆ ਯਾਰ। ਮੈਂ ਕੋਈ ਕਮਾਈ ਮਾਰਾ ਨਹੀਂਗਾ, ਮੇਰੇ ਕੋਲੇ ਕੋਈ ਰੁਪਈਆ ਨਹੀਂ ਮੈਂ ਕਮਾਇਆ ਇਹਦੇ ਚੋਂ, ਨਾ ਹੀ ਮੈਂ ਕਿਸੇ ਤੋਂ ਮੰਗਦਾ। ਮੰਗਣਾ ਤੇ ਮਰਨਾ ਬਰਾਬਰ ਆ। ਜਿੱਥੇ ਮੇਰੀ ਲਿਖਤਾ ਇਹ ਨਹੀਂ ਪਤਾ, ਆਹ ਕਰਦਿਆਂ ਸਾਹ ਨਿਕਲ ਜਾਣ, ਇਹ ਨਹੀਂ ਪਤਾ ਇਦੋਂ ਬਾਅਦ ਮੈਂ ਘਰੇ ਪਹੁੰਚਣਾ ਕਿ ਨਹੀਂ ਪਹੁੰਚਣਾ। ਇਹ ਰੱਬ ਦੀ ਹੱਥ ਵੱਸ ਦੀ ਖੇਡ ਆ, ਇਹ ਸਵਾਸਾ ਪੂੰਜੀ ਆ, ਇਹ ਸਾਹ ਨਹੀਂ ਕਿਸੇ ਨੇ ਮਿਣੇ ਗਿਣੇ ਕਿਸੇ ਦੇ ਕਿੰਨੇ ਹੈ। ਵੀ ਜਿਹੜੇ ਰੋਟੀ ਪਾਣੀ ਖਾ ਲਿਆ ਹੋਵੇ ਉਸ ਦਾ ਖਾ ਲਿਆ ਹੋਵੇ, ਆਪਾਂ ਨੂੰ ਪਤਾ ਇੱਥੇ ਆਈ ਆਉਂਦੇ ਤੇ ਆਈ ਤੁਰੇ ਜਾਂਦੇ ਆ ਹੈ। ਕਿ ਕਿਸੇ ਦੇ ਮਨ 'ਚ ਕਿਸੇ ਪ੍ਰਤੀ ਕਿਉਂ ਨਫ਼ਰਤ ਭਰਦੇ ਆ। ਜੇ ਕੋਈ ਕਿਸੇ ਨੂੰ ਪਿਆਰ ਕਰਦਾ ਤਾਂ ਮਾੜੀ ਗੱਲ ਆ ਉਹ। ਸਹੀ ਆ। ਜੇ ਅੱਜ ਤੁਸੀਂ ਕਹੋਗੇ ਯਾਰ ਲੱਖੇ ਯਾਰ ਅਸੀਂ ਫਲਾਨੇ ਨੂੰ ਪਿਆਰ ਕਰਦੇ ਆ ਯਾਰ, ਉਹ ਫਲਾਨਾ ਪਲੇਅਰ ਕਿਵੇਂ ਆ ਯਾਰ, ਮੈਂ ਕਹਾਂ ਯਾਰ ਛੱਡ ਖੜਾ, ਉਹ ਤਾਂ ਗੰਦ ਹੈਗਾ। ਸਹੀ ਗੱਲ ਆ, ਵੈਸੇ ਹੀ ਕਹਿ ਦਿਓ, ਵੈਸੇ ਹੀ ਕਹਿ ਦੇਵਾਂ। ਮੈਨੂੰ ਉਹਦੇ ਬਾਰੇ ਪਤਾ ਵੀ ਨਾ ਹੋਵੇ ਚੰਗੀ ਤਰ੍ਹਾਂ, ਜਦੋਂ ਮੈਂ ਉਹਨੂੰ ਦੇਖਿਆ ਹੀ ਨਹੀਂ, ਤੇ ਤੁਸੀਂ ਸਮਝਣਾ ਯਾਰ ਗੰਦ ਤਾਂ ਇਹੀ ਆ ਜਿਹੜਾ ਖੁਦ ਕਹਿਣ ਵਾਲਾ। ਜਦੋਂ ਤੁਹਾਡਾ ਉਹਦੇ ਨਾਲ ਪਿਆਰ ਹੋਇਆ, ਮੈਂ ਵਿੱਚ ਖਾਮ ਖਾਈਆਂ ਕਿ ਵੀ ਮੈਂ ਤੈਨੂੰ ਤਾਂ ਚੈੱਕ ਹੀ ਕੀਤਾ, ਤੇਰੀ ਥਿੰਕਿੰਗ ਕੀ ਹੈ, ਤੂੰ ਪਲੇਅਰ ਪ੍ਰਤੀ ਕੀ ਸੋਚਦਾ। ਜੇ ਉਹ ਮਾੜਾ ਵੀ ਹੋ ਗਿਆ, ਮੈਂ ਤਾਂ ਵੀ ਕਹਤਾ ਕਿ ਨਹੀਂ ਯਾਰ ਉਹ ਬੰਦਾ ਬਹੁਤ ਚੰਗਾ, ਉਹ ਬੰਦਾ ਬਹੁਤ ਚੰਗਾ ਸੀ। ਅੱਜ ਉਹਦੇ ਤੇ ਕੁਝ ਹਾਲਾਤ ਆ ਜਾਂਦੇ ਆ ਗਏ ਕਿ ਚੰਗੇ ਮਾੜੇ ਦਿਨ ਬੰਦੇ ਤੇ ਆਉਂਦੇ ਰਹਿੰਦੇ। ਜੇ ਆਉਣ ਨਾ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ, ਤੇ ਬੰਦੇ ਨੂੰ ਅਕਲ ਨਹੀਂ ਆਉਂਦੀ। ਜੇ ਚੰਗੇ ਹੀ ਚੱਲੀ ਜਾਣ ਨਾ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਮਾੜੇ ਕੀ ਹੁੰਦੇ ਆ। ਮਾੜੇ ਆਉਣੇ ਜ਼ਰੂਰੀ ਆ, ਉਹਨੂੰ ਪਤਾ ਲੱਗਦਾ ਕਿ ਮਾੜਾ ਟਾਈਮ ਕੀ ਹੁੰਦਾ, ਕਿ ਦੋਨੇ ਟਾਈਮ ਬੰਦੇ ਤੇ ਆਉਣੇ ਜ਼ਰੂਰੀ ਆ। ਤਾਂ ਕਰਕੇ ਆਪਾਂ ਕਹਿੰਦੇ ਕਿ ਨਹੀਂ, ਕਿਸੇ ਨੂੰ ਅੱਖੀ ਵੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸਹੀ ਗੱਲ। ਐਵੇਂ ਕਿਸੇ ਨੂੰ ਕਿਸੇ ਦੇ ਮਨ 'ਚ ਨਫ਼ਰਤ ਨਹੀਂ ਫੈਲਾਉਣੀ ਚਾਹੀਦੀ, ਤੇ ਐਵੇਂ ਨਿੰਦਣਾ ਭੰਡਣਾ ਨਹੀਂ ਚਾਹੀਦਾ। ਤੁਸੀਂ ਦੇਖਿਆ ਉਦੋਂ ਕਿਉਂ ਕਿ ਉਸਤਾਦ ਆ ਵੇਲਾ ਤੂੰ ਸਾਹਮਣੇ ਆ, ਤੂੰ ਅੱਜ ਕਰੀ ਜਾਂਦਾ, ਵੇਖ ਲਿਆ, ਤੈਨੂੰ ਫੜ ਲਿਆ ਤੇ ਹੁਣ ਤੂੰ ਮੁੱਕਰੀ ਨਾ। ਹੁਣ ਨਾ ਮੁੱਕਰੀ। ਹਾਂ, ਹੁਣ ਤਵੇ ਮੁੱਕਣ ਦਾ ਹਿਸਾਬ ਹੀ ਨਹੀਂ ਰਹਿੰਦਾ। ਹਾਂ, ਫਿਰ ਉੱਥੇ ਮੈਂ ਮੁੱਕਰਾਂ ਜਾਂ ਮੈਂ ਕਹਾਂ ਕਿ ਫੇਰ ਅਗਲਾ ਕਹਿ ਸਕਦਾ ਕਿ ਠੀਕ ਆ ਯਾਰ ਤੂੰ ਮੁੱਕਰਦਾ, ਹਜੇ ਵੀ ਤੂੰ ਸਫਾਈ ਦਿੰਦਾ, ਫੇਰ ਆਪਾਂ ਗਲਤ ਆ। ਪਰ ਜੇ ਕਹੀਦਾ ਕਿ ਉਹ ਨਹੀਂ ਕਰਦਾ ਤਾਂ ਨਾ ਯਾਰ। ਜੇ ਅੱਜ ਖੇਡਣ ਜਾਣਾ, ਬਾਹਰ ਜਾਣਾ ਜਾਂ ਕੋਈ ਗੱਲਬਾਤ ਜਾਣੀ ਹੈ, ਉੱਥੇ ਜਾ ਕੇ ਯਾਰ ਖੁਦ ਪ੍ਰਮੋਟਰ ਨੂੰ ਜਾਂ ਉਹਨੂੰ ਕਿਸੇ ਨੂੰ ਪਤਾ ਨਹੀਂ ਕਿ ਉਹ ਬੰਦਾ ਕੀ ਕਰੂ। ਜੇ ਉਹਨੂੰ ਕਹੀ ਜਾਣਾ ਭੱਜ ਜਾਣਾ, ਉਹਨੇ ਭੱਜ ਜਾਣਾ, ਤੂੰ ਇਹਨੂੰ ਛੱਡ ਖੜਾ, ਆਪਾਂ ਹੋਰ ਸਕਦੇ ਆ। ਹੈ ਕੀ ਪਤਾ ਇਹਨਾਂ ਗੱਲਾਂ ਕਰਕੇ ਵੀ ਕਈ ਬੰਦੇ ਪਿੱਛੇ ਰਹਿ ਗਏ ਹੁਣ ਵਿਚਾਰੇ।
ਕਿ ਕਿਸੇ ਦੀ ਭਾਨੀ ਵੀ ਵੱਜਦੀ ਰਹੀ ਹੋਵੇ। ਹਾਂ ਕੋਈ ਸੱਦਣਾ ਚਾਹੁੰਦਾ ਹੋਵੇ ਉਹਦੇ ਕੰਨ ਪਹਿਲਾਂ ਹੀ ਕਿਸੇ ਨੇ ਉਹਦੇ ਕੰਨ ਭਰਤੇ ਪਹਿਲਾਂ ਹੀ ਵੀ ਭਰੇ ਭਾਈ ਗਏ। ਇਹਨੂੰ ਨਾ ਸੱਦੀ, ਇਹ ਤਾਂ ਭੱਜਣ ਵਾਲਾ ਹੀ ਆ। ਇੱਥੇ ਵਰਲਡ ਕੱਪ ਤੱਕ ਪਲੇਅਰਾਂ ਨਾਲ ਇਹ ਚੀਜ਼ਾਂ ਹੋਈਆਂ ਅੱਛਾ ਕਿ ਬੰਦੇ ਵਿੱਚੋਂ ਉਹਨਾਂ ਦੀ ਉੱਥੇ ਘਾਟੀ ਵੱਧ ਗਈ, ਉਹਨਾਂ ਦੇ ਨਾਂ ਕੱਟੇ ਗਏ, ਅੱਛਾ ਉੱਥੋਂ ਨਾਂ ਕੱਟ ਕੇ ਹੋਰ ਬੰਦੇ ਪਾਏ ਗਏ। ਇਹ ਵੀ ਫਿਰ ਜਿਹੜੇ ਚਾਹੁੰਦੇ ਆ ਵੀ ਸਾਡੇ ਵਾਲਾ ਆਵੇ ਉਹੋ ਹੀ ਜਾਵੇ, ਦੂਜਾ ਨਾ ਜਾਵੇ। ਕਿ ਉੱਥੇ ਤੱਕ ਵੀ ਕਿ ਬੰਦੇ ਖੁਦ ਮੂੰਹ ਕਹਿੰਦੇ ਕਿ ਯਾਰ ਥਾਂ ਥਾਂ ਤੇ ਸਿਫਾਰਸ਼ਾਂ ਚੱਲੀਆਂ, ਸਿਫਾਰਸ਼ਾਂ ਚੱਲ ਗਈਆਂ। ਥਾਂ ਥਾਂ ਤੇ ਕਲਮਾਂ ਚੱਲੀਆਂ, ਥਾਂ ਥਾਂ ਤੇ ਕਲਮਾਂ ਨੇ ਕੱਟ ਕੇ ਕਲਮ ਹੋਰ ਚਾੜਤੀ। ਤੇ ਉਹ ਯਾਰ ਬਈ ਸਹੀ ਤੇ ਝੂਠ ਤਾਂ ਆਪਾਂ ਨੂੰ ਵੀ ਦਿਸੀ ਜਾਂਦਾ ਕਿ ਸਾਰਾ ਸਭ ਮਿਲੀ ਭੁਗਤ ਹੋਈ ਜਾਂਦੀ ਹੈ ਜੀ। ਸਿਸਟਮ ਵਿਗੜਿਆ ਹੋਇਆ, ਸਿਆਸਤ ਵੜ ਗਈ ਸਾਰੇ ਸੌਦੇ ਵਿੱਚ, ਹਰੇਕ ਕੰਮ 'ਚ ਸਿਆਸਤ ਵੜ ਗਈ ਕਿ ਨਿਆਂ ਨਹੀਂ ਰਹਿ ਗਿਆ, ਕੋਈ ਕਲਾ ਨਹੀਂ, ਕਾਰ ਪਿੱਛੇ ਭੱਜ ਹੋ ਗਈ। ਸੋ ਲੱਖੇ ਬਾਈ ਤੁਸੀਂ ਆਏ, ਤੁਸੀਂ ਗੱਲਬਾਤ ਕੀਤੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਧੰਨਵਾਦ। ਬਹੁਤ ਥੈਂਕ ਯੂ ਬਾਈ, ਤੇ ਸੌਰੀ ਮੰਗਦਾ ਹਾਂ ਸਾਰੇ ਦਰਸ਼ਕਾਂ ਤੋਂ, ਭੈਣ ਭਰਾਵਾਂ ਤੋਂ, ਬਜ਼ੁਰਗਾਂ ਮਾਵਾਂ ਤੋਂ ਕਿ ਮੈਂ ਇਸ ਇੰਟਰਵਿਊ ਜਾਂ ਪੋਡਕਾਸਟ ਵਿੱਚ ਮੇਰਾ ਕੋਈ ਇਹ ਚਾਅ ਜਾਂ ਸ਼ੌਂਕ ਨਹੀਂਗਾ ਕਿ ਮੈਂ ਬਾਹਲਾ ਜ਼ਿਆਦਾ ਬੋਲਾਂ ਤੇ ਮੈਂ ਬਾਹਲਾ ਜ਼ਿਆਦਾ ਸਿਆਣਾ ਬਣਾ, ਪਰ ਮੈਨੂੰ ਮਾਫ ਕਰਿਓ ਜੇ ਕੋਈ ਗਲਤੀ ਗੁਨਾਹ ਹੋ ਗਿਆ ਤਾਂ ਮੈਂ ਪੈਰ ਫੜ ਕੇ ਤੁਹਾਡੇ ਇਹ ਗਲਤੀ ਗੁਨਾਹ ਪਹਿਲਾਂ ਹੀ ਮੰਗਦਾ ਹਾਂ। ਜੇ ਕੋਈ ਪ੍ਰਮੋਟਰ ਆ ਜਾਂ ਕੋਈ ਪਲੇਅਰ ਆ ਜਾਂ ਕਿਸੇ ਦੇ ਕੋਈ ਚੁਭੀ ਜਾਂ ਲੱਗੀ ਜਾਂ ਕਿਸੇ ਨੂੰ ਕੁਛ ਐਂ ਦੀ ਗੱਲ ਲੱਗੀ, ਮੈਂ ਕੋਈ ਲਾ ਧਾ ਕੇ ਨਹੀਂ ਗਿਆ, ਕਿਉਂਕਿ ਵੇਖੋ ਬੋਲਣ ਵਾਲੇ ਨੇ ਬੋਲਣਾ ਹੈ, ਸਵਾਲ ਕਰਤਾ ਹੈ, ਜਵਾਬ ਕਰਤਾ, ਜਿਹੜੀ ਗੱਲ ਆਉਂਦੀ ਜਵਾਬ ਕਰਤਾ ਤੇ ਆਉਂਦੀ ਆ ਕਿ ਜੋ ਸੱਚ ਆ ਜੋ ਪੁੱਛਦੇ ਆ ਉਹ ਵੀ ਝੂਠ ਨਹੀਂ ਆ, ਉਹ ਵੀ ਗੁਨਾਹੀ ਨਹੀਂ ਗੇ, ਉਹਨਾਂ ਨੇ ਵੀ ਇੱਕ ਸੱਚ ਦਿਖਾਉਣਾ ਹੈ, ਨਹੀਂ ਤਾਂ ਚੈਨਲ ਨੂੰ ਫੇਕ ਕਿਹਾ ਜਾਂਦਾ ਕਿ ਯਾਰ ਤੁਸੀਂ ਆਪਦੇ ਸਿਸਟਮ ਨਾਲ ਹੀ ਜਾਂ ਖਣੀ ਉਹਦੇ ਕਹਿਣੇ ਤੇ ਚੱਲਦੇ ਆ, ਕਿਉਂਕਿ ਆਪਣੀ ਕੋਈ ਭਰਾਵਾਂ ਨਾਲ ਉਹ ਐਂ ਨਹੀਂ ਹੋਇਆਗਾ ਕਿ ਤੁਸੀਂ ਆਹ ਚੀਜ਼ ਨਾ ਪੁੱਛੋ। ਨਾ ਹੀ ਮੈਂ ਕਦੇ ਵੀ ਕਿਸੇ ਵੀ ਇੰਟਰਵਿਊ ਜਾਂ ਪੋਡਕਾਸਟ 'ਚ ਕਹਿੰਦਾ ਹੁੰਦਾ ਕਿ ਤੁਸੀਂ ਆਹ ਸਵਾਲ ਜਵਾਬ ਮੈਨੂੰ ਨਾ ਕਰਿਓ, ਜੋ ਤੁਸੀਂ ਕਰਨਾ ਕਰ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਵੀ ਜੋ ਮੈਨੂੰ ਪਤਾ ਹੋਇਆ ਮੈਂ ਦੱਸ ਦੂੰਗਾ, ਜੋ ਮੈਨੂੰ ਨਾ ਪਤਾ ਹੋਇਆ ਉੱਥੇ ਮੈਂ ਹੱਥ ਬੰਨ੍ਹ ਦੂੰਗਾ ਕਿ ਬਈ ਮੈਨੂੰ ਇਸ ਚੀਜ਼ ਬਾਰੇ ਪਤਾ ਨਹੀਂਗਾ, ਠੀਕ ਆ। ਵੀ ਜੇ ਅੱਜ ਇੰਨੇ ਸਮੇਂ ਦੇ ਵਿੱਚ ਜੋ ਚੱਲ ਰਿਹਾ ਹੋ ਰਿਹਾ, ਜਿਹੜੀ ਗੱਲ ਜਾਇਜ਼ ਆ, ਜੇ ਅੱਜ ਮੈਂ ਨਿਆਣਾ ਹੋਵਾਂ ਤਾਂ ਮੈਂ ਵੀ ਕੁਛ ਗੱਲਾਂ ਤੋਂ ਮੁੱਕਰਾਂ, ਪਰ ਜੇ ਮੇਰੀ ਇੰਨੀ ਹੋ ਗਈ ਇਹਦੇ ਵਿੱਚ, ਮੈਂ ਕੱਲੀਆਂ ਰੋਟੀਆਂ ਤੇ ਵੀ ਖੇਡੀ ਤੇ ਮੈਂ ਅੱਜ ਪ੍ਰੋਡਕਟਾਂ ਤੱਕ ਤਾਂ ਮੈਂ ਵੀ, ਪ੍ਰੋਟੀਨਾਂ ਤੱਕ ਤਾਂ ਮੈਂ ਵੀ ਲੈਣਾ ਯਾਰ, ਮੈਂ ਕਿਉਂ ਮੁੱਕਰਾਂ, ਮੈਂ ਨਹੀਂ ਲੈਂਦਾਗਾ। ਮੈਨੂੰ ਵੀ ਆਈ ਯਾਰ ਚੱਲ ਸਾਲ 2 ਸਾਲ ਯਾਰ ਮੇਰੀ ਕਿਸੇ ਪਾਸੇ ਜ਼ਿੰਦਗੀ ਅਰਜੂ, ਮੇਰੇ ਕੋਲ ਇਕੱਲੀ ਕਬੱਡੀ ਹੋਈ ਆ, ਜੇ ਮੈਨੂੰ ਤਣ ਪੱਤਣ ਲਾ ਦੇਵੇ ਮੈਂ ਅੱਕ ਕੇ ਹਟਿਆ ਬਰਾਬਰ ਆ, ਪਰ ਮੈਂ ਅੜਿਆ ਉਹਨਾਂ ਤਾਂ ਸ਼ਾਇਦ ਕੀ ਪਤਾ ਯਾਰ, ਵੀ ਮੈਂ ਕੋਈ ਉਹ ਨਹੀਂ ਕਹਿੰਦਾ ਵੀ ਮੈਂ ਉੱਥੇ ਭੱਜਣ ਮਾਰੇ ਕਰਾਉਣਾ ਜਾਂ ਮੈਂ ਉੱਥੇ ਜਾ ਕੇ ਰਹਿਣ ਮਾਰੇ ਕਰਾਉਣਾ, ਜਾਂ ਮੈਨੂੰ ਪਹਿਲੀ ਗੱਲ ਤਾਂ ਮੇਰਾ ਇਹ ਮੈਟਰ ਵੇਖੋ ਸੁਨੇਹਾ ਕਿ ਮੈਂ ਕਿਤੇ ਕਬੱਡੀ ਖੇਡਣ ਬਾਹਰ ਨਹੀਂ ਜਾਣਾ ਮੰਗਦਾ, ਤੇ ਨਾ ਹੀ ਮੇਰੀ ਕੋਈ ਇਹ ਮਿਹਨਤ ਆ ਵੀ ਨਾ ਹੀ ਮੈਨੂੰ ਕੋਈ ਸੱਦਿਓ। ਮੈਂ ਨਹੀਂ ਕਹਿੰਦਾ ਮੈਨੂੰ ਕੋਈ ਕਬੱਡੀ ਵੇਚ ਤੇ ਸੱਦਿਓ, ਜਿਨ੍ਹਾਂ ਨੇ ਮੈਨੂੰ ਸੱਦਣਾ ਉਹਨਾਂ ਨੇ ਸਾਦ ਹੀ ਲੈਣਾ ਬਾਈ, ਜਿਨ੍ਹਾਂ ਦੇ ਦਿਲ 'ਚ ਦਇਆ ਹੈਗੀ ਨਾ ਉਹਨਾਂ ਨੇ ਸਾਦ ਹੀ ਲੈਣਾ, ਉਹਨਾਂ ਨੇ ਕਰਕੇ ਦਿਖਾਈ ਦੇਣਾ। ਜਦੇ ਇਹ ਅੜਿਆ ਗੱਡਾ ਜਿਹਨੇ ਕੱਢਤਾ ਨਾ ਬਾਈ, ਉਦੋਂ ਮੈਂ ਉਹਦੀ ਬਾਂਹ ਫੜ ਕੇ ਕਹੂੰਗਾ ਕਿ ਇਹਨਾਂ ਨੇ ਕੱਢਤਾ ਬਾਈ, ਇਹਨਾਂ 'ਚ ਦਮ ਸੀਗਾ, ਆਹ ਸੀਗੇ ਮਾਂ ਦੇ ਪੁੱਤ, ਇਹਨਾਂ 'ਚੋਂ ਰੱਬ ਨੇ ਲਿਖਿਆ ਸੀ ਮੇਰਾ, ਇਹਨਾਂ ਨੇ ਕੱਢ ਕੇ ਦਿਖਾਤਾ ਬਾਈ, ਉੱਥੇ ਆਪਾਂ ਕਵਾਂਗੇ। ਅੱਜ ਮੇਰਾ ਵੀਰ ਬਾਈ ਆਪਣਾ ਆਇਆ ਵਾ ਕੁਲਵਿੰਦਰ ਸਰਪੰਚ ਆ ਹਨਾ, ਬਾਗਾ ਵੀਰਾ ਹਨਾ ਆਪਣਾ ਬਲੀਨੇ ਪਿੰਡ ਤੋਂ, ਤੇ ਆਪਣਾ ਮੋਨੂ ਭਾਜੀ ਹੈਗਾ ਲੋਹਾਰਾ ਪਿੰਡ ਤੋਂ ਹਨਾ, ਜਲੰਧਰ ਤੋਂ। ਵੀਰੇ ਨੇ ਆਪਾਂ ਨੂੰ ਤੁਹਾਡੇ ਤੱਕ ਮਿਲਾਇਆ ਯਾਰ। ਬਾਈ ਆਪਣਾ ਦੂਸਰਾ ਵੀਰੇ ਦਾ ਮੈਨੂੰ ਨਾਂ ਯਾਦ ਤਾਂ ਭੁੱਲ ਜਾਂਦਾ, ਹਾਂ ਗੁਰਪ੍ਰੀਤ ਵੀਰਾ ਹੈਗਾ ਹਨਾ, ਤੇ ਆਪਣਾ ਬਾਈ ਵਕੀਲ ਬਾਈ ਯੁਵਰਾਜ ਸਿੰਘ, ਹਾਏ ਆਪਣੀ ਜਾਨ ਬਾਈ। ਕਿਉਂਕਿ ਵੀਰੇ ਦੇਖ ਇਹ ਖੁਦ ਸਰਪੰਚ ਆ ਯਾਰ ਬਾਈ, ਇਹਨਾਂ ਨੇ ਕੀ ਲੈਣਾ ਯਾਰ ਮੇਥੋਂ ਗਰੀਬ ਤੋਂ, ਮੈਨੂੰ ਗੱਡੀਆਂ ਵਿੱਚ ਲੈ ਕੇ ਬਿਠਾਈ ਫਿਰਦੇ ਯਾਰ, ਲੱਖੇ ਵੀਰੇ ਆਪਾਂ ਇੱਥੇ ਵੀ ਜਾਣਾ ਉੱਥੇ ਵੀ ਜਾਣਾ ਯਾਰ, ਮੈਨੂੰ ਇੰਨਾ ਮਾਣ ਤੇ ਪਿਆਰ ਦਿੰਦੇ ਯਾਰ ਬਾਈ, ਮੈਂ ਇਸ ਪਿਆਰ ਦੀ ਕਦਰ ਕਰਦਾ ਹਾਂ। ਬਹੁਤ ਭਰਾਵਾਂ ਨੇ ਹੈਲਪ ਕੀਤੀ, ਮੈਂ ਜਿਹੜੇ ਨਾਂ ਲੈਂਦਾ ਤੈਨੂੰ ਦੱਸੀ ਜਾਂਦਾ ਵੀ ਦਿਨ ਤੋਂ ਰਾਤ ਹੋ ਸਕਦੀ, ਰਾਤ ਤੋਂ ਦਿਨ ਹੋ ਸਕਦਾ, ਕਿ ਮੇਰੇ ਤੋਂ ਇੰਨੇ ਨਾਂ ਨਹੀਂ ਲੈ ਜਾਣੇਗੇ, ਕਿ ਮੈਂ ਸਭ ਦਾ ਰਿਣੀ ਆ, ਸਭ ਦਾ ਦੇਣਦਾਰ ਆ। ਮੈਂ ਅੱਜ ਹੀ ਕਹਿੰਦਾ ਹਾਂ ਕਿ ਮੈਂ ਤੁਹਾਡਾ ਕਦੇ ਵੀ ਦੇਣ ਨਹੀਂ ਦੇ ਸਕਦਾ, ਇੱਕ ਕਮੈਂਟ ਦਾ, ਇੱਕ ਲਾਈਕ ਦਾ, ਇੱਕ ਵਿਊ ਤੇ ਇੱਕ ਸ਼ੇਅਰ ਦਾ ਕਦੇ ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਤੇ ਮਾਣ ਬਖਸ਼ਿਆ ਤੇ ਮੈਨੂੰ ਚਰਨਾਂ ਵਿੱਚ ਲਾਇਆ। ਸਦਾ ਜਿਉਂਦੇ ਵਸਦੇ ਰਹੋ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਾਈ ਲੱਖਾ ਕੋਟ ਕਰੋੜ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ। ਕੁਝ ਕੁ ਸਾਡੇ ਸਵਾਲ ਸੀ ਉਹ ਅਸੀਂ ਪੁੱਛੇ ਨੇ ਤੇ ਜਵਾਬ ਤੁਹਾਨੂੰ ਸੰਤੁਸ਼ਟੀਜਨਕ ਲੱਗੇ ਨੇ, ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਦਿਓ। ਜੁੜੇ ਰਹੋ ਪੰਜਾਬੀ ਰੇਡੀਓ USA TV ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।